ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ? 2.5 ਸਾਲ ਬੀਤ ਚੁੱਕੇ ਆ। ਬਦਲਿਆ ਤਾਂ ਹੈਗਾ ਗਾ, ਇਹਦਾ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ ਬੇਰੁਜ਼ਗਾਰ ਕਰਨੀ ਬਈ। ਤੁਸੀਂ ਬਜ਼ੁਰਗੋ ਉਮਰਾਂ ਹੰਢਾਲੀਆਂ ਇਹਨਾਂ ਬੋੜਾਂ ਦੇ ਥੱਲੇ ਬੈਠ ਕੇ ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਮਾਹੌਲ ਨੂੰ? ਪੂਰਾ ਮਾਹੌਲ ਜਿਹੜਾ ਮਾਹੌਲ ਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ। ਜਿਹੜਾ ਕੋ ਦਾਣਾ ਫੱਕਾ ਦਿੰਦੇ ਤੇ 200 ਦਾਣੇ ਉਹ ਵੀ ਬੰਦ ਕਰਤੇ। ਉਹ ਵੀ ਪੰਸ਼ੇਰੀ ਇੱਕ ਦਿੰਦੇ ਨੇ 6 ਮਹੀਨਿਆਂ ਬਾਅਦ। ਜਿਹੜਾ ਸਰਕਾਰ ਬੰਨੀ ਆਉਂਦਾ ਸੀ, ਜਿਹੜਾ ਸਰਕਾਰ ਕੰਨੀ ਆਉਂਦਾ ਸੀ ਆ ਸਾਨੂੰ ਦਾਣਾ ਫੱਕਾ ਦਿੰਦੇ ਤੇ ਆ ਗਰੀਬਾਂ ਨੂੰ ਉਹ ਵੀ ਬੰਦ ਕਰਤੇ। ਇਹ ਤਾਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਦਾ ਕਰ ਦਿਆਂਗੇ, ਘਰ ਘਰ ਦਾਲ ਪਹੁੰਚਦੀ ਕਰ ਦਿਆਂਗੇ। ਸਕੀਮ ਬਦਲ ਰਹੇ ਆ। ਦਾਲ ਨਹੀਂ ਦਿੱਤੀ, ਕੋਈ ਦਾਲ ਨਹੀਂ, ਕੋਈ ਆਟਾ ਨਹੀਂ। ਦੇਖ ਪਹਿਲਾਂ 750 ਰੁਪਇਆ ਪਿਲਸਣ ਦਾ ਸੀ, ਕਿੰਨੀ ਕਰ ਗਿਆ ਸੀ 1500। ਇਹ ਕਹਿੰਦਾ ਸੀ ਮੈਂ 2500 ਦੇਉਂ ਨਾ, 2500 ਉਹੀ 1500 ਉਹਦੇ ਉਹੀ 1500 ਹਾਂ। ਅਫਸੋਸ ਹੁੰਦਾ ਵੀ ਇੰਨੀ ਵੱਡੀ ਪੱਧਰ ਤੇ ਲੋਕ ਇਹਨਾਂ ਦੇ ਮੰਤਰੀ ਜਿਤਾਤੇ, ਐਮਐਲਏ ਜਿਤਾਤੇ ਤੇ ਅੱਜ ਫੇਰ ਅਸੀਂ ਪਰ ਇਹਨੇ ਤਾਂ ਕਰਿਆ ਨਹੀਂ ਕੱਖ। ਭਗਵਾਨ ਸਿੰਘ ਨੇ ਕੁਛ ਨਹੀਂ ਕਰਿਆ। ਭਗਵੰਤ ਮਾਨ ਨੇ ਕੋਈ ਖਾਸ ਜਾਣੀ ਬੋਲਣ ਜਾਣਦਾ ਸੀ, ਬੋਲ ਬਾਲ ਕੇ ਲੋਕਾਂ ਨੂੰ ਮਗਰ ਬੁਲਾਇਆ ਕੇ ਵੋਟਾਂ ਜ਼ਰੂਰ ਲੈ ਗਏ। 5 ਕਿਲੋ ਜੀ ਦੀ ਕਰਤੀ ਕਣਕ। ਜੇ 4 ਦੀਆਂ ਦਾ ਸਿੰਘਾਂ ਦਾ 20 ਕਿਲੋ ਆਊ, 20 ਕਿਲੋ ਨਾਲ ਕੀ ਮਹੀਨੇ ਬਾਅਦ ਮਿਲਦੀ ਹੈ 5 ਕਿਲੋ? 6 ਮਹੀਨਿਆਂ ਬਾਅਦ ਦਿੰਦੇ ਨੇ। ਉਹ ਨਸ਼ੇ ਹੀ ਤੁਹਾਨੂੰ ਨਸ਼ੇ ਵਾਲੀ ਦੇਖਣਗੇ ਤੁਹਾਨੂੰ ਸਾਰੇ। ਸਾਡੇ ਨੂੰ ਪਤਾ ਹੀ ਹੈ। ਆਹ ਜੀ ਮੁੱਕਦੇ ਪਏ ਨੇ, ਬਣਾਓ ਵੀਡੀਓ। ਹਠੂਰ ਪਿੰਡਾ ਕੀ ਖਾਦਾ ਕੀ ਆ ਤੈਂ? ਦਾਰੂ ਪੀਤੀ ਆ ਤੇ ਤੂੰ ਵੇਚਾ ਪਿਸ਼ਾਬ ਕਰੀ ਜਾਂਦਾ ਬੈਠਾ ਇੱਥੇ ਲੋਕਾਂ ਕੋਲੇ ਕਹਿੰਦੇ ਹੈ। ਅੱਗੇ ਤੁਰ ਜਾਂਦੇ, ਕੋਈ ਸਾਡਾ ਸਵਾਲ ਤਾਂ ਠਾਉਂਦੇ ਹੀ ਨਹੀਂ। ਕੀ ਸਵਾਲ ਨੇ? ਚਲੋ ਅੱਜ ਚੱਕ ਦਿਓ ਇੱਥੇ ਆਪਾਂ। ਕੀ ਆ ਪਹੁੰਚ ਹੀ ਆਏ ਬਾਜ। ਮਜ਼ਦੂਰੀ ਦਾ ਸਵਾਲ ਆ, ਕਿੰਨੇ ਲੀਡਰ ਹੋ ਕੇ ਜੰਮਿਆ ਕਿ ਮਰ ਵੀ ਗਏ, ਰਾਜ ਵੀ ਕਰਕੇ ਤੇ ਪਰ ਕਿਸੇ ਨੇ ਨਹੀਂ ਕਿਹਾ ਵੀ ਇਹਨਾਂ ਦੀ ਮਜ਼ਦੂਰੀ ਬਾਰੇ ਸੋਚੀਏ। ਹੁਣ ਵੀ ਮੰਤਰੀ ਬਥੇਰੇ ਨੇ, ਸਾਡੀ ਕੌਮ ਦੇ ਮੰਤਰੀ ਬਥੇਰੇ ਨੇ, ਉਹਨਾਂ ਨੇ ਵੀ ਸਾਡੇ ਲਈ ਬਿਆਨ ਦਿੱਤਾ ਵੀ ਹਾਂ ਭਾਈ ਤੁਹਾਨੂੰ ਕੀ ਦੁੱਖ ਆ। ਮੁੱਖ ਮੰਤਰੀ ਕਿਹੜਾ ਚੰਗਾ ਲੱਗਦਾ? ਮੁੱਖ ਮੰਤਰੀ ਦਾ ਕੋਈ ਬਣਦੇ ਜੀ, ਸਾਰੇ ਇੱਕੋ ਹੀ ਹੁੰਦੇ ਨੇ। ਅੱਜ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਕਵਰੇਜ ਆ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ ਤੇ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇੱਕ ਤਹਈਆ ਕੀਤਾ, ਇੱਕ ਕੋਸ਼ਿਸ਼ ਕੀਤੀ ਆ ਕਿ ਅਸੀਂ ਉਹਨਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਿਕਲੀਏ ਜਿਹੜੇ ਪਿੰਡ ਦੇ ਵਿੱਚੋਂ ਪੰਜਾਬ ਦੇ ਲੀਡਰ ਵੋਟਾਂ ਮੰਗਦੇ ਨੇ। ਇਲੈਕਸ਼ਨਾਂ ਦੇ ਵੇਲੇ ਉਹ ਲੋਕ ਇਹਨਾਂ ਨੂੰ ਯਾਦ ਆਉਂਦੇ ਨੇ, ਪਰ ਇਲੈਕਸ਼ਨਾਂ ਤੋਂ ਬਾਅਦ ਮੰਤਰੀ ਬਣਦਿਆਂ ਹੀ, ਐਮਪੀ ਬਣਦਿਆਂ, ਐਮਐਲਏ ਬਣਦਿਆਂ ਹੀ ਇਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਸੱਥ ਆ। ਇਸ ਸੱਥ ਦੇ ਵਿੱਚ ਅਕਸਰ ਜਿਹੜੇ ਕਿ ਬਜ਼ੁਰਗ ਨੇ ਉਹ ਬੈਠੇ ਹੁੰਦੇ ਨੇ ਤੇ ਇਹਨਾਂ ਸੱਥਾਂ ਦੇ ਥੱਲੇ, ਇਹਨਾਂ ਬੋੜਾਂ ਦੇ ਥੱਲੇ ਜਿਹੜੀ ਰਾਜਨੀਤੀ ਚੱਲਦੀ ਆ ਜਾਂ ਜਿਹੜੇ ਪਾਰਟੀਆਂ ਦੀਆਂ ਗੱਲਾਂ ਚੱਲਦੀਆਂ ਨੇ, ਤਾਂ ਇੱਥੋਂ ਹੀ ਜਿਹੜੇ ਕਿ ਮੰਤਰੀ ਸੰਤਰੀ ਜਿਹੜੇ ਲੀਡਰਸ਼ਿਪ ਹੁੰਦੀ ਹੈਗੀ ਉਹ ਪੈਦਾ ਹੁੰਦੀ ਆ। ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਕਿ ਆਮ ਲੋਕ ਨੇ ਉਹੀ ਸਰਪੰਚ ਚੁਣਦੇ ਨੇ ਤੇ ਉਹੀ ਮੰਤਰੀ ਚੁਣਦੇ ਨੇ ਤੇ ਉਹੀ ਐਮਐਲਏ ਵਗੈਰਾ ਚੁਣਦੇ ਨੇ ਤੇ ਉਹੀ ਮੁੱਖ ਮੰਤਰੀ ਤੱਕ ਦੀ ਜਿਹੜੀ ਕਿ ਚੋਣ ਕਰਦੇ ਨੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨੇ। ਤਾਂ ਸਾਡੇ ਨਾਲ ਅੱਜ ਇਸ ਪਿੰਡ ਦੇ ਲੋਕ ਜਿਹੜੇ ਮੌਜੂਦ ਰਹਿਣਗੇ। ਪਿੰਡ ਸੰਘੇੜਿਆ ਪਿੰਡ ਆ, ਜ਼ਿਲ੍ਹਾ ਬਰਨਾਲਾ ਦਾ। ਤਾਂ ਕਾਫੀ ਵੱਡਾ ਪਿੰਡ ਆ ਬਾਈ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ? 2.5 ਸਾਲ ਬੀਤ ਚੁੱਕੇ ਆ ਬਈ। ਬਦਲਿਆ ਤਾਂ ਹੈਗਾ ਗਾ, ਇਹਦਾ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ ਬੇਰੁਜ਼ਗਾਰ ਕਰਨੀ ਬਈ। ਬੰਦੇ ਇੰਨੇ ਪੜ੍ਹੇ ਲਿਖੇ, ਕਿਸੇ ਦੀ M.Com ਕਰੀ ਪਈ ਹੈ, ਕਿਸੇ ਦੀ B.Com ਕਰੀ ਪਈ ਹੈ, ਕੋਈ +2 ਹੈਗਾ, ਮਤਲਬ ਕੋਈ ਵੀ ਆਏ ਨਹੀਂ ਹੈਗਾ ਵੀ ਨੌਕਰੀ ਮਿਲ ਜੂਗੀ। ਫਿਰ ਕੀ ਕਰੀਏ, ਬੰਦਾ ਕਰੇ ਕੀ? ਦਿਹਾੜੀਆਂ ਰਹਿ ਗਈਆਂ ਬਸ ਬਈ, ਉਹ ਵੀ ਨਹੀਂ ਮਿਲ ਰਹੀਆਂ। ਹੁਣ ਬੰਦਾ ਕਰੂ ਕੀ ਬਈ? ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੈਂ +2 ਕਰਿਆ ਜੀ। +2 ਕਰੀ? ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ ਹਰ ਇੱਕ ਨੂੰ ਰੁਜ਼ਗਾਰ ਦੇਵਾਂਗੇ, ਹਰ ਇੱਕ ਘਰ ਤੱਕ ਨੌਕਰੀ ਪਹੁੰਚਾਵਾਂਗੇ, ਕੋਈ ਇੱਦਾਂ ਦਾ ਹੋਇਆ? ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ ਨਹੀਂ ਹੋਇਆ ਜੀ। ਇਹਦਾ ਗੁਜ਼ਾਰੇ ਕਿਵੇਂ ਹੁੰਦੇ ਨੇ ਘਰਾਂ ਦੇ, ਪਰਿਵਾਰਾਂ ਦੇ? ਗੁਜ਼ਾਰੇ ਸਰ ਕਰਨੇ ਪੈਂਦੇ ਆ ਜੀ, ਔਖੇ ਜੀ। ਹੁਣ ਬੰਦਾ ਕਰੂਗੀ ਜੀ। ਹੁਣ ਦੇਖੋ ਜੀ, ਹੁਣ ਸਾਰਾ ਕੁਝ ਰਾਸ਼ਨ ਪਾਣੀ ਮਹਿੰਗਾ ਹੋ ਗਿਆ।
ਮਹਿੰਗਾਈ ਪੂਰੀ ਵੱਧ ਗਈ ਜੀ, ਹੁਣ ਬੰਦਾ ਕਰੂ ਕੀ। ਤੁਸੀਂ ਬਜ਼ੁਰਗੋ ਉਮਰਾਂ ਹੰਢਾਲੀਆਂ ਇਹਨਾਂ ਬੋੜਾਂ ਦੇ ਥੱਲੇ ਬੈਠ ਕੇ ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਇਹ ਮਾਹੌਲ ਨੂੰ, ਪੂਰਾ ਮਾਹੌਲ ਜਿਹੜਾ ਇਸ ਉਹਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ। ਕਿਉਂ ਮਹਿੰਗਾਈ ਹੈ, ਵੱਧਦਾ ਘੱਟ ਹੈ, ਆਉਂਦਾ ਕੁਛ ਨਹੀਂ ਹੈਗਾ। ਹਰੇਕ ਚੀਜ਼, ਕੱਪੜਾ ਉਦੋਂ ਮਹਿੰਗਾ ਹੈ, ਗੁੜ ਚਾਹ ਉਦੋਂ ਮਹਿੰਗਾ ਹੈ, ਸਾਥੀ ਦਾ ਕੋਈ ਚੀਜ਼ ਹੈ ਹੀ ਨਹੀਂ। ਅੱਛਾ, ਹਰੇਕ ਚੀਜ਼ 'ਤੇ ਜਣੀ ਜ਼ਿਆਦਾ ਮਾਰ ਪੈਂਦੀ ਹੈ। ਖਾਣ ਪਾਣ ਦੁਨੀਆ ਕਰਦੀ ਹੈ, ਟੱਕਰਾਂ ਮਾਰਦੀ ਹੈ ਦਿਨ ਪਰ ਰਾਤ, ਕੋਈ ਬਾਕੀ ਨਹੀਂ ਛੱਡਦੀ ਕਮਾਈ ਦੀ, ਪਰ ਲੜ ਇਹ ਨਹੀਂ ਲੱਗ ਰਿਹਾ। ਇੱਥੇ ਬੈਠਦੇ ਹੋ, ਇੱਥੋਂ ਦੀ ਰੂਟਰ ਵਾਜਦੇ ਲੰਘਦੇ ਹੋਣੇ, ਗੱਡੀਆਂ ਦੇ ਮੰਤਰੀ ਸੰਤਰੀ ਲੰਘਦੇ ਹੋਣੇ, ਕਿਸੇ ਨੇ ਪੁੱਛਿਆ ਨਹੀਂ ਹਾਲ? ਨਾ ਕਿਸੇ ਨੇ ਨਹੀਂ ਪੁੱਛਿਆ ਖੜ ਕੇ। ਹਾਂਜੀ, ਉਹਦਾ ਹੂਟਰ ਮਾਰ ਕੇ ਲੰਘ ਜਾਂਦੇ ਨੇ, ਉਹਨਾਂ ਨੇ ਕੀ ਹਾਲ ਪੁੱਛਣਾ। ਉਹ ਖੜਦੇ ਹੀ ਨਹੀਂ ਇੱਥੇ, ਖੜਦੇ ਨਹੀਂ। ਇਹ ਗਰੀਬ ਦਾ ਕੋਈ ਪੁੱਛਦਾ ਹੀ ਨਹੀਂ। ਅੱਛਾ, ਗਰੀਬ ਦਾ ਕੌਣ ਪੁੱਛਦਾ? ਸਾਡੇ ਕੀਲੇ ਗੱਡੇ ਪਏ ਨੇ ਖੇਤਾਂ 'ਚ, ਹਾਂ ਸਾਨੂੰ ਕੋਈ ਪਾਣੀ ਨਹੀਂ ਦੇ ਰਿਹਾ, ਕੋਈ ਮੋਟਰ ਨਹੀਂ ਦੇ ਰਿਹਾ, ਹਾਂ ਬਈ ਬੰਦ ਹੈ। ਹਾਂ ਜਿਹੜਾ ਕੋਈ ਦਾਣਾ ਫੱਕਾ ਦਿੰਦੇ ਤੇ 200 ਦਾਣੇ, ਹਾਂ ਉਹ ਵੀ ਬੰਦ ਕਰਤੇ। ਉਹ ਵੀ ਪੰਛੇਰੀ ਇੱਕ ਦਿੰਦੇ ਨੇ 6 ਮਹੀਨਿਆਂ ਬਾਅਦ। ਜਿਹੜਾ ਸਰਕਾਰ ਬੰਨੀ ਆਉਂਦਾ ਸੀ, ਜਿਹੜਾ ਸਰਕਾਰ ਕੰਨਿਓ ਆਉਂਦਾ ਸੀ ਆ, ਸਾਨੂੰ ਦਾਣਾ ਫੱਕਾ ਦਿੰਦੇ ਤੇ ਹਾਂ ਆ ਗਰੀਬਾਂ ਨੂੰ, ਹਾਂ ਉਹ ਵੀ ਬੰਦ ਕਰਤੇ। ਹਾਂ ਕਿਹਦੀ ਸਰਕਾਰ ਚੰਗੀ ਮੰਨਦੇ ਸੀ? ਜਿਹੜੀਆਂ ਹੁਣ ਸਰਕਾਰਾਂ ਦੇਖੋ ਜੀ, ਸਾਡਾ ਅਨਪੜ੍ਹ ਹੈ, ਕਿਹੜੀ ਸਰਕਾਰ ਹੈ, ਕੌਣ ਆਉਂਦਾ, ਸਾਨੂੰ ਤਾਂ ਤੁਹਾਡੇ ਵਰਗੇ ਦੱਸ ਕੇ ਜਾਂਦੇ। ਜਿਵੇਂ ਮੁੱਖ ਮੰਤਰੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਰਹੇ ਨੇ, ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ। ਬਈ ਇਹ ਹੁਣ ਸਰਦਾਰ ਜੀ ਸਾਨੂੰ ਨਹੀਂ ਉਹਨਾਂ ਰੱਬ ਲੋ ਮਿਲਣੇ, ਸਾਨੂੰ ਕੋਈ ਪੁੱਛਦਾ ਨਹੀਂ। ਵੋਟਾਂ ਲੈ ਕੇ ਬਸ ਬਹੁਤ ਵੀਟ ਜਾਂਦੇ ਨੇ, ਕੋਈ ਨਹੀਂ ਮਗਰੋਂ ਪੁੱਛਦਾ। ਅੱਛਾ, ਮਾਨ ਸਿੰਘ ਨੇ ਕੀ ਅਸੀਂ ਸੋਟੋ ਡਰਦੇ ਹੀ ਭਾਵੇਂ ਕਹਿ ਦਈਏ। ਹਾਂਜੀ ਹਾਂਜੀ, ਤੁਸੀਂ ਦੱਸੋ। ਭਗਵਾਨ ਸਿੰਘ ਨੇ ਕੁਛ ਨਹੀਂ ਕਰਿਆ। ਭਗਵੰਤ ਮਾਨ ਨੇ ਹਾਂ ਕੋਈ ਖਾਸ ਜਾਣੀ ਬੋਲਣ ਜਾਣਦਾ ਸੀ, ਬੋਲ ਬਾਲ ਕੇ ਲੋਕਾਂ ਨੂੰ ਮਗਰ ਬੜਿਆ ਕੇ ਹਾਂ ਵੋਟਾਂ ਜ਼ਰੂਰ ਲੈ ਗਿਆ। ਅੱਛਾ, ਵੋਟਾਂ ਸਾਰੇ ਪਿੰਡ ਨੇ ਮੱਠ ਕੇ ਪਾਈਆਂ ਨੇ ਖੜ ਕੇ, ਬਠੂਣੀਆਂ ਵੋਟਾਂ ਹੋ ਗਈਆਂ ਜੀ। ਉਹਨਾਂ ਨੂੰ ਬੋਲਣਾ ਚੱਲਣਾ ਕਵਿਛਰੀ ਕਰਦੇ ਹੁੰਦੇ, ਕਹਿੰਦੇ ਬੋਲਣਾ ਚੱਲਣਾ ਬਹੁਤ ਜ਼ਿਆਦਾ ਆਉਂਦਾ। ਥੋੜਾ ਜਿਹਾ ਇਸ ਵੇਲੇ 'ਚ ਲੋਕਾਂ ਬਹਿ ਕੇ ਵੀ ਬੰਦਾ ਚੰਗਾ ਹੈ, ਬੰਦਾ ਚੰਗਾ ਉਹਦੇ ਨੂੰ ਹੋਣ ਲੱਗ ਗਿਆ। ਚਾਹੇ ਵੋਟਾਂ ਸਾਲੂ ਨੂੰ ਮੱਠ ਕੇ ਪਾਈਆਂ ਨੇ ਸਾਰੇ ਪਿੰਡ। ਹਾਂਜੀ, ਜਿਨ੍ਹਾਂ ਦੇ ਕੱਟੇ ਹੋਏ ਨੇ ਰਾਸ਼ਨ ਕਾਰਡ, ਉਹ ਉੱਡੂ ਰੋਂਦੇ ਨੇ, ਜਿਨ੍ਹਾਂ ਨੂੰ ਉਹ ਉੱਡੂ ਰੋਂਦੇ ਨੇ, ਜਿਨ੍ਹਾਂ ਦੇ ਚੱਲਦੇ ਹੀ ਨੇ। 5 ਕਿਲੋ ਹਾਂਜੀ ਹਾਂਜੀ, 5 ਕਿਲੋ ਜੀ ਦੀ ਕਰਤੀ ਕਣਕ। ਜੇ 4 ਜੀਆਂ ਦਾ ਰਾਸ਼ਨ ਕਾਰਡ 20 ਕਿਲੋ ਆਊ, 20 ਕਿਲੋ ਨਾਲ ਕੀ ਮਹੀਨੇ ਬਾਅਦ ਮਿਲਦੀ ਹੈ 5 ਕਿਲੋ? 6 ਮਹੀਨਿਆਂ ਬਾਅਦ ਦਿੰਦੇ ਨੇ। 6 ਮਹੀਨਿਆਂ ਬਾਅਦ? ਹਾਂ, ਅੱਛਾ, 5 ਕਿਲੋ ਨਾਲ ਦੇਖ ਲਓ ਵੇਖੀ। 5 ਕਿਲੋ ਦਾ ਪਹਿਲਾਂ ਹੈਗੀ ਸੀ 30 ਕਿਲੋ ਜੀ ਦੀ, ਅਸੀਂ ਆਉਣੇ ਆ ਤੁਹਾਡੇ ਕੋਲ, ਪੁੱਛਦੇ ਆ ਪਹਿਲਾਂ 30 ਕਿਲੋ ਜੀ ਦੀ ਸੀ। ਹਾਂਜੀ, ਹੁਣ ਇਹ 21 ਵਾਰੀ 5 ਕਿਲੋ ਮਿਲੀ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਚੱਲਦੇ ਨੇ। ਮੇਰੇ ਕੋਲ ਰਾਸ਼ਨ ਕਾਰਡ ਕੱਟੇ ਨੂੰ 4 ਸਾਲ ਹੋ ਗਏ। 4 ਸਾਲ ਹੋ ਗਏ। ਹਾਂ, ਮੁੜ ਕੇ ਕਿਸੇ ਨੇ ਪੁੱਛੇ ਨਹੀਂ ਕਿਸੇ ਨੇ। ਨਾ, ਇਹ ਤਾਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਦਾ ਕਰ ਦਾਂਗੇ, ਘਰ ਘਰ ਦਾਲ ਪਹੁੰਚਦੀ ਕਰ ਦਾਂਗੇ, ਸਕੀਮ ਬਦਲ ਰਹੇ ਆ। ਦਾਲ ਨਹੀਂ ਦਿੱਤੀ, ਕੋਈ ਦਾਲ ਨਹੀਂ, ਕੋਈ ਆਟਾ ਨਹੀਂ। ਦੇਖ, ਪਹਿਲਾਂ 750 ਰੁਪਇਆ ਪਿਲਸਣ ਦਾ ਸੀ, ਕਿੰਨੀ ਕਰ ਗਿਆ ਸੀ 1500। ਇਹ ਕਹਿੰਦੀ ਮੈਂ 2500 ਦੇਉਂ ਨਾ, 2500 ਉਹੀ 1500 ਹੈ ਉਹਦੇ ਵਾਲਾ, ਉਹੀ 1500 ਹੈ। ਹਾਂ। ਅਫਸੋਸ ਹੁੰਦਾ ਵੀ ਇੰਨੀ ਵੱਡੀ ਪੱਧਰ ਤੇ ਲੋਕ ਇਹਨਾਂ ਦੇ ਮੰਤਰੀ ਜਿਤਾਤੇ, ਐਮਐਲਏ ਜਿਤਾਤੇ, ਤੇ ਅੱਜ ਫੇਰ ਅਸੀਂ ਪਰ ਇਹਨੇ ਤਾਂ ਕਰਿਆ ਨਹੀਂ ਕੱਖ। ਗਰੀਬ ਬਾਰੇ ਤਾਂ ਨਹੀਂ ਸੋਚਿਆ ਨਹੀਂ ਕੁਝ ਵੀ। ਤਕੜਿਆਂ ਤੇ ਭਈ ਕੁਝ ਕਰੀ ਜਾਵੇ। ਤਕੜੇ ਦਾ ਤਾਂ ਹਰੇਕ ਕਰ ਦਿੰਦਾ, ਹਾਂਜੀ, ਗਰੀਬਾਂ ਲਈ ਕਰਨਾ ਔਖਾ ਹੈਗਾ। ਇਹਨੇ ਕੋਈ ਇੰਨਾ ਦੀ ਹੇਜ ਹੈ ਜਿੰਨਾ ਵਿਹੜੇ ਵਾਲੇ ਨੇ ਸਾਰੇ ਇਹ। ਅੱਛਾ, ਵਿਹੜੇ ਦੇ ਵਿੱਚ ਗਰੀਬ ਆਦਮੀ ਟੱਕਰਾਂ ਦਿਨ ਪੁਲਾਟ ਮਾਰਦੇ ਨੇ। ਤੁਹਾਨੂੰ ਟੱਕਰਾਂ। ਘਰੇ ਗੱਲਾਂ ਚੱਲਦੀਆਂ ਹੋਣੀਆਂ ਬੁੜੀਆਂ ਮਾਈਆਂ ਦੇ ਨਾਲ, ਜਿਹੜਾ 1000 ਰੁਪਿਆ ਸੀ। ਮਾਈਆਂ ਦੇ ਨਾਲ ਗੱਲਾਂ ਤਾਂ ਚੱਲਦੀਆਂ ਨੇ, ਉਹੀ ਤੁਹਾਨੂੰ ਕਹੀ ਦੇਣਾ। ਭਗਵੰਤ ਮਾਨ ਨੇ ਕਿਹਾ ਵੀ ਮੈਂ ਤੁਹਾਨੂੰ 1000 ਰੁਪਇਆ ਭੇਜੂ। ਉਹਨਾਂ ਗੱਲਾਂ ਨੂੰ 3 ਸਾਲ ਹੋ ਗਏ। ਅੱਛਾ, ਨਾ ਕੋਈ ਪੈਸਾ ਤੋਰਿਆ। ਉਹ ਸਗਾ ਅਗਲਾ ਵੀ ਸਾਡਾ ਨਾਜ ਉਹ ਵੀ ਕੱਟੀ ਜਾਂਦੇ ਨੇ। ਅਸੀਂ ਕੀ ਕਰਾਂਗੇ? ਹਾਂਜੀ ਹਾਂਜੀ, ਬਜ਼ੁਰਗੋ ਦੱਸੋ। ਮੈਨੂੰ ਲੱਗਦਾ ਆ ਕੀ ਤੁਹਾਡੇ ਬੱਚੀ ਸੱਟ ਆ? ਹਾਂਜੀ, ਹਾਂ, ਇਹ ਚੂੜਾ ਚਾਲ
ਹੈ ਹਾਂ ਤੁਹਾਡੇ ਸੱਟ ਲੱਗ ਗਈ ਆ ਤੇ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ? ਕੌਣ ਕੌਣ ਨੇ ਘਰੇ? ਘਰੇ ਦੇ ਮੁੰਡੇ ਦੇ ਦੋ ਹਾਂਜੀ ਉਹ ਅੱਡ ਨੇ ਗਏ। ਅੱਛਾ ਮੇਰਾ ਹਰ ਕੇ ਰੋਟੀ ਨੂੰ ਕੋਈ ਦਿੰਦਾ ਹੈ ਹਾਂ ਤੇ ਕੁੜੀ ਰੱਖੀ ਜਾਵੇ ਆਦੀ ਰੋਟੀ ਉਹ ਦਿੰਦੀ ਹੈ। ਉਹ ਰੋਟੀ ਦਿੰਦੀ ਹੈ। ਹਾਂ ਉਹ 3 ਸਾਲ ਹੋ ਗਏ ਕੁਛ ਨਹੀਂ ਮਿਲਦਾ ਹੈਗਾ ਮਿਲਦਾ ਨਹੀਂ ਕੁਛ? ਨਾ ਕਿਸੇ ਸਰਕਾਰੀ ਦਰਬਾਰੇ ਜਾਂ ਕਿਸੇ ਐਮਐਲਏ? ਪਹਿਲਾਂ ਮਿਲਦੀ ਸੀਗੀ ਤੇ ਹੁਣ ਜਮਾ ਰਾਸ਼ਨ ਕਾਰਡ ਕੱਟਤਾ ਕਿਹੜੀ ਸਰਕਾਰ ਵੇਲੇ ਮਿਲਦੀ ਰਹੀ ਆ? ਤੇ ਬਾਦਲ ਸਰਕਾਰ ਦੀ ਹਾਂਜੀ ਚਲਾਇਤਾ ਬਾਦਲ ਸਰਕਾਰ ਵੇਲੇ ਦਿਹਾੜੇ ਲੀਲੇ ਕਾਰਡ ਬਣੇ ਵੇ ਉਦੋਂ ਮਿਲਦੇ ਉਹ ਲੀਲੇ ਕਾਰਡ ਬਣੇ ਹੋਏ ਨੇ ਸਾਡੇ ਉਹ ਕੱਟਦੇ ਸਮਝ ਆ ਕੱਟ ਤੇ ਉਹ ਹਾਂ ਉਹ ਮਿਲਦੀ ਨਹੀਂ ਹੁਣ ਤਾਂ ਨਸ਼ੇ ਵਾਲੇ ਵਧੇ ਪਏ ਆ ਦੇਖੋ ਕੀ ਹਾਲ ਨੇ ਨਸ਼ਿਆਂ ਦੇ ਇਹ ਆ ਦੇ ਲਾ ਛੋਟੇ ਮੁੰਡੇ ਸਾਡੇ ਪੁੰਨੇ ਪੈ ਨੇ ਕਿੰਨਾ ਕਾ ਨਸ਼ਾ ਕਿੰਨਾ ਕਾ ਸੱਚ ਇੱਥੇ ਬਥੇਰਾ ਨਸ਼ਾ ਜੀ ਹੈ ਨਸ਼ਾ ਇਸ ਪਿੰਡ 'ਚ? ਹੁਣ ਨਸ਼ੇ ਹੀ ਤੁਹਾਨੂੰ ਨਸ਼ੇ ਵਾਲੀ ਦੇਖਣਗੇ ਤੁਹਾਨੂੰ ਸਾਰੇ ਸਾਡੇ ਨੂੰ ਪਤਾ ਹੀ ਹੈ ਇੱਥੇ ਆਹ ਦੇਖੋ ਕਿਵੇਂ ਪਏ ਨੇ ਬਣਾਓ ਵੀਡੀਓ ਜੀ ਆਦੇ ਪਿਸ਼ਾਬ ਵੀ ਕਰੀ ਜਾਂਦੇ ਇਹ ਕੋਈ ਇਹ ਬਜ਼ੁਰਗ ਨੂੰ ਮੌਰੇ ਕਰਿਆ ਮੌਰੇ ਕਰ ਲਾ ਮੈਂ ਹੱਥ ਦੇ ਉੱਤੇ ਪਿਸ਼ਾਬ ਕਰੀ ਜਾਂਦਾ ਕਿਹੜਾ ਪਿੰਡ ਆ ਤੇਰਾ ਬਈ? ਹੈ ਹਠੂਰ ਪਿੰਡ ਆ? ਕੀ ਖਾਦਾ ਕੀ ਆ ਤੈਂ? ਦਾਰੂ ਪੀਤੀ ਆ? ਹਠੂਰ ਤਾਂ ਦੂਰ ਹੀ ਬਹੁਤ ਆ ਇੱਥੋਂ, ਜਾਏਗਾ ਕਿਵੇਂ? ਕੋਈ ਗੱਲ ਨਹੀਂ ਭਾਈ ਮੈਂ ਵਿਆਹ ਹੋਇਆ ਇੱਥੇ ਕਿੱਥੇ? ਇੱਥੇ ਮੈਂ ਤਾਂ ਕਰਨਾ ਮਨ ਇੱਥੇ ਮੇਰਾ ਮੁੰਡਾ ਵਾ ਅੱਛਾ ਇਹ ਮਨ ਤੇ ਤੂੰ ਵਿੱਚ ਆ ਪਿਸ਼ਾਬ ਕਰੀ ਜਾਂਦਾ ਬੈਠਾ ਇੱਥੇ ਲੋਕਾਂ ਕੋਲੇ ਕੋਈ ਕਹਿੰਦੇ ਗੱਲ ਨਹੀਂ ਹੈ? ਇਹ ਮੇਰੇ ਮਨ ਮੁੰਡਾ ਜੀ ਦਾ ਮੁੰਡਾ ਨਾ ਤਾਂ ਇਹ ਤਸਵੀਰ ਆ ਪੰਜਾਬ ਦੀ, ਅਸੀਂ ਤੁਹਾਡੇ ਨਾਲ ਇਸ ਇੱਕ ਪਿੰਡ ਦੀ ਸਾਂਝੀ ਕਰ ਰਹੇ ਹਾਂ ਤਸਵੀਰ। ਤਾਂ ਤੁਸੀਂ ਦੇਖੋ ਕਿ ਜੋ ਇੱਥੋਂ ਦੇ ਲੋਕ ਨੇ ਜਾਂ ਜਿਹੜੇ ਇੱਥੇ ਸੱਥਾਂ ਦੇ ਵਿੱਚ ਬੈਠਦੇ ਨੇ। ਬਾਬੇ ਠੀਕ ਹੋ? ਸਿਹਤ ਠੀਕ ਆ ਤੁਹਾਡੀ? ਠੀਕ ਆ ਭਾਈ, ਹੁਣ ਤਾਂ ਠੀਕ ਹੈ। ਹੁਣ ਤਾਂ ਉਮਰ ਮੇਰੀ 85 ਸਾਲ ਦੀ ਹੋ ਗਈ ਅੱਛਾ ਤੇ ਹੁਣ ਤਾਂ ਤੂੰ ਐਸਿਆ ਬੈਠੇ ਖੜੇ ਜਿਹੜਾ ਹੈਗੇ ਘੰਟਾ 2 ਘੰਟਾ ਹੁਣ ਤਾਂ ਉਹੀ ਚੀਜ਼ ਕੇ ਬਸ ਆ, ਨਹੀਂ ਤਾਂ ਕੋਈ ਪੁੱਛਦਾ ਨਹੀਂ ਕਿਸੇ ਨੂੰ। ਆਪਦੇ ਬੱਚੇ ਵੀ ਪਰਿਵਾਰ ਦੇ ਭੈਣ ਦੇ ਉਹ ਵੀ ਨਹੀਂ ਸਮਝਦੇ, ਕੋਈ ਨਹੀਂ ਪੁੱਛਦਾ? ਕੋਈ ਨਹੀਂ ਪੁੱਛਦਾ। ਆ ਚੀਜ਼ ਹੈ ਉਹ ਵੀ ਬਸ ਜੀ ਆਪੋ ਆਪਣੇ ਸਰਦਾਰ ਹੈ, ਸਤਿ ਸ੍ਰੀ ਅਕਾਲ ਹੈ। ਨਹੀਂ ਤਾਂ ਪਰਮਾਤਮਾ ਜਿੰਨਾ ਚਿਰ ਹੁਣ ਤਾਂ ਇਹ ਕਹਿੰਦੇ ਵੀ ਜੇ ਘੰਟਾ ਘੜੀ ਆਥਣ ਸਵੇਰ ਜੇ ਖਹਿੜਾ ਛੱਡ ਜੇ ਤਾਂ ਰੱਬ ਉਹ ਠੀਕ ਹੈ। ਤਾਂ ਇਹ ਤਸਵੀਰ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਬਈ ਨਸ਼ਾ ਕਿੰਨਾ ਕੁ ਇੱਥੇ ਨੌਜਵਾਨ ਨੂੰ ਨਸ਼ਾ ਕਿੰਨਾ ਕੁ ਇਸ ਪਿੰਡ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਨਸ਼ਾ? ਬਹੁਤ ਨਸ਼ਾ ਚੱਲਦਾ ਜੀ ਇੱਥੇ ਪਿੰਡਾਂ 'ਚ ਸਾਰਾ ਕੋਈ ਚੋਰੀ ਚਕਾਰੀ ਦਾ ਤੇਰੀਆਂ ਚੋਰੀਆਂ ਟੱਪੇ ਹੁੰਦੇ ਜੀ। ਕਿਸੇ ਤੱਕ ਕੋਈ ਪਹੁੰਚ ਕਰੀ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਵੀ ਭਾਈ ਸਾਡੇ ਪਿੰਡ ਦੇ ਆਹ ਹਾਲ ਨੇ, ਐਦਾਂ ਦਾ ਕੋਈ ਉਹ? ਬਥੇਰੇ ਜਾਂਦੇ ਜੀ। ਹਾਂ ਫਿਰ ਸੁਣਦਾ ਕੋਈ? ਬਥੇਰੇ ਜਾਂਦੇ, ਕਿਹੜਾ ਸੁਣਦਾ? ਕੋਈ ਨਹੀਂ ਸੁਣਦਾ ਜੀ ਕਿਸੇ ਕੋਈ ਨਹੀਂ ਸੁਣਦਾ? ਨਹੀਂ ਕੋਈ ਸੁਣਵਾਈ ਨੌਕਰੀਆਂ ਕਿੰਨੀਆਂ ਕਿ ਮਿਲ ਗਈਆਂ ਤੁਹਾਡੇ ਪਿੰਡ 'ਚ? ਕੋਈ ਨਹੀਂ ਵੀਰੇ, ਬੇਰੁਜ਼ਗਾਰੀ ਆ ਫਿਰਦੇ ਨੇ ਮੁੰਡੇ ਵਿਹਲੇ, ਪੜ੍ਹੇ ਲਿਖੇ ਨੇ ਨੌਜਵਾਨ ਨੇ। ਪਰ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ, ਜਿਹੜਾ ਸੀਗਾ ਕਹਿੰਦੇ ਕਿ ਵੱਡੇ ਵੱਡੇ ਪ੍ਰੋਗਰਾਮ ਰੱਖੇ ਗਏ, ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ, ਰੁਜ਼ਗਾਰ ਨਹੀਂ ਦਿੱਤੇ। ਬੇਰੁਜ਼ਗਾਰੀ ਆ ਜੀ, ਕੋਈ ਸਹੂਲਤ ਨਹੀਂ। ਇਹ ਸੂਏ ਨੂੰ ਕੋਈ ਚੱਟਣਾ, ਕੋਈ ਬਣਾਉਣ ਸਿਲਾਈ ਸੈਂਟਰ ਬਣਾਉਣ, ਕੁੜੀਆਂ ਕੰਮ ਕਰਨ। ਨਹੀਂ ਪਾਣੀ ਵੀ ਤਾਂ ਜ਼ਰੂਰੀ ਆ। ਜ਼ਰੂਰੀ ਹੈ, ਫਿਰ ਇਹਨਾਂ ਨੂੰ ਕੀ ਕਰਨਾ? ਪਾਣੀ ਤਾਂ ਪਹਿਲਾਂ ਵੀ ਚੱਲੀ ਜਾਂਦਾ ਸੀ, ਜਿੱਥੋਂ ਨੂੰ ਲੋੜ ਆ ਉੱਥੇ ਤੱਕ ਜਾਂਦਾ ਨਹੀਂ। ਖੇਤਾਂ ਨੂੰ ਚਾਹੀਦਾ ਸੀ, ਗਰੀਬਾਂ ਨੂੰ ਚਾਹੀਦਾ ਸੀ, ਉੱਥੇ ਤੱਕ ਪਹੁੰਚ ਨਹੀਂ ਰਿਹਾ। ਪਹੁੰਚਦਾ ਨਹੀਂ ਹੈਗਾ? ਨਹੀਂ ਜੀ। ਨਸ਼ਾ ਕਿਹੜਾ ਕਿਹੜਾ ਪਿੰਡ ਦੇ ਵਿੱਚ ਤੁਸੀਂ ਅਕਸਰ ਲੰਘਦੇ ਕਰਦੇ ਹੋਵੋਗੇ ਪਿੰਡ ਦੇ ਵਿੱਚੋਂ ਦੀ, ਗੇੜੀਆਂ ਗੁੜੀਆਂ ਦਿੰਦੇ ਹੋਵੋਗੇ ਕਈ ਵਾਰ ਕਿਸੇ ਠੱਡੇ ਤੇ ਬਹਿ ਗਏ, ਢਾਬੇ ਤੇ ਬੈਠ ਗਏ? ਕਿਹਨੂੰ ਕਹਿ ਸਕਦੇ ਆ ਜੀ? ਨਹੀਂ ਕਿਹੜਾ ਕਿਹੜਾ ਨਸ਼ਾ ਕਿਹੜਾ ਕਿਹੜਾ ਵਰਤਦੇ ਨੇ? ਨਹੀਂ ਐ ਨਹੀਂ ਸੀ ਕਹਿ ਸਕਦੇ। ਜਿਵੇਂ ਚਿੱਟਾ ਹੋ ਗਿਆ, ਸਿਗਨੇਚਰ ਹੋ ਗਏ, ਇਦਾਂ ਦਾ ਜਿਹੜਾ ਨਸ਼ਾ ਹੈਗਾ ਇਦਾਂ ਦਾ ਕਿਹੜਾ ਕਿਹੜਾ ਵਰਤਦੇ? ਨਹੀਂ ਅਸੀਂ ਐ ਨਹੀਂ ਕਹਿ ਸਕਦੇ। ਕਹਿ ਨਹੀਂ ਸਕਦੇ? ਨਹੀਂ ਕਹਿ ਸਕਦੇ। ਹੈਗੇ ਨੇ ਨਸ਼ੇ ਵਾਲੇ ਤੁਰੇ ਫਿਰਦੇ ਨੇ। ਜੇ ਕੋਈ ਕਹੂਗਾ ਜਨਾਬ ਉਹਦੇ ਗਲ ਪੈਣਗੇ ਲੋਕ, ਉਹ ਜਿਹੜੇ ਨਸ਼ੇ ਵਾਲੇ ਨੇ। ਅੱਛਾ ਉਹ ਉਹਨੂੰ ਕੁੱਟਣਗੇ, ਮਾਰਨਗੇ ਵੀ ਠੰਡਾ ਲਾਉਂ ਕਿ ਉਧਰਿਆ। ਨਹੀਂ ਨਾਂ ਧਰਨ ਦੀ ਗੱਲ ਨਹੀਂ ਕਰਦੇ, ਨਸ਼ਾ ਵਰਤਦੇ ਕੀ ਨੇ ਕੋਈ ਪਤਾ ਕੁਛ? ਬਈ ਦੱਸਣ ਦਾਰੂ ਦਾ ਆਪਾਂ ਬਹੁਤ ਪੀਂਦੀ ਆ ਦੱਸਣ ਨਾਲ। ਹੋਰ ਤਾਂ ਨਹੀਂ ਸਾਨੂੰ ਕੋਈ ਖਾਸ ਪਤਾ ਹੈਗਾ, ਕਿਉਂ ਅਸੀਂ ਦੇਖਿਆ ਨਹੀਂ ਹੈ ਕੁਛ ਨਾ। ਅਸੀਂ ਚਿੱਟੇ ਦਾ ਪਤਾ ਸਾਨੂੰ ਵੀ ਚਿੱਟਾ ਕਿਹੋ ਜਿਹਾ ਹੈਗਾ।
ਹਾਂ ਜਾਣੀ ਦਾਰੂ ਪਹਿਲਾਂ ਲੋਕ ਬਹੁਤ ਪੀਂਦੇ ਨੇ। ਤੁਹਾਡੇ ਕੀ ਹੋ ਗਿਆ, ਤੁਸੀਂ ਕਿਵੇਂ ਸੱਟ ਵੱਜ ਗਈ? ਇਹ ਡਿੱਗ ਪਈ ਸੀ। ਡਿੱਗ ਪਈ ਸੀ, ਸੱਟ ਵੱਜ ਗਈ। ਹੁਣ ਫਿਰ ਜਿਹੜਾ ਇਹ ਕਦੋਂ ਕੋ ਠੀਕ ਹੋ ਜਾਣਾ? ਉਹ ਠੀਕ ਹੀ ਆ, ਬਸ ਇਹਦਾ ਬੜਾ ਚਿਰ ਹੋ ਗਿਆ ਸੱਟ ਵੱਜੀ। ਅੱਛਾ, ਮਹੀਨਾ ਡੂਢ ਮਹੀਨਾ ਹੋ ਚੱਲਿਆ। ਇੱਥੇ ਬੈਠ ਜਾਂਦੇ ਹੋ ਆ ਕੇ, ਇੱਥੋਂ ਦੀ ਜਦੋਂ ਕੋਈ ਲੰਘਦਾ ਕਰਦਾ ਜਾਂ ਕਿਸੇ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕਰੀ ਵੀ ਭਾਈ ਸਾਡੀ ਵੀ ਸੁਣ ਜੋ ਫਰਾਇਦ? ਬਹੁਤ ਸਾਈਂ ਜਾ ਕੇ ਵੀ ਦੇਖ ਲਿਆ ਜੀ, ਸਭ ਕੁਝ ਕਰਕੇ ਦੇਖ ਲਿਆ। ਜਿਹੜੇ ਤਕੜੇ ਨੇ ਉਹ ਲੈ ਜਾਂਦੇ ਨੇ, ਮਾੜੇ ਨੂੰ ਕੋਈ ਨਹੀਂ ਪੁੱਛਦੇ ਨਹੀਂ ਕੋਈ ਨਾ। ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਜਿਹੜੀਆਂ ਕਿ ਇੱਥੋਂ ਦੇ ਇਹ ਤਾਂਸ ਤੇ ਬੈਠੇ ਨੇ, ਇਹਨਾਂ ਨਾਲ ਵੀ ਕਰ ਲਈਏ ਗੱਲ। ਇਹ ਤਾਂਸ ਪਤਾ ਨਹੀਂ, ਕਹਿੰਦੇ ਤਾਂਸ ਦਾ ਅਮਲ ਬਹੁਤ ਮਾੜਾ ਹੁੰਦਾ ਹੈ ਨਾ ਬਾਈ। ਮੈਂ ਕਦੋਂ ਦਾ ਸੱਦੀ ਜਾਂਦਾ ਤੁਹਾਨੂੰ ਵੀ ਆ ਜਾਓ ਖੜ ਜਾਓ, ਇੱਧਰ ਨੂੰ ਹੋ ਜਾਣਾ ਹੈ ਜੀ। ਟਾਈਮ ਪਾਸ ਆ ਜੀ, ਬੈਠੇ ਤਾਂ ਦਾ ਹੋਰ ਕੀ ਹੈ ਇੱਥੇ। ਕੀ ਦੇਖਦੇ ਕੀ ਰਹਿੰਦੇ ਹੋ ਇੱਥੇ ਲੰਘਦੇ ਕਰਦੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ? ਲੋਕਾਂ ਦਾ ਗਿਆ ਪਾਂ ਹੁੰਦੀ ਹੈ ਜੀ, ਮਸ਼ੀਨਰੀ ਲੰਘਦੀ ਇੱਥੇ, ਨਹੀਂ ਹੋਰ ਕੀ ਲੰਘਦਾ। ਮੰਤਰੀ ਸੰਤਰੀ ਕੋਈ ਰੁਕਿਆ ਇੱਥੇ? ਕੋਈ ਨਹੀਂ ਮੰਤਰੀ ਦਾ ਉਦੋਂ ਵੋਟਾਂ ਬੜੀ ਆਉਂਦਾ ਇੱਕ ਅੱਧਾ। ਹਾਂ, ਉਦੋਂ ਤੈਨੂੰ ਪਤਾ ਹੀ ਆ ਵੀ ਹੋਰ ਹੀ ਮੂਹਰੇ ਲੋਕ ਬਥੇਰੇ ਗੱਲਾਂ ਮਾਰ ਕੇ ਤੁਰ ਜਾਂਦੇ ਨੇ, ਕੋਈ ਸਾਡਾ ਸਵਾਲ ਤਾਂ ਠਾਉਂਦੇ ਹੀ ਨਹੀਂ। ਕੀ ਸਵਾਲ ਨੇ? ਚਲੋ ਅੱਜ ਚੱਕ ਦਿਓ ਇੱਥੇ ਆਪਾਂ। ਕੀ ਆ ਪਹੁੰਚ ਹੀ ਆਏ ਬਾਜ? ਮਜ਼ਦੂਰੀ ਦਾ ਸਵਾਲ ਆ, ਕਿੰਨੇ ਲੀਡਰ ਹੋ ਕੇ ਜੰਮਿਆ ਕਿ ਮਰ ਵੀ ਗਏ, ਰਾਜ ਵੀ ਕਰਕੇ, ਤੇ ਪਰ ਕਿਸੇ ਨੇ ਨਹੀਂ ਕਿਹਾ ਵੀ ਇਹਨਾਂ ਦੀ ਮਜ਼ਦੂਰੀ ਬਾਰੇ ਸੋਚੀਏ। ਕਿਸੇ ਨੇ ਨਹੀਂ ਸੋਚਿਆ। ਹੁਣ ਵੀ ਮੰਤਰੀ ਬਥੇਰੇ ਨੇ, ਸਾਡੀ ਕੌਮ ਦੇ ਮੰਤਰੀ ਬਥੇਰੇ ਨੇ, ਉਹਨਾਂ ਨੇ ਵੀ ਸਾਡੇ ਲਈ ਬਿਆਨ ਦਿੱਤਾ ਵੀ ਹਾਂ ਭਾਈ ਤੁਹਾਨੂੰ ਕੀ ਦੁੱਖ ਆ। ਮੁੱਖ ਮੰਤਰੀ ਕਿਹੜਾ ਚੰਗਾ ਲੱਗਦਾ? ਮੁੱਖ ਮੰਤਰੀ ਦਾ ਕੋਈ ਬਣਦੇ ਜੀ, ਸਾਰੇ ਇੱਕੋ ਹੀ ਹੁੰਦੇ ਨੇ ਇਹ। ਕਿਉਂ? ਤਾਂ ਵਾਲੀ ਪਾਰਟੀ ਤੋਂ ਥੱਲੇ ਲੈ ਕੇ ਸਰਪੰਚਾਂ ਤੱਕ ਪਿੰਡਾਂ ਦੇ ਇੱਕੋ ਹੀ ਹੁੰਦੇ ਨੇ ਸਾਰੇ ਇੱਕੋ ਹੀ ਆ। ਮੁੱਖ ਮੰਤਰੀ ਦਾ ਕੋਈ ਫਰਕ ਨਹੀਂ। ਆਸ ਉਮੀਦ ਹੈ ਕਿਸੇ ਤੋਂ? ਨਾ, ਕਿਸੇ ਤੋਂ ਨਹੀਂ ਉਮੀਦ ਹੈ ਜੀ। ਆ ਭਗਵੰਤ ਮਾਨ ਇਹਨੂੰ ਰਹਿਣ ਨਹੀਂ ਦੇਣਾ, ਵਿਰੋਧੀ ਪਾਰਟੀਆਂ ਨੇ। ਇਹ ਵਧੀਆ ਕੰਮ ਕਰਦਾ, ਚਾਹੇ ਥੋੜੀ ਕਰਦਾ, ਵਧੀਆ ਕਰ ਰਿਹਾ, ਵਧੀਆ ਕਰਦਾ। ਪਹਿਲੀ ਗੱਲ ਇਹਨੇ ਪੱਕੇ ਖਾਲ ਕਰੇ, ਕਿਸਾਨਾਂ ਲਈ ਫਾਇਦਾ ਕਰੇ। ਦੂਜੀ ਗੱਲ, ਨੌਕਰੀਆਂ ਬਿਨਾਂ ਪੈਸਿਆਂ ਤੋਂ ਲੋਕਾਂ ਨੂੰ ਮਿਲੀਆਂ ਸਾਡਿਆਂ ਨੂੰ, ਉਹ ਬਹੁਤ ਇਹਦੇ ਪਿੰਡ ਚੋਂ ਕਿੰਨਿਆਂ ਨੂੰ ਮਿਲ ਗਈ? ਖਾਸਿਆਂ ਨੂੰ ਮਿਲ ਗਿਆ ਜੀ। ਇਹ ਨਹੀਂ ਮੈਨੂੰ ਪਤਾ ਵੀ ਕਿਹਦੀ ਮੈਂ ਇੱਥੇ ਪਟਵਾਈ। ਅਸੀਂ ਦਰਲੇ ਪਾਸੇ ਦਾ ਕਹਿੰਦੇ ਮਿਲੀ ਨਹੀਂ। ਨਾ ਲਿਆ ਪਟਵਾਈ ਦਾ ਮੁੰਡਾ ਇੱਥੇ ਖਾਲੀਏ, ਉਹ ਕਿੰਨੇ ਸਾਲ ਹੋ ਗਏ ਫਿਰਦੇ ਨੇ ਇਹਨੂੰ। ਤੇ ਆ ਹੁਣ 5-10 ਮਿਲ ਗਈਆਂ। ਹਾਂ, ਬਹੁਤ ਮਿਲ ਗਈਆਂ। ਤੇ ਬਾਕੀ ਜਿਹੜੇ ਪਹਿਲਾਂ ਕੱਚੇ ਜੀ ਉਹ ਵੀ ਪੱਕੇ ਕਰੇ ਨੇ, ਉਹ ਵੀ ਨੌਕਰੀਆਂ ਨੇ। ਤੁਹਾਨੂੰ ਵੀ ਨੌਕਰੀ ਮਿਲੀ ਹੋਈ ਹੈ ਨਾ, ਤੁਸੀਂ ਇੱਥੇ ਬੈਠੇ ਹੋ। ਆਪਾਂ ਨੂੰ ਕੱਲ ਆਹ ਪੱਕੀ ਨੌਕਰੀ ਨਹੀਂ ਹੈਗੀ? ਆਹ ਤਾਂ ਪੱਕੀ ਆ, ਆਸ ਦੀ ਤਾਂ ਪੱਕੀ ਆ। ਕਿੰਨਾ ਟਾਈਮ ਖੇਡਦੇ ਹੋ ਇਹ? ਇਹ ਤਾਂ ਤੜਕੇ ਤੋਂ ਲੈ ਕੇ ਆਥਣ ਤੱਕ। ਕਿੰਨੇ ਵਜੇ ਆਏ ਨੇ ਤੁਸੀਂ? ਤੜਕੇ ਆ ਜਾਂਦੇ ਆ। ਇਹ ਕੀ ਖੇਡ ਰਹੇ ਹੋ? ਜਰਗਲਾ? ਹਾਂ, 10 ਪੱਤਰੀ। ਇੱਕ ਚੌਂਕੜ ਬਣ ਗਈ, 2 ਤਿੱਕੜਾਂ ਬਣ ਗਈਆਂ, ਇਹੀ ਆ? ਹਾਂਜੀ। ਤੁਸੀਂ ਵੀ ਛੱਕੇ ਹੋਵੋਗੇ ਸਾਰੀਆਂ ਗੱਲਾਂ। ਤਾਂ ਸਾਰਿਆਂ ਦਾ ਤੁਸੀਂ ਵੀ ਛੱਕੀਆਂ ਹੋਣੀਆਂ ਸਾਰੀਆਂ ਗੱਲਾਂ। ਨਹੀਂ, ਪਿੰਡਾਂ 'ਚੋਂ ਗਏ ਆ ਤੇ ਫਿਰ ਹੁਣ ਤਾਂ ਦਿਹਾੜੀ ਜਾਂਦੇ ਅਸੀਂ। ਹਾਂ, ਉਹ ਤਾਂ ਦਿਹਾੜੀ ਜਾਂਦੇ ਆ, ਹਾਂ। ਜਿੱਦੇ ਵਿਹਲੇ ਹੁੰਦੇ ਉਦੋਂ ਖੇਡਦੇ ਆ। ਉਦਾਂ ਹੀ ਖੇਡਦੇ ਹੋ? ਹਾਂ, ਉਹਨੇ ਰੋਜ਼ ਦਿਹਾੜੀ ਮਜ਼ਦੂਰੀ ਕਿੰਨੀ ਕੁ ਮਿਲ ਜਾਂਦੀ ਹੈ? ਮਜ਼ਦੂਰੀ 550 ਰੁਪਏ ਦਿਹਾੜੀ ਲੈਂਦੇ ਆ। 550? ਹਾਂ, ਗੁਜ਼ਾਰਾ ਹੋ ਜਾਂਦਾ? ਗੁਜ਼ਾਰਾ ਬੱਚਾ ਹੋ ਹੀ ਜਾਂਦਾ। ਫਿਰ ਜਵਾਕ? ਜਵਾਕ ਇੱਕ ਇਕੱਲਾ ਮੁੰਡਾ ਹੀ ਆ। ਉਹ ਪੜਦਾ? ਨਾ, ਬਿਲਡਿੰਗ ਦਾ ਕੰਮ ਕਰਦਾ। ਬਿਲਡਿੰਗ ਦਾ ਕੰਮ। ਤਾਂ ਅਸੀਂ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਕਿ ਇੱਥੋਂ ਦੇ ਪਿੰਡ ਦੇ ਲੋਕਾਂ ਦੇ ਨਾਲ ਜਿਹੜੀ ਗੱਲ ਕੀਤੀ ਜਾਵੇ, ਤੇ ਇਸ ਦੇ ਤਰ੍ਹਾਂ ਹੀ ਕੋਸ਼ਿਸ਼ ਰਹੇਗੀ ਕਿ ਜੇ ਤੁਹਾਡਾ ਸਾਥ ਮਿਲਦਾ ਰਿਹਾ ਤਾਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਉਹਨਾਂ ਦਾ ਹਾਲ ਪੁੱਛਾਂਗੇ। ਉਹਨਾਂ ਪਿੰਡਾਂ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਉਹਨਾਂ ਦੇ ਸਮੱਸਿਆਵਾਂ ਨੇ, ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਅਕਸਰ ਹੀ ਪਤਾ ਹੁੰਦਾ ਕਿ ਫਲਾਨਿਆਂ ਦਾ ਮੁੰਡਾ ਭਰਤੀ ਹੋ ਗਿਆ ਤੇ ਫਲਾਨਿਆਂ ਦੇ ਰਿਸ਼ਤੇਦਾਰੀ ਦੇ ਵਿੱਚ ਮਰਗ ਹੋ ਗਈ ਤੇ ਫਲਾਨਿਆਂ ਦੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਗਾ ਜਾਂ ਫਲਾਨਿਆਂ ਦੇ ਘਰ ਦੇ ਵਿੱਚ ਅੱਜ ਕੜਾਹੀ ਚੜ੍ਹ ਗਈ। ਇਹ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਹੁੰਦਾ, ਤੇ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਕਿਹਨਾਂ ਦਾ ਮੁੰਡਾ ਕਿੰਨਾ ਨਸ਼ਾ ਕਰਦਾ ਤੇ ਕਿਹਨਾਂ ਦੀ ਕੁੜੀ ਕਿੰਨੇ ਪੜ੍ਹ ਗਈ ਆ। ਇਹ ਵੀ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਹੁੰਦਾ। ਤਾਂ ਸਾਡੀ ਅੱਜ ਇਹ ਇੱਕ ਜਿਹੜੀ ਕਿ ਛੋਟੀ ਜਿਹੀ ਕੋਸ਼ਿਸ਼ ਆ, ਇਹ ਕੋਸ਼ਿਸ਼ ਨੂੰ ਜੇਕਰ ਤੁਸੀਂ ਹੁੰਗਾਰਾ ਦਿੱਤਾ ਤਾਂ ਇਸ ਨੂੰ ਅਸੀਂ ਅੱਗੇ ਤੱਕ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ? ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ, 2.5 ਸਾਲ ਬੀਤ ਚੁੱਕੇ ਆ। ਬਦਲਿਆ ਤਾਂ ਹੈਗਾ ਗਾ, ਇਹ ਤਾਂ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ, ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ। ਬੇਰੁਜ਼ਗਾਰ ਕਰਨੀ ਬਈ। ਤੁਸੀਂ ਬਜ਼ੁਰਗੋ ਉਮਰਾਂ ਹੰਢਾਲੀਆਂ ਇਹਨਾਂ ਬੋੜਾਂ ਦੇ ਥੱਲੇ ਬੈਠ ਕੇ ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਮਾਹੌਲ ਨੂੰ? ਪੂਰਾ ਮਾਹੌਲ ਜਿਹੜਾ ਮਾਹੌਲ ਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ।
ਜਿਹੜਾ ਕੋਈ ਦਾਣਾ ਫੱਕਾ ਦਿੰਦੇ ਤੇ 200 ਦਾਣੇ ਹਾਂ ਉਹ ਵੀ ਬੰਦ ਕਰਤੇ। ਉਹ ਵੀ ਪੰਛੇਰੀ ਇੱਕ ਦਿੰਦੇ ਨੇ 6 ਮਹੀਨਿਆਂ ਬਾਅਦ। ਜਿਹੜਾ ਸਰਕਾਰ ਬੰਨੀ ਆਉਂਦਾ ਸੀ। ਜਿਹੜਾ ਸਰਕਾਰ ਕੰਨਿਓ ਆਉਂਦਾ ਸੀ ਆ ਸਾਨੂੰ ਦਾਣਾ ਫੱਕਾ ਦਿੰਦੇ ਤੇ ਹਾਂ ਆ ਗਰੀਬਾਂ ਨੂੰ ਹਾਂ ਉਹ ਵੀ ਬੰਦ ਕਰਤੇ। ਇਹ ਤਾਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਦਾ ਕਰ ਦਿਆਂਗੇ, ਘਰ ਘਰ ਦਾਲ ਪਹੁੰਚਦੀ ਕਰ ਦਿਆਂਗੇ। ਸਕੀਮ ਬਦਲ ਰਹੇ ਆ। ਦਾਲ ਨਹੀਂ ਦਿੱਤੀ, ਕੋਈ ਦਾਲ ਨਹੀਂ, ਕੋਈ ਆਟਾ ਨਹੀਂ। ਦਿੱਤਾ। ਦੇਖ ਪਹਿਲਾਂ 750 ਰੁਪਇਆ ਪਿਲਸਣ ਦਾ ਸੀ, ਕਿੰਨੀ ਕਰ ਗਿਆ ਸੀ 1500। ਇਹ ਕਹਿੰਦਾ ਸੀ ਮੈਂ 2500 ਦੇਉਂ ਨਾ 2500, ਉਹੀ 1500 ਉਹਦੇ ਉਹੀ 1500 ਆ। ਹਾਂ। ਅਫਸੋਸ ਹੁੰਦਾ ਵੀ ਇੰਨੀ ਵੱਡੀ ਪੱਧਰ ਤੇ ਲੋਕ ਇਹਨਾਂ ਦੇ ਮੰਤਰੀ ਜਿਤਾਤੇ, ਐਮਐਲਏ ਜਿਤਾਤੇ ਤੇ ਅੱਜ ਫੇਰ ਅਸੀਂ ਪਰ ਇਹਨੇ ਤਾਂ ਕਰਿਆ ਨਹੀਂ ਕੱਖ। ਭਗਵਾਨ ਸਿੰਘ ਨੇ ਕੁਛ ਨਹੀਂ ਕਰਿਆ। ਭਗਵੰਤ ਭਗਵੰਤ ਮਾਨ ਨੇ ਹਾਂ ਕੋਈ ਖਾਸ ਜਾਣੀ ਬੋਲਣ ਜਾਣਦਾ ਸੀ, ਬੋਲ ਬਾਲ ਕੇ ਲੋਕਾਂ ਨੂੰ ਮਗਰ ਬੁਲਾਇਆ ਕੇ ਹਾਂ ਵੋਟਾਂ ਜ਼ਰੂਰ ਲੈ ਗਏ। 5 ਕਿਲੋ ਜੀ ਦੀ ਕਰਤੀ ਕਣਕ। ਜੇ 4 ਦੀਆਂ ਦਾ ਸਿੰਘਾ 20 ਕਿਲੋ ਆਊ, 20 ਕਿਲੋ ਨਾਲ ਕੀ ਮਹੀਨੇ ਬਾਅਦ ਮਿਲਦੀ ਹੈ 5 ਕਿਲੋ। 6 ਮਹੀਨਿਆਂ ਬਾਅਦ ਦਿੰਦੇ ਨੇ। ਉਹ ਨਸ਼ੇ ਹੀ ਤੁਹਾਨੂੰ ਨਸ਼ੇ ਵਾਲੀ ਦੇਖਣਗੇ ਤੁਹਾਨੂੰ ਸਾਰੇ। ਸਾਡੇ ਨੂੰ ਪਤਾ ਹੀ ਹੈ। ਆਹ ਦੇਖੋ ਕਿਵੇਂ ਪਏ ਨੇ, ਬਣਾਓ ਵੀ। ਠਠੂਰ ਪਿੰਡ ਆ। ਕੀ ਖਾਦਾ ਕੀ ਆ ਤੈਂ? ਦਾਰੂ ਪੀਤੀ। ਦਾਰੂ ਪੀਤੀ ਆ ਤੇ ਤੂੰ ਵਿੱਚ ਪਿਸ਼ਾਬ ਕਰੀ ਜਾਂਦਾ ਬੈਠਾ ਇੱਥੇ ਲੋਕਾਂ ਕੋਲੇ ਕਹਿੰਦੇ ਕੋਈ ਗੱਲ ਨਹੀਂ। ਹੈ ਇਹ ਮੇਰੇ ਕੋਲ ਮੁੰਡਾ ਕਿ ਤੁਰ ਜਾਂਦੇ ਕੋਈ ਸਾਡਾ ਸਵਾਲ ਤਾਂ ਠਾਉਂਦੇ ਹੀ ਨਹੀਂ। ਕੀ ਸਵਾਲ ਨੇ? ਚਲੋ ਅੱਜ ਚੱਕ ਦਿਓ ਇੱਥੇ ਆਪਾਂ। ਕੀ ਆ ਪਹੁੰਚ ਹੀ ਆਏ ਬਾਜ। ਮਜ਼ਦੂਰੀ ਦਾ ਸਵਾਲ ਆ, ਕਿੰਨੇ ਲੀਡਰ ਹੋ ਕੇ ਜੰਮਿਆ ਕਿ ਮਰ ਵੀ ਗਏ, ਰਾਜ ਵੀ ਕਰਕੇ ਤੇ ਪਰ ਕਿਸੇ ਨੇ ਇਹ ਨਹੀਂ ਕਿਹਾ ਵੀ ਇਹਨਾਂ ਦੀ ਮਜ਼ਦੂਰੀ ਬਾਰੇ ਸੋਚੀਏ। ਹੁਣ ਵੀ ਮੰਤਰੀ ਬਥੇਰੇ ਨੇ, ਸਾਡੀ ਕੌਮ ਦੇ ਮੰਤਰੀ ਬਥੇਰੇ ਨੇ, ਉਹਨਾਂ ਨੇ ਵੀ ਸਾਡੇ ਲਈ ਬਿਆਨ ਦਿੱਤਾ ਵੀ ਹਾਂ ਭਾਈ ਤੁਹਾਨੂੰ ਕੀ ਦੁੱਖ ਆ। ਮੁੱਖ ਮੰਤਰੀ ਕਿਹੜਾ ਚੰਗਾ ਲੱਗਦਾ? ਮੁੱਖ ਮੰਤਰੀ ਦਾ ਕੋਈ ਬਣਦੇ ਜੀ, ਸਾਰੇ ਇੱਕੋ ਹੀ ਹੁੰਦੇ ਨੇ। ਅੱਜ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਕਵਰੇਜ ਆ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ ਤੇ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇੱਕ ਤਹਈਆ ਕੀਤਾ, ਇੱਕ ਕੋਸ਼ਿਸ਼ ਕੀਤੀ ਆ ਕਿ ਅਸੀਂ ਉਹਨਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਿਕਲੀਏ ਜਿਹੜੇ ਪਿੰਡ ਦੇ ਵਿੱਚੋਂ ਪੰਜਾਬ ਦੇ ਲੀਡਰ ਵੋਟਾਂ ਮੰਗਦੇ ਨੇ। ਇਲੈਕਸ਼ਨਾਂ ਦੇ ਵੇਲੇ ਉਹ ਲੋਕ ਇਹਨਾਂ ਨੂੰ ਯਾਦ ਆਉਂਦੇ ਨੇ, ਪਰ ਇਲੈਕਸ਼ਨਾਂ ਤੋਂ ਬਾਅਦ ਮੰਤਰੀ ਬਣਦਿਆਂ ਹੀ, ਐਮਪੀ ਬਣਦਿਆਂ, ਐਮਐਲਏ ਬਣਦਿਆਂ ਹੀ ਇਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਸੱਥ ਆ। ਇਸ ਸੱਥ ਦੇ ਵਿੱਚ ਅਕਸਰ ਜਿਹੜੇ ਕਿ ਬਜ਼ੁਰਗ ਨੇ ਉਹ ਬੈਠੇ ਹੁੰਦੇ ਨੇ ਤੇ ਇਹਨਾਂ ਸੱਥਾਂ ਦੇ ਥੱਲੇ, ਇਹਨਾਂ ਬੋੜਾਂ ਦੇ ਥੱਲੇ ਜਿਹੜੀ ਰਾਜਨੀਤੀ ਚੱਲਦੀ ਆ ਜਾਂ ਜਿਹੜੇ ਪਾਰਟੀਆਂ ਦੀਆਂ ਗੱਲਾਂ ਚੱਲਦੀਆਂ ਨੇ, ਤਾਂ ਇੱਥੋਂ ਹੀ ਜਿਹੜੇ ਕਿ ਮੰਤਰੀ ਸੰਤਰੀ ਜਿਹੜੇ ਲੀਡਰਸ਼ਿਪ ਹੁੰਦੀ ਹੈਗੀ ਉਹ ਪੈਦਾ ਹੁੰਦੀ ਆ। ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਕਿ ਆਮ ਲੋਕ ਨੇ ਉਹੀ ਸਰਪੰਚ ਚੁਣਦੇ ਨੇ ਤੇ ਉਹੀ ਮੰਤਰੀ ਚੁਣਦੇ ਨੇ ਤੇ ਉਹੀ ਐਮਐਲਏ ਵਗੈਰਾ ਚੁਣਦੇ ਨੇ ਤੇ ਉਹੀ ਮੁੱਖ ਮੰਤਰੀ ਤੱਕ ਦੀ ਜਿਹੜੀ ਕਿ ਚੋਣ ਕਰਦੇ ਨੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨੇ। ਤਾਂ ਸਾਡੇ ਨਾਲ ਅੱਜ ਇਸ ਪਿੰਡ ਦੇ ਲੋਕ ਜਿਹੜੇ ਮੌਜੂਦ ਰਹਿਣਗੇ। ਪਿੰਡ ਸੰਘੇੜਿਆ ਪਿੰਡ ਆ, ਜ਼ਿਲ੍ਹਾ ਬਰਨਾਲਾ ਦਾ। ਤਾਂ ਕਾਫੀ ਵੱਡਾ ਪਿੰਡ ਆ ਬਾਈ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ? ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ, 2.5 ਸਾਲ ਬੀਤ ਚੁੱਕੇ ਆ। ਬਈ ਬਦਲਿਆ ਤਾਂ ਹੈਗਾ ਗਾ। ਇਹ ਤਾਂ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ। ਬੇਰੁਜ਼ਗਾਰ ਕਰਨੀ ਬਈ, ਬੰਦੇ ਇੰਨੇ ਪੜ੍ਹੇ ਲਿਖੇ, ਕਿਸੇ ਦੀ M.Com ਕਰੀ ਪਈ ਹੈ, ਕਿਸੇ ਦੀ B.Com ਕਰੀ ਪਈ ਹੈ, ਕੋਈ +2 ਹੈਗਾ। ਮਤਲਬ ਕੋਈ ਵੀ ਆਏ ਨਹੀਂ ਹੈਗਾ ਵੀ ਨੌਕਰੀ ਮਿਲ ਜੂਗੀ। ਫਿਰ ਕੀ ਕਰੀਏ, ਬੰਦਾ ਕਰੇ ਕੀ? ਦਿਹਾੜੀਆਂ ਰਹਿ ਗਈਆਂ ਬਸ ਬਈ, ਉਹ ਵੀ ਨਹੀਂ ਮਿਲ ਰਹੀਆਂ। ਹੁਣ ਬੰਦਾ ਕਰੂ ਕੀ ਬਈ? ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੈਂ +2 ਕਰਿਆ ਜੀ। +2 ਕਰੀ? ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ ਹਰ ਇੱਕ ਨੂੰ ਰੁਜ਼ਗਾਰ ਦੇਵਾਂਗੇ, ਹਰ ਇੱਕ ਘਰ ਤੱਕ ਨੌਕਰੀ ਪਹੁੰਚਾਵਾਂਗੇ, ਕੋਈ ਇਦਾਂ ਦਾ ਹੋਇਆ? ਨਹੀਂ ਜੀ, ਬਿਲਕੁਲ ਨਹੀਂ। ਬਿਲਕੁਲ ਨਹੀਂ ਹੋਇਆ ਜੀ ਇਹਦਾ। ਗੁਜ਼ਾਰੇ ਕਿਵੇਂ ਹੁੰਦੇ ਨੇ ਘਰਾਂ ਦੇ, ਪਰਿਵਾਰਾਂ ਦੇ? ਗੁਜ਼ਾਰੇ ਸਰ ਕਰਨੇ ਪੈਂਦੇ ਆ ਜੀ, ਔਖੇ ਜੀ। ਹੁਣ ਬੰਦਾ ਕਰੂਗੀ ਜੀ। ਹੁਣ ਦੇਖੋ ਜੀ, ਹੁਣ ਸਾਰਾ ਕੁਝ ਰਾਸ਼ਨ ਪਾਣੀ ਮਹਿੰਗਾ ਹੋ ਗਿਆ, ਮਹਿੰਗਾਈ ਪੂਰੀ ਵੱਧ ਗਈ ਜੀ। ਹੁਣ ਬੰਦਾ ਕਰੂ ਕੀ? ਤੁਸੀਂ ਬਜ਼ੁਰਗੋ ਉਮਰਾਂ ਹੰਢਾ ਲਈਆਂ ਇਹਨਾਂ ਬੋੜਾਂ ਦੇ ਥੱਲੇ ਬੈਠ ਕੇ, ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਇਹ ਮਾਹੌਲ ਨੂੰ? ਪੂਰਾ ਮਾਹੌਲ ਜਿਹੜਾ ਮਾਹੌਲ ਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ। ਕਿਉਂ ਮਹਿੰਗਾਈ ਹੈ, ਵੱਧਦਾ ਘੱਟ ਹੈ, ਆਉਂਦਾ ਕੁਛ ਨਹੀਂ ਹੈਗਾ। ਹਰੇਕ ਚੀਜ਼, ਕੱਪੜਾ ਉਦੋਂ ਮਹਿੰਗਾ ਹੈ, ਗੁੜ ਚਾਹ ਉਦੋਂ ਮਹਿੰਗਾ ਹੈ, ਸਾਥੀ ਦਾ ਕੋਈ ਚੀਜ਼ ਹੈ ਹੀ ਨਹੀਂ। ਅੱਛਾ। ਹਰੇਕ ਚੀਜ਼ 'ਤੇ ਜਾਣੀ ਜ਼ਿਆਦਾ ਮਾਰ ਪੈਂਦੀ ਹੈ। ਖਾਣ ਪਾਣ ਦੁਨੀਆ ਕਰਦੀ ਹੈ, ਟੱਕਰਾਂ ਮਾਰਦੀ ਹੈ ਦਿਨ ਪਰ ਰਾਤ।
ਕੋਈ ਬਾਕੀ ਨਹੀਂ ਛੱਡਦੀ ਕਮਾਈ ਦੀ, ਪਰ ਲਾਲਾ ਜੇ ਨਹੀਂ ਲੱਗ ਰਿਹਾ। ਇੱਥੇ ਬੈਠਦੇ ਹੋ, ਇੱਥੋਂ ਦੀ ਰੂਟਰ ਵਾਜਦੇ ਲੰਘਦੇ ਹੋਣੇ, ਗੱਡੀਆਂ ਦੇ ਮੰਤਰੀ ਸੰਤਰੀ ਲੰਘਦੇ ਹੋਣੇ, ਕਿਸੇ ਨੇ ਪੁੱਛਿਆ ਨਹੀਂ ਹਾਲ? ਨਾ ਕਿਸੇ ਨੇ ਨਹੀਂ ਪੁੱਛਿਆ ਖੜ ਕੇ। ਹਾਂਜੀ, ਉਹਦਾ ਹੂਟਰ ਮਾਰ ਕੇ ਲੰਘ ਜਾਂਦੇ ਨੇ, ਉਹਨਾਂ ਨੇ ਕੀ ਹਾਲ ਪੁੱਛਣਾ। ਉਹ ਖੜਦੇ ਹੀ ਨਹੀਂ ਇੱਥੇ। ਖੜਦੇ ਨਹੀਂ। ਇਹ ਗਰੀਬ ਦਾ ਕੋਈ ਪੁੱਛਦਾ ਹੀ ਨਹੀਂ। ਅੱਛਾ, ਗਰੀਬ ਦਾ ਕੌਣ ਪੁੱਛਦਾ? ਸਾਡੇ ਕੀਲੇ ਗੱਡੇ ਪਏ ਨੇ ਖੇਤਾਂ 'ਚ, ਹਾਂ ਸਾਨੂੰ ਕੋਈ ਪਾਣੀ ਨਹੀਂ ਦੇ ਰਿਹਾ, ਕੋਈ ਮੋਟਰ ਨਹੀਂ ਦੇ ਰਿਹਾ, ਹਾਂ ਬਈ ਬੰਦ ਹੈ। ਹਾਂ ਜਿਹੜਾ ਕੋਈ ਦਾਣਾ ਫੱਕਾ ਦਿੰਦੇ ਤੇ 200 ਦਾਣੇ, ਹਾਂ ਉਹ ਵੀ ਬੰਦ ਕਰਤੇ। ਉਹ ਵੀ ਪੰਛੇਰੀ ਇੱਕ ਦਿੰਦੇ ਨੇ 6 ਮਹੀਨਿਆਂ ਬਾਅਦ। ਜਿਹੜਾ ਸਰਕਾਰ ਬੰਨੀ ਆਉਂਦਾ ਸੀ। ਜਿਹੜਾ ਸਰਕਾਰ ਕੰਨਿਓ ਆਉਂਦਾ ਸੀ ਆ, ਸਾਨੂੰ ਦਾਣਾ ਫੱਕਾ ਦਿੰਦੇ ਤੇ ਹਾਂ ਆ ਗਰੀਬਾਂ ਨੂੰ, ਹਾਂ ਉਹ ਵੀ ਬੰਦ ਕਰਤੇ। ਹਾਂ ਕਿਹਦੀ ਸਰਕਾਰ ਚੰਗੀ ਮੰਨਦੇ ਸੀ? ਜਿਹੜੀਆਂ ਹੁਣ ਸਰਕਾਰਾਂ ਦੇਖੋ ਜੀ, ਸਾਡਾ ਅਨਪੜ੍ਹ ਹੈ, ਕਿਹੜੀ ਸਰਕਾਰ ਹੈ, ਕੌਣ ਆਉਂਦਾ, ਸਾਨੂੰ ਤਾਂ ਤੁਹਾਡੇ ਵਰਗੇ ਦੱਸ ਕੇ ਜਾਂਦੇ। ਜਿਵੇਂ ਮੁੱਖ ਮੰਤਰੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਰਹੇ ਨੇ, ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ। ਬਈ ਇਹ ਹੁਣ ਸਰਦਾਰ ਜੀ ਸਾਨੂੰ ਨਹੀਂ ਉਹਨਾਂ ਰੱਬ ਲੋ ਮਿਲਣੇ, ਸਾਨੂੰ ਕੋਈ ਪੁੱਛਦਾ ਨਹੀਂ। ਵੋਟਾਂ ਲੈ ਕੇ ਬਸ ਬਹੁਤ ਵੀਟ ਜਾਂਦੇ ਨੇ, ਕੋਈ ਨਹੀਂ ਮਗਰੋਂ ਪੁੱਛਦਾ। ਅੱਛਾ, ਮਾਨ ਸਿੰਘ ਨੇ ਕੀ ਅਸੀਂ ਸੋਟੋ ਡਰਦੇ ਹੀ ਭਾਵੇਂ ਕਹਿ ਦਈਏ। ਹਾਂਜੀ ਹਾਂਜੀ, ਤੁਸੀਂ ਦੱਸੋ। ਭਗਵਾਨ ਸਿੰਘ ਨੇ ਕੁਛ ਨਹੀਂ ਕਰਿਆ। ਭਗਵੰਤ ਮਾਨ ਨੇ ਹਾਂ ਕੋਈ ਖਾਸ ਜਾਣੀ ਬੋਲਣ ਜਾਣਦਾ ਸੀ, ਬੋਲ ਬਾਲ ਕੇ ਲੋਕਾਂ ਨੂੰ ਮਗਰ ਬੜਿਆ ਕੇ ਹਾਂ ਵੋਟਾਂ ਜ਼ਰੂਰ ਲੈ ਗਿਆ। ਅੱਛਾ, ਵੋਟਾਂ ਸਾਰੇ ਪਿੰਡ ਨੇ ਮੱਠ ਕੇ ਪਾਈਆਂ ਨੇ ਖੜ ਕੇ, ਬਠੂਣੀਆਂ ਵੋਟਾਂ ਹੋ ਗਈਆਂ ਜੀ। ਉਹਨਾਂ ਨੂੰ ਬੋਲਣਾ ਚੱਲਣਾ ਕਵਿਛਰੀ ਕਰਦੇ ਹੁੰਦੇ, ਕਹਿੰਦੇ ਬੋਲਣਾ ਚੱਲਣਾ ਬਹੁਤ ਜ਼ਿਆਦਾ ਆਉਂਦਾ। ਥੋੜਾ ਜਿਹਾ ਇਸ ਵੇਲੇ 'ਚ ਲੋਕਾਂ ਬਹਿ ਕੇ ਵੀ ਬੰਦਾ ਚੰਗਾ ਹੈ, ਬੰਦਾ ਚੰਗਾ ਉਹਦੇ ਨੂੰ ਹੋਣ ਲੱਗ ਗਿਆ। ਚਾਹੇ ਵੋਟਾਂ ਸਾਲੂ ਨੂੰ ਮੱਠ ਕੇ ਪਾਈਆਂ ਨੇ ਸਾਰੇ ਪਿੰਡ। ਹਾਂਜੀ ਜਿਨ੍ਹਾਂ ਦੇ ਕੱਟੇ ਹੋਏ ਨੇ ਰਾਸ਼ਨ ਕਾਰਡ, ਉਹ ਉੱਡੂ ਰੋਂਦੇ ਨੇ, ਜਿਨ੍ਹਾਂ ਨੂੰ ਉਹ ਉੱਡੂ ਰੋਂਦੇ ਨੇ, ਜਿਨ੍ਹਾਂ ਦੇ ਚੱਲਦੇ ਹੀ ਨੇ। 5 ਕਿਲੋ ਹਾਂਜੀ ਹਾਂਜੀ 5 ਕਿਲੋ ਜੀ ਦੀ ਕਰਤੀ ਕਣਕ। ਜੇ 4 ਜੀਆਂ ਦਾ ਰਾਸ਼ਨ ਕਾਰਡ 20 ਕਿਲੋ ਆਊ, 20 ਕਿਲੋ ਨਾਲ ਕੀ? ਮਹੀਨੇ ਬਾਅਦ ਮਿਲਦੀ ਹੈ 5 ਕਿਲੋ? 6 ਮਹੀਨਿਆਂ ਬਾਅਦ ਦਿੰਦੇ ਨੇ। 6 ਮਹੀਨਿਆਂ ਬਾਅਦ? ਹਾਂ, ਅੱਛਾ, 5 ਕਿਲੋ ਨਾਲ ਦੇਖ ਲਓ ਵੇਖੀ। 5 ਕਿਲੋ ਨਾਲ ਪਹਿਲਾਂ ਹੈਗੀ ਸੀ 30 ਕਿਲੋ ਜੀ ਦੀ, ਅਸੀਂ ਆਉਣੇ ਆ ਤੁਹਾਡੇ ਕੋਲ, ਅਸੀਂ ਆਉਣੇ ਆ ਤੁਹਾਡੇ ਕੋਲ, ਪੁੱਛਦੇ ਆ ਪਹਿਲਾਂ 30 ਕਿਲੋ ਜੀ ਦੀ ਸੀ। ਹਾਂਜੀ, ਹੁਣ ਇਹ 21 ਵਾਰੀ 5 ਕਿਲੋ ਮਿਲੀ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਚੱਲਦੇ ਨੇ। ਮੇਰੇ ਕੋਲ ਰਾਸ਼ਨ ਕਾਰਡ ਕੱਟੇ ਨੂੰ 4 ਸਾਲ ਹੋ ਗਏ। 4 ਸਾਲ ਹੋ ਗਏ। ਹਾਂ, ਮੁੜ ਕੇ ਕਿਸੇ ਨੇ ਪੁੱਛੇ ਨਹੀਂ ਕਿਸੇ ਨੇ। ਨਾ, ਇਹ ਤਾਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਦਾ ਕਰ ਦਿਆਂਗੇ, ਘਰ ਘਰ ਦਾਲ ਪਹੁੰਚਦੀ ਕਰ ਦਿਆਂਗੇ, ਸਕੀਮ ਬਦਲ ਰਹੇ ਆ। ਦਾਲ ਨਹੀਂ ਦਿੱਤੀ, ਕੋਈ ਦਾਲ ਨਹੀਂ, ਕੋਈ ਆਟਾ ਨਹੀਂ। ਦਿੱਤਾ। ਦੇਖ, ਪਹਿਲਾਂ 750 ਰੁਪਇਆ ਪਿਲਸਣ ਦਾ ਸੀ, ਕਿੰਨੀ ਕਰ ਗਿਆ ਸੀ 1500। ਇਹ ਕਹਿੰਦੀ ਮੈਂ 2500 ਦੇਉਂ ਨਾ, 2500 ਉਹੀ 1500 ਉਹਦੇ ਵਾਲਾ, ਉਹੀ 1500 ਆ। ਹਾਂ। ਅਫਸੋਸ ਹੁੰਦਾ ਵੀ ਇੰਨੀ ਵੱਡੀ ਪੱਧਰ ਤੇ ਲੋਕ ਇਹਨਾਂ ਦੇ ਮੰਤਰੀ ਜਿਤਾਤੇ, ਐਮਐਲਏ ਜਿਤਾਤੇ, ਤੇ ਅੱਜ ਫੇਰ ਅਸੀਂ ਪਰ ਇਹਨੇ ਤਾਂ ਕਰਿਆ ਨਹੀਂ ਕੱਖ। ਗਰੀਬ ਬਾਰੇ ਤਾਂ ਨਹੀਂ ਸੋਚਿਆ, ਨਹੀਂ ਕੁਝ ਵੀ। ਤਕੜਿਆਂ ਤੇ ਭਈ ਕੁਝ ਕਰੀ ਜਾਵੇ। ਤਕੜੇ ਦਾ ਤਾਂ ਹਰੇਕ ਕਰ ਦਿੰਦਾ। ਹਾਂਜੀ, ਗਰੀਬਾਂ ਲਈ ਕਰਨਾ ਔਖਾ ਕਰਦਾ। ਇਹਨੇ ਕੋਈ ਇੰਨਾ ਦੀ ਹੇਜ ਹੈ ਜਿੰਨਾ ਵਿਹੜੇ ਵਾਲੇ ਨੇ ਸਾਰੇ ਇਹ। ਅੱਛਾ, ਵਿਹੜੇ ਦੇ ਵਿੱਚ ਗਰੀਬ ਆਦਮੀ ਟੱਕਰਾਂ ਦੇ ਪਲਾਟ ਮਾਰਦੇ ਨੇ। ਤੁਹਾਨੂੰ ਘਰੇ ਗੱਲਾਂ ਚੱਲਦੀਆਂ ਹੋਣੀਆਂ ਬੁੜੀਆਂ ਮਾਈਆਂ ਦੇ ਨਾਲ, ਜਿਹੜਾ 1000 ਰੁਪਿਆ ਸੀ। ਮਾਈਆਂ ਦੇ ਨਾਲ ਗੱਲਾਂ ਤਾਂ ਚੱਲਦੀਆਂ ਨੇ, ਉਹੀ ਤੁਹਾਨੂੰ ਕਹੀ ਦੇਣਾ। ਭਗਵੰਤ ਮਾਨ ਨੇ ਕਿਹਾ ਵੀ ਮੈਂ ਤੁਹਾਨੂੰ 1000 ਰੁਪਇਆ ਭੇਜੂ। ਉਹਨਾਂ ਗੱਲਾਂ ਨੂੰ 3 ਸਾਲ ਹੋ ਗਏ। ਅੱਛਾ, ਨਾ ਕੋਈ ਪੈਸਾ ਤੋਰਿਆ। ਉਹ ਸਗਾ ਅਗਲਾ ਵੀ ਸਾਡਾ ਨਾਜ ਉਹ ਵੀ ਕੱਟੀ ਜਾਂਦੇ ਨੇ। ਅਸੀਂ ਕੀ ਕਰਾਂਗੇ? ਹਾਂਜੀ ਹਾਂਜੀ, ਬਜ਼ੁਰਗੋ ਦੱਸੋ। ਮੈਨੂੰ ਲੱਗਦਾ ਆ ਕੀ ਤੁਹਾਡੇ ਬੱਚੀ ਸੱਟ ਆ? ਹਾਂਜੀ, ਹਾਂ, ਇਹ ਚੂੜਾ ਚਾ ਹੈ, ਹਾਂ, ਤੁਹਾਡੇ ਸੱਟ ਲੱਗ ਗਈ ਆ। ਤੇ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ? ਕੌਣ ਕੌਣ ਨੇ ਘਰੇ? ਘਰੇ ਦੇ ਮੁੰਡੇ ਦੇ 2, ਹਾਂਜੀ, ਉਹ ਅੱਡ ਨੇ ਗਏ। ਅੱਛਾ, ਮੇਰਾ ਹਰ ਕੇ ਰੋਟੀ ਨੂੰ ਕੋਈ ਦਿੰਦਾ ਹੈ, ਹਾਂ, ਤੇ ਕੁੜੀ ਰੱਖੀ ਜਾਵੇ ਆਦੀ ਰੋਟੀ ਉਹ ਦਿੰਦੀ ਹੈ। ਉਹ ਰੋਟੀ ਦਿੰਦੀ ਹੈ। ਹਾਂ, 2 ਮੁੰਡੇ ਨੇ, ਉਹ ਨੋਹਾਂ ਨਹੀਂ, ਕੋਈ ਨਹੀਂ ਪੁੱਛਦਾ। ਤੁਹਾਡੇ ਕੋਈ ਜਿਹੜੀ ਕਣਕ ਦੀ ਜਿਵੇਂ ਗੱਲ ਚੱਲੀ, ਰਾਸ਼ਨ ਕਾਰਡਾਂ ਦੀ ਗੱਲ ਚੱਲੀ, ਜਾਂ ਬਿਜਲੀ ਦੀ ਗੱਲ ਚੱਲੀ? ਉਹ ਵੀ ਕੱਟ ਦਿੱਤੀ ਜੀ। ਮੈਨੂੰ 3 ਸਾਲ ਹੋ ਗਏ, ਕੁਛ ਨਹੀਂ ਮਿਲਦਾ ਹੈਗਾ। ਮਿਲਦਾ ਨਹੀਂ ਕੁਛ? ਨਾ, ਕਿਸੇ ਸਰਕਾਰੀ ਦਰਬਾਰੇ ਜਾਂ ਕਿਸੇ
ਪਹਿਲਾਂ ਮਿਲਦੀ ਸੀਗੀ ਤੇ ਹੁਣ ਜਮਾ ਰਾਸ਼ਨ ਕਾਰਡ ਕੱਟਤਾ ਕਿਹੜੀ ਸਰਕਾਰ ਵੇਲੇ ਮਿਲਦੀ ਰਹੀ ਆ? ਤੇ ਚਲਾਇਤਾ ਬਾਦਲ ਸਰਕਾਰ ਦੀ ਹਾਂਜੀ ਚਲਾਇਤਾ ਬਾਦਲ ਸਰਕਾਰ ਵੇਲੇ ਹਾਲੇ ਲੀਲੇ ਕਾਰਡ ਬਣੇ ਵੇ ਉਦੋਂ ਮਿਲਦੇ ਉਹ ਲੀਲੇ ਕਾਰਡ ਬਣੇ ਹੋਏ ਨੇ ਸਾਡੇ, ਉਹ ਕੱਟਦੇ ਸਮਝ ਆ। ਕੱਟ ਤੇ ਉਹ ਹਾਂ ਉਹ ਮਿਲਦੀ ਨਹੀਂ। ਹੁਣ ਤਾਂ ਨਸ਼ੇ ਵਾਲੇ ਵਧੇ ਪਏ ਆ, ਦੇਖੋ ਕੀ ਹਾਲ ਨੇ ਨਸ਼ਿਆਂ ਦੇ। ਇਹ ਆ ਦੇ ਲਾ ਛੋਟੇ ਛੋਟੇ ਮੁੰਡੇ ਸਾਡੇ ਪੁੰਨੇ ਪੈ ਨੇ। ਕਿੰਨਾ ਕਾ ਨਸ਼ਾ ਕਿੰਨਾ ਕਾ ਸੱਚ ਇੱਥੇ ਬਥੇਰਾ ਨਸ਼ਾ ਜੀ ਹੈ? ਨਸ਼ਾ ਇਸ ਪਿੰਡ 'ਚ ਉਹ ਨਸ਼ੇ ਹੀ ਤੁਹਾਨੂੰ ਨਸ਼ੇ ਵਾਲੀ ਦੇਖਣਗੇ ਤੁਹਾਨੂੰ ਸਾਰੇ। ਸਾਡੇ ਨੂੰ ਪਤਾ ਹੀ ਹੈ ਇੱਥੇ। ਆਹ ਦੇਖੋ ਕਿਵੇਂ ਪਏ ਨੇ, ਬਣਾਓ ਵੀਡੀਓ ਜੀ। ਆਦੇ ਪਿਸ਼ਾਬ ਵੀ ਕਰੀ ਜਾਂਦੇ ਇਹ ਕੋਈ ਇਹ ਬਜ਼ੁਰਗ ਨੂੰ ਮੌਰੇ ਕਰਿਆ, ਮੌਰੇ ਕਰ ਲਾ ਮਹਾਂ ਤੇਰੇ ਉੱਤੇ ਪਿਸ਼ਾਬ ਕਰੀ ਜਾਂਦਾ। ਕਿਹੜਾ ਪਿੰਡ ਆ ਤੇਰਾ ਬਈ? ਹੈ ਹਠੂਰ ਪਿੰਡ ਆ? ਕੀ ਖਾਦਾ ਕੀ ਆ ਤੈਂ? ਦਾਰੂ ਪੀਤੀ। ਦਾਰੂ ਪੀਤੀ ਆ? ਹਠੂਰ ਤਾਂ ਦੂਰ ਹੀ ਬਹੁਤ ਆ ਇੱਥੋਂ, ਜਾਏਗਾ ਕਿਵੇਂ? ਕੋਈ ਗੱਲ ਨਹੀਂ ਭਾਈ, ਮੈਂ ਵਿਆਹ ਹੋਇਆ ਇੱਥੇ ਕਿੱਥੇ? ਇੱਥੇ ਮੈਂ ਤਾਂ ਕਹਿੰਦਾ ਮੇਰਾ ਇੱਥੇ ਮੇਰਾ ਮੁੰਡਾ ਵਾ ਅੱਛਾ ਇਹ ਮੇਰਾ ਤੇ ਤੂੰ ਵਿੱਚ ਆ ਪਿਸ਼ਾਬ ਕਰੀ ਜਾਂਦਾ ਬੈਠਾ ਇੱਥੇ ਲੋਕਾਂ ਕੋਲੇ ਕੋਈ ਕਹਿੰਦੇ ਗੱਲ ਨਹੀਂ। ਹੈ? ਇਹ ਮੇਰੇ ਕੋਲ ਮੁੰਡਾ ਵਜੀਦ ਦਾ ਮੁੰਡਾ ਉਹਨਾਂ ਤਾਂ ਇਹ ਤਸਵੀਰ ਆ ਪੰਜਾਬ ਦੀ, ਅਸੀਂ ਤੁਹਾਡੇ ਨਾਲ ਇਸ ਇੱਕ ਪਿੰਡ ਦੀ ਸਾਂਝੀ ਕਰ ਰਹੇ ਹਾਂ ਤਸਵੀਰ। ਤਾਂ ਤੁਸੀਂ ਦੇਖੋ ਕਿ ਜੋ ਇੱਥੋਂ ਦੇ ਲੋਕ ਨੇ ਜਾਂ ਜਿਹੜੇ ਇੱਥੇ ਸੱਥਾਂ ਦੇ ਵਿੱਚ ਬੈਠਦੇ ਨੇ। ਬਾਬੇ ਠੀਕ ਹੋ? ਸਿਹਤ ਠੀਕ ਆ ਤੁਹਾਡੀ? ਠੀਕ ਆ ਭਾਈ, ਹੁਣ ਤਾਂ ਬੇਠੀਕ ਹੈ। ਹੁਣ ਤਾਂ ਉਮਰ ਮੇਰੀ 85 ਸਾਲ ਦੀ ਹੋ ਗਈ ਅੱਛਾ ਤੇ ਹੁਣ ਤਾਂ ਤੂੰ ਐਸਿਆ ਬੈਠੇ ਖੜੇ ਜਿਹੜਾ ਹੈਗੇ ਘੰਟਾ 2 ਘੰਟਾ, ਹੁਣ ਤਾਂ ਉਹੀ ਚੀਜ਼ ਕੇ ਬਸ ਹੈ। ਨਹੀਂ ਤਾਂ ਕੋਈ ਪੁੱਛਦਾ ਨਹੀਂ ਕਿਸੇ ਨੂੰ। ਆਪਦੇ ਬੱਚੇ ਵੀ ਪਰਿਵਾਰ ਦੇ ਭੈਣ ਦੇ ਉਹ ਵੀ ਨਹੀਂ ਸਮਝਦੇ, ਕੋਈ ਨਹੀਂ ਪੁੱਛਦਾ? ਕੋਈ ਨਹੀਂ ਪੁੱਛਦਾ। ਆਹ ਚੀਜ਼ ਹੈ, ਉਹ ਵੀ ਬਸ ਜੀ ਆਪੋ ਆਪਣੇ ਸਰਦਾਰ ਹੈ, ਸਤਿ ਸ੍ਰੀ ਅਕਾਲ ਹੈ। ਨਹੀਂ ਤਾਂ ਪਰਮਾਤਮਾ ਜਿੰਨਾ ਕੁ ਚਿਰ ਹੁਣ ਤਾਂ ਇਹ ਕਹਿੰਦੇ ਵੀ ਜੇ ਘੰਟਾ ਘੜੀ ਆਥਣ ਸਵੇਰ ਜੇ ਖਹਿੜਾ ਛੱਡ ਜੇ ਤਾਂ ਰੱਬ ਉਹ ਠੀਕ ਹੈ। ਤਾਂ ਇਹ ਤਸਵੀਰ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਬਈ ਨਸ਼ਾ ਕਿੰਨਾ ਕੁ ਇੱਥੇ ਨੌਜਵਾਨ ਨੂੰ ਨਸ਼ਾ ਕਿੰਨਾ ਕੁ ਇਸ ਪਿੰਡ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਨਸ਼ਾ? ਬਹੁਤ ਨਸ਼ਾ ਚੱਲਦਾ ਜੀ ਇੱਥੇ ਪਿੰਡਾਂ 'ਚ ਸਾਰਾ ਨੇ। ਕੋਈ ਚੋਰੀ ਚਕਾਰੀ ਦਾ ਤੇਰੀਆਂ ਚੋਰੀਆਂ ਟੱਪੇ ਹੁੰਦੇ ਜੀ। ਕਿਸੇ ਤੱਕ ਕੋਈ ਪਹੁੰਚ ਕਰੀ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਵੀ ਭਾਈ ਸਾਡੇ ਪਿੰਡ ਦੇ ਆਹ ਹਾਲ ਨੇ, ਐਦਾਂ ਦਾ ਕੋਈ ਉਹ? ਬਥੇਰੇ ਜਾਂਦੇ ਜੀ। ਹਾਂ ਫਿਰ ਸੁਣਦਾ ਕੋਈ? ਬਥੇਰੇ ਜਾਂਦੇ, ਕਿਹੜਾ ਸੁਣਦਾ? ਕੋਈ ਨਹੀਂ ਸੁਣਦਾ ਜੀ ਕਿਸੇ ਕੋਈ ਨਹੀਂ ਸੁਣਦਾ? ਨਹੀਂ ਕੋਈ ਸੁਣਦਾ ਜੀ। ਨੌਕਰੀਆਂ ਕਿੰਨੀਆਂ ਕਿ ਮਿਲ ਗਈਆਂ ਤੁਹਾਡੇ ਪਿੰਡ 'ਚ? ਕੋਈ ਨਹੀਂ ਵੀਰੇ, ਬੇਰੁਜ਼ਗਾਰੀ ਆ ਫਿਰਦੇ ਨੇ ਮੁੰਡੇ ਵਿਹਲੇ, ਪੜ੍ਹੇ ਲਿਖੇ ਨੇ ਨੌਜਵਾਨ ਨੇ। ਪਰ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ, ਜਿਹੜਾ ਸੀਗਾ ਕਹਿੰਦੇ ਕਿ ਵੱਡੇ ਵੱਡੇ ਪ੍ਰੋਗਰਾਮ ਰੱਖੇ ਗਏ, ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ, ਰੁਜ਼ਗਾਰ ਨਹੀਂ ਦਿੱਤੇ। ਬੇਰੁਜ਼ਗਾਰੀ ਆ ਜੀ, ਕੋਈ ਸਹੂਲਤ ਨਹੀਂ। ਇਹ ਸੂਏ ਨੂੰ ਕੀ ਚੱਟਣਾ, ਕੋਈ ਬਣਾਉਣ ਸਿਲਾਈ ਸੈਂਟਰ ਬਣਾਉਣ, ਕੁੜੀਆਂ ਕੰਮ ਕਰਨ। ਨਹੀਂ ਪਾਣੀ ਵੀ ਤਾਂ ਜ਼ਰੂਰੀ ਆ। ਜ਼ਰੂਰੀ ਹੈ, ਫਿਰ ਇਹਨਾਂ ਨੂੰ ਕੀ ਕਰਨਾ? ਪਾਣੀ ਤਾਂ ਪਹਿਲਾਂ ਵੀ ਚੱਲੀ ਜਾਂਦਾ ਸੀ, ਜਿੱਥੋਂ ਨੂੰ ਲੋੜ ਆ ਉੱਥੇ ਤੱਕ ਜਾਂਦਾ ਨਹੀਂ। ਖੇਤਾਂ ਨੂੰ ਚਾਹੀਦਾ ਸੀ, ਗਰੀਬਾਂ ਨੂੰ ਚਾਹੀਦਾ ਸੀ, ਉੱਥੇ ਤੱਕ ਪਹੁੰਚ ਨਹੀਂ ਰਿਹਾ। ਪਹੁੰਚਦਾ ਨਹੀਂ ਹੈਗਾ? ਨਹੀਂ ਜੀ। ਨਸ਼ਾ ਕਿਹੜਾ ਕਿਹੜਾ ਪਿੰਡ ਦੇ ਵਿੱਚ ਤੁਸੀਂ ਅਕਸਰ ਲੰਘਦੇ ਕਰਦੇ ਹੋਵੋਗੇ ਪਿੰਡ ਦੇ ਵਿੱਚੋਂ ਦੀ, ਗੇੜੀਆਂ ਗੁੜੀਆਂ ਦਿੰਦੇ ਹੋਵੋਗੇ ਕਈ ਵਾਰ ਕਿਸੇ ਠੱਡੇ ਤੇ ਬਹਿ ਗਏ, ਢਾਬੇ ਤੇ ਬੈਠ ਗਏ? ਕਿਹਨੂੰ ਕਹਿ ਸਕਦੇ ਆ ਜੀ? ਨਹੀਂ ਕਿਹੜਾ ਕਿਹੜਾ ਨਸ਼ਾ ਕਿਹੜਾ ਕਿਹੜਾ ਵਰਤਦੇ ਨੇ? ਨਹੀਂ ਐ ਨਹੀਂ ਸੀ ਕਹਿ ਸਕਦੇ। ਜਿਵੇਂ ਚਿੱਟਾ ਹੋ ਗਿਆ, ਸਿਗਨੇਚਰ ਹੋ ਗਏ, ਇਦਾਂ ਦਾ ਜਿਹੜਾ ਨਸ਼ਾ ਹੈਗਾ ਇਦਾਂ ਦਾ ਕਿਹੜਾ ਕਿਹੜਾ ਵਰਤਦੇ? ਨਹੀਂ ਅਸੀਂ ਐ ਨਹੀਂ ਕਹਿ ਸਕਦੇ। ਕਹਿ ਨਹੀਂ ਸਕਦੇ? ਨਹੀਂ ਕਹਿ ਸਕਦੇ। ਹੈਗੇ ਨੇ ਨਸ਼ੇ ਵਾਲੇ ਤੁਰੇ ਫਿਰਦੇ ਨੇ। ਜੇ ਕੋਈ ਕਹੂਗਾ ਜਨਾਬ ਉਹਦੇ ਗਲ ਪੈਣਗੇ ਲੋਕ, ਉਹ ਜਿਹੜੇ ਨਸ਼ੇ ਵਾਲੇ ਨੇ। ਅੱਛਾ ਉਹ ਉਹਨੂੰ ਕੁੱਟਣਗੇ, ਮਾਰਨਗੇ ਵੀ ਠੰਡਾ ਲਾਉਂ ਕੇ ਉਤਰਿਆ। ਨਹੀਂ ਨਾਂ ਧਰਨ ਦੀ ਗੱਲ ਨਹੀਂ ਕਰਦੇ, ਨਸ਼ਾ ਵਰਤਦੇ ਕੀ ਕੀ ਨਹੀਂ ਕੋਈ ਪਤਾ ਕੁਛ? ਬਈ ਦੱਸਣ ਦਾਰੂ ਦਾ ਆਪਾਂ ਬਹੁਤ ਪੀਂਦੀ ਆ ਦੱਸਣ ਨਾਲ। ਹੋਰ ਤਾਂ ਨਹੀਂ ਸਾਨੂੰ ਕੋਈ ਖਾਸ ਪਤਾ ਹੈਗਾ, ਕਿਉਂ ਅਸੀਂ ਦੇਖਿਆ ਨਹੀਂ ਹੈ ਕੁਛ ਨਾ। ਅਸੀਂ ਚਿੱਟੇ ਦਾ ਪਤਾ ਸਾਨੂੰ ਵੀ ਚਿੱਟਾ ਕਿਹੋ ਜਿਹਾ ਹੈਗਾ। ਹਾਂ ਡਾਣੀ ਦਾਰੂ ਪਹਿਲਾਂ ਲੋਕ ਬਹੁਤ ਪੀਂਦੇ ਨੇ। ਤੁਹਾਡੇ ਕੀ ਹੋ ਗਿਆ? ਤੁਸੀਂ ਕਿਵੇਂ ਸੱਟ ਵੱਜ ਗਈ? ਇਹ ਡਿੱਗ ਪਈ ਸੀ। ਡਿੱਗ ਪਈ ਸੀ, ਸੱਟ ਵੱਜ ਗਈ। ਹੁਣ ਫਿਰ ਜਿਹੜਾ ਇਹ ਕਦੋਂ ਕੋ ਠੀਕ ਹੋ ਜਾਣਾ? ਉਹ ਠੀਕ ਹੀ ਆ, ਬਸ ਇਹਦਾ ਬੜਾ ਚਿਰ ਹੋ ਗਿਆ ਸੱਟ ਵੱਜੀ। ਅੱਛਾ ਮਹੀਨਾ ਡੂਢ ਮਹੀਨਾ ਹੋ ਚੱਲਿਆ।
ਇੱਥੇ ਬੈਠ ਜਾਂਦੇ ਹੋ ਆ ਕੇ ਇੱਥੋਂ ਦੀ ਜਦੋਂ ਕੋਈ ਲੰਘਦਾ ਕਰਦਾ ਜਾਂ ਕਿਸੇ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕਰੀ ਵੀ ਭਾਈ ਸਾਡੀ ਵੀ ਸੁਣ ਜੋ ਫਰਾਇਦ। ਬਹੁਤ ਸਹੀ ਜਾ ਕੇ ਵੀ ਦੇਖ ਲਿਆ ਜੀ, ਸਭ ਕੁਝ ਕਰਕੇ ਦੇਖ ਲਿਆ। ਜਿਹੜੇ ਤਕੜੇ ਨੇ ਉਹ ਲੈ ਜਾਂਦੇ ਨੇ, ਮਾੜੇ ਨੂੰ ਕੋਈ ਨਹੀਂ ਪੁੱਛਦੇ ਨਹੀਂ ਕੋਈ ਨਾ। ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਜਿਹੜੀਆਂ ਕਿ ਇੱਥੋਂ ਦੇ ਇਹ ਤਾਂਸ ਤੇ ਬੈਠੇ ਨੇ, ਇਹਨਾਂ ਨਾਲ ਵੀ ਕਰ ਲਈਏ ਗੱਲ। ਇਹ ਤਾਂਸ ਪਤਾ ਨਹੀਂ, ਕਹਿੰਦੇ ਤਾਂਸ ਦਾ ਅਮਲ ਬਹੁਤ ਮਾੜਾ ਹੁੰਦਾ ਹੈ ਨਾ ਬਾਈ। ਮੈਂ ਕਦੋਂ ਦਾ ਸੱਦੀ ਜਾਂਦਾ ਤੁਹਾਨੂੰ ਵੀ ਆ ਜਾਓ ਖੜ ਜਾਓ, ਇੱਧਰ ਨੂੰ ਹੋ ਜਾਣਾ ਹੈ ਜੀ। ਟਾਈਮ ਪਾਸ ਆ ਜੀ, ਬੈਠੇ ਤਾਂ ਦਾ ਹੋਰ ਕੀ ਹੈ ਇੱਥੇ। ਕੀ ਦੇਖਦੇ ਕੀ ਰਹਿੰਦੇ ਹੋ ਇੱਥੇ ਲੰਘਦੇ ਕਰਦੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ? ਲੋਕਾਂ ਦਾ ਗਿਆ ਪਾਂ ਹੁੰਦੀ ਆ ਜੀ, ਮਸ਼ੀਨਰੀ ਲੰਘਦੀ ਇੱਥੇ, ਨਹੀਂ ਹੋਰ ਕੀ ਲੰਘਦਾ। ਮੰਤਰੀ ਸੰਤਰੀ ਕੋਈ ਰੁਕਿਆ ਇੱਥੇ? ਕੋਈ ਨਹੀਂ ਮੰਤਰੀ ਦਾ ਉਦੋਂ ਵੋਟਾਂ ਬੜੀ ਆਉਂਦਾ ਇੱਕ ਅੱਧਾ। ਹਾਂ, ਉਦੋਂ ਤੈਨੂੰ ਪਤਾ ਹੀ ਆ ਵੀ ਹੋਰ ਹੀ ਮੂਹਰੇ ਲੋਕ ਬਥੇਰੇ ਗੱਲਾਂ ਮਾਰ ਕੇ ਤੁਰ ਜਾਂਦੇ ਨੇ, ਕੋਈ ਸਾਡਾ ਸਵਾਲ ਤਾਂ ਉਠਾਉਂਦੇ ਹੀ ਨਹੀਂ। ਕੀ ਸਵਾਲ ਨੇ? ਚਲੋ ਅੱਜ ਚੱਕ ਦਿਓ ਇੱਥੇ ਆਪਾਂ। ਕੀ ਆ ਪਹੁੰਚ ਹੀ ਆਏ ਬਾਜ। ਮਜ਼ਦੂਰੀ ਦਾ ਸਵਾਲ ਆ, ਕਿੰਨੇ ਲੀਡਰ ਹੋ ਕੇ ਜੰਮਿਆ ਕਿ ਮਰ ਵੀ ਗਏ, ਰਾਜ ਵੀ ਕਰਕੇ, ਤੇ ਪਰ ਕਿਸੇ ਨੇ ਨਹੀਂ ਕਿਹਾ ਵੀ ਇਹਨਾਂ ਦੀ ਮਜ਼ਦੂਰੀ ਬਾਰੇ ਸੋਚੀਏ। ਕਿਸੇ ਨੇ ਨਹੀਂ ਸੋਚਿਆ। ਹੁਣ ਵੀ ਮੰਤਰੀ ਬਥੇਰੇ ਨੇ, ਸਾਡੀ ਕੌਮ ਦੇ ਮੰਤਰੀ ਬਥੇਰੇ ਨੇ, ਉਹਨਾਂ ਨੇ ਵੀ ਸਾਡੇ ਲਈ ਬਿਆਨ ਦਿੱਤਾ ਵੀ ਹਾਂ ਭਾਈ ਤੁਹਾਨੂੰ ਕੀ ਦੁੱਖ ਆ। ਮੁੱਖ ਮੰਤਰੀ ਕਿਹੜਾ ਚੰਗਾ ਲੱਗਦਾ? ਮੁੱਖ ਮੰਤਰੀ ਦਾ ਕੋਈ ਬਣਦੇ ਜੀ, ਸਾਰੇ ਇੱਕੋ ਹੀ ਹੁੰਦੇ ਨੇ ਇਹ। ਕਿਉਂ? ਤਾਂ ਵਾਲੀ ਪਾਰਟੀ ਤੋਂ ਥੱਲੇ ਲੈ ਕੇ ਸਰਪੰਚਾਂ ਤੱਕ ਪਿੰਡਾਂ ਦੇ ਇੱਕੋ ਹੀ ਹੁੰਦੇ ਨੇ ਸਾਰੇ ਇੱਕੋ ਹੀ। ਮੁੱਖ ਮੰਤਰੀ ਦਾ ਕੋਈ ਫਰਕ ਨਹੀਂ। ਆਸ ਉਮੀਦ ਹੈ ਕਿਸੇ ਤੋਂ? ਨਾ, ਕਿਸੇ ਤੋਂ ਨਹੀਂ ਉਮੀਦ ਹੈ ਜੀ। ਆ ਭਗਵੰਤ ਮਾਨ ਇਹਨੂੰ ਰਹਿਣ ਨਹੀਂ ਦੇਣਾ। ਵਿਰੋਧੀ ਪਾਰਟੀਆਂ ਨੇ ਇਹ ਵਧੀਆ ਕੰਮ ਕਰਦਾ, ਚਾਹੇ ਥੋੜੀ ਕਰਦਾ। ਵਧੀਆ ਕਰ ਰਿਹਾ, ਵਧੀਆ ਕਰਦਾ। ਪਹਿਲੀ ਗੱਲ ਇਹਨੇ ਪੱਕੇ ਖਾਲ ਕਰੇ, ਕਿਸਾਨਾਂ ਲਈ ਫਾਇਦਾ ਕਰੇ। ਦੂਜੀ ਗੱਲ ਨੌਕਰੀਆਂ ਬਿਨਾਂ ਪੈਸਿਆਂ ਤੋਂ ਲੋਕਾਂ ਨੂੰ ਮਿਲੀਆਂ ਸਾਡਿਆਂ ਨੂੰ, ਉਹ ਬਹੁਤ ਇਹਦੇ ਪਿੰਡ ਚੋਂ ਕਿੰਨਿਆਂ ਨੂੰ ਮਿਲ ਗਈ? ਖਾਸਿਆਂ ਨੂੰ ਮਿਲ ਗਿਆ ਜੀ। ਇਹ ਨਹੀਂ ਮੈਨੂੰ ਪਤਾ ਵੀ ਕਿਹਦੀ ਮੈਂ ਇੱਥੇ ਪਟਵਾਈ। ਇਧਰਲੇ ਪਾਸੇ ਦਾ ਕਹਿੰਦੇ ਮਿਲੀ ਨਹੀਂ। ਨਾ ਲਿਆ ਪਟਵਾਈ ਦਾ ਮੁੰਡਾ ਇੱਥੇ ਖਾਲੀਏ ਉਹ ਕਿੰਨੇ ਸਾਲ ਹੋ ਗਏ ਫਿਰਦੇ ਨੇ ਇਹਨੂੰ। ਤੇ ਆ ਹੁਣ 5-10 ਮਿਲ ਗਈਆਂ। ਹਾਂ, ਬਹੁਤ ਮਿਲ ਗਈਆਂ। ਤੇ ਬਾਕੀ ਜਿਹੜੇ ਪਹਿਲਾਂ ਕੱਚੇ ਜੀ ਉਹ ਵੀ ਪੱਕੇ ਕਰੇ ਨੇ, ਉਹ ਵੀ ਨੌਕਰੀਆਂ ਨੇ। ਤੁਹਾਨੂੰ ਵੀ ਨੌਕਰੀ ਮਿਲੀ ਹੋਈ ਹੈ ਨਾ, ਤੁਸੀਂ ਇੱਥੇ ਬੈਠੇ ਹੋ। ਆਪਾਂ ਨੂੰ ਕੱਲ ਆਹ ਪੱਕੀ ਨੌਕਰੀ ਨਹੀਂ ਹੈਗੀ? ਆਹ ਤਾਂ ਪੱਕੀ ਆ, ਆਸ ਦੀ ਤਾਂ ਪੱਕੀ ਆ। ਕਿੰਨਾ ਟਾਈਮ ਖੇਡਦੇ ਹੋ ਇਹ? ਇਹ ਤਾਂ ਤੜਕੇ ਤੋਂ ਲੈ ਕੇ ਆਥਣ ਤੱਕ। ਕਿੰਨੇ ਵਜੇ ਆਏ ਨੇ ਤੁਸੀਂ? ਤੜਕੇ ਆ ਜਾਂਦੇ ਆ। ਇਹ ਕੀ ਖੇਡ ਰਹੇ ਹੋ? ਜਰਗਲਾ? ਹਾਂ, 10 ਪੱਤਰੀ। ਇੱਕ ਚੌਂਕੜ ਬਣ ਗਈ, 2 ਤਿੱਕੜਾਂ ਬਣ ਗਈਆਂ। ਇਹੀ ਆ? ਹਾਂਜੀ। ਤੁਸੀਂ ਵੀ ਛੱਕੇ ਹੋਵੋਗੇ ਸਾਰੀਆਂ ਗੱਲਾਂ ਤਾਂ ਸਾਰਿਆਂ ਦਾ, ਤੁਸੀਂ ਵੀ ਛੱਕੀਆਂ ਹੋਣਗੀਆਂ ਸਾਰੀਆਂ ਗੱਲਾਂ। ਨਹੀਂ, ਪਿੰਡਾਂ 'ਚੋਂ ਗਏ ਆ ਤੇ ਫਿਰ ਹੁਣ ਦਿਹਾੜੀ ਜਾਂਦੇ ਅਸੀਂ। ਹਾਂ, ਉਹ ਤਾਂ ਦਿਹਾੜੀ ਜਾਂਦੇ ਆ, ਹਾਂ। ਜਿੱਦੇ ਵਿਹਲੇ ਹੁੰਦੇ ਉਦੋਂ ਖੇਡਦੇ ਆ। ਉਦਾਂ ਹੀ ਖੇਡਦੇ ਹੋ? ਹਾਂ, ਉਹਨੇ ਰੋਜ਼ ਦਿਹਾੜੀ ਮਜ਼ਦੂਰੀ ਕਿੰਨੀ ਕੁ ਮਿਲ ਜਾਂਦੀ ਹੈ? ਮਜ਼ਦੂਰੀ 550 ਰੁਪਏ ਦਿਹਾੜੀ ਲੈਂਦੇ ਆ। 550? ਹਾਂ, ਗੁਜ਼ਾਰਾ ਹੋ ਜਾਂਦਾ? ਗੁਜ਼ਾਰਾ ਬੱਚਾ ਹੋ ਹੀ ਜਾਂਦਾ। ਫਿਰ ਜਵਾਕ ਜਵਾਕ ਇੱਕ ਇਕੱਲਾ ਮੁੰਡਾ ਹੀ ਆ। ਉਹ ਪੜਦਾ? ਨਾ, ਬਿਲਡਿੰਗ ਦਾ ਕੰਮ ਕਰਦਾ। ਬਿਲਡਿੰਗ ਦਾ ਕੰਮ। ਤਾਂ ਅਸੀਂ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਕਿ ਇੱਥੋਂ ਦੇ ਪਿੰਡ ਦੇ ਲੋਕਾਂ ਦੇ ਨਾਲ ਜਿਹੜੀ ਗੱਲ ਕੀਤੀ ਜਾਵੇ, ਤੇ ਇਸ ਦੇ ਤਰ੍ਹਾਂ ਹੀ ਕੋਸ਼ਿਸ਼ ਰਹੇਗੀ ਕਿ ਜੇ ਤੁਹਾਡਾ ਸਾਥ ਮਿਲਦਾ ਰਿਹਾ ਤਾਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਉਹਨਾਂ ਦਾ ਹਾਲ ਪੁੱਛਾਂਗੇ। ਉਹਨਾਂ ਪਿੰਡਾਂ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਉਹਨਾਂ ਦੇ ਸਮੱਸਿਆਵਾਂ ਨੇ, ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਅਕਸਰ ਹੀ ਪਤਾ ਹੁੰਦਾ ਕਿ ਫਲਾਨਿਆਂ ਦਾ ਮੁੰਡਾ ਭਰਤੀ ਹੋ ਗਿਆ ਤੇ ਫਲਾਨਿਆਂ ਦੇ ਰਿਸ਼ਤੇਦਾਰੀ ਦੇ ਵਿੱਚ ਮਰਗ ਹੋ ਗਈ ਤੇ ਫਲਾਨਿਆਂ ਦੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਗਾ ਜਾਂ ਫਲਾਨਿਆਂ ਦੇ ਘਰ ਦੇ ਵਿੱਚ ਅੱਜ ਕੜਾਹੀ ਚੜ੍ਹ ਗਈ। ਇਹ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਹੁੰਦਾ, ਤੇ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਕਿਹਨਾਂ ਦਾ ਮੁੰਡਾ ਕਿੰਨਾ ਨਸ਼ਾ ਕਰਦਾ ਤੇ ਕਿਹਨਾਂ ਦੀ ਕੁੜੀ ਕਿੰਨੇ ਪੜ੍ਹ ਗਈ ਆ। ਇਹ ਵੀ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਹੁੰਦਾ। ਤਾਂ ਸਾਡੀ ਅੱਜ ਇਹ ਇੱਕ ਜਿਹੜੀ ਕਿ ਛੋਟੀ ਜਿਹੀ ਕੋਸ਼ਿਸ਼ ਆ, ਇਹ ਕੋਸ਼ਿਸ਼ ਨੂੰ ਜੇਕਰ ਤੁਸੀਂ ਹੁੰਗਾਰਾ ਦਿੱਤਾ ਤਾਂ ਇਸ ਨੂੰ ਅਸੀਂ ਅੱਗੇ ਤੱਕ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ? ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ, 2.5 ਸਾਲ ਬੀਤ ਚੁੱਕੇ ਆ। ਬਦਲਿਆ ਤਾਂ ਹੈਗਾ ਗਾ। ਇਹ ਤਾਂ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ, ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ। ਬੇਰੁਜ਼ਗਾਰ ਕਰਨੀ ਬਈ। ਤੁਸੀਂ ਬਜ਼ੁਰਗ ਉਮਰਾਂ ਹੰਢਾਲੀਆਂ ਇਹਨਾਂ ਬੋੜਾਂ ਦੇ ਥੱਲੇ ਬੈਠ ਕੇ ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਮਾਹੌਲ ਨੂੰ? ਪੂਰਾ ਮਾਹੌਲ ਜਿਹੜਾ ਮਾਹੌਲ ਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ। ਜਿਹੜਾ ਕੋ ਦਾਣਾ ਫੱਕਾ ਦਿੰਦੇ ਤੇ 200 ਦਾਣੇ, ਹਾਂ, ਉਹ ਵੀ ਬੰਦ ਕਰਤੇ। ਉਹ ਵੀ ਪੰਛੇਰੀ ਇੱਕ ਦਿੰਦੇ ਨੇ 6 ਮਹੀਨਿਆਂ ਬਾਅਦ। ਜਿਹੜਾ ਸਰਕਾਰ ਬੰਨੀ ਆਉਂਦਾ ਸੀ, ਜਿਹੜਾ ਸਰਕਾਰ ਕੰਨਿਓ ਆਉਂਦਾ ਸੀ ਆ, ਸਾਨੂੰ ਦਾਣਾ ਫੱਕਾ ਦਿੰਦੇ ਤੇ ਹਾਂ, ਆ ਗਰੀਬਾਂ ਨੂੰ, ਹਾਂ, ਉਹ ਵੀ ਬੰਦ ਕਰਤੇ।
ਇਹ ਤਾਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਦਾ ਕਰ ਦਿਆਂਗੇ, ਘਰ ਘਰ ਦਾਲ ਪਹੁੰਚਦੀ ਕਰ ਦਿਆਂਗੇ, ਸਕੀਮ ਬਦਲ ਰਹੇ ਆ। ਦਾਲ ਨਹੀਂ ਦਿੱਤੀ, ਕੋਈ ਦਾਲ ਨਹੀਂ, ਕੋਈ ਆਟਾ ਨਹੀਂ। ਦਿੱਤਾ। ਦੇਖ ਪਹਿਲਾਂ 750 ਰੁਪਇਆ ਪਿਲਸਣ ਦਾ ਸੀ, ਕਿੰਨੀ ਕਰ ਗਿਆ ਸੀ 1500। ਇਹ ਕਹਿੰਦੀ ਮੈਂ 2500 ਦੇਉਂ ਨਾ, 2500 ਉਹੀ 1500 ਉਹਦੇ ਉਹੀ 1500 ਆ। ਹਾਂ। ਅਫਸੋਸ ਹੁੰਦਾ ਵੀ ਇੰਨੀ ਵੱਡੀ ਪੱਧਰ ਤੇ ਲੋਕ ਇਹਨਾਂ ਦੇ ਮੰਤਰੀ ਜਿਤਾਤੇ, ਐਮਐਲਏ ਜਿਤਾਤੇ, ਤੇ ਅੱਜ ਫੇਰ ਅਸੀਂ ਪਰ ਇਹਨੇ ਤਾਂ ਕਰਿਆ ਨਹੀਂ ਕੱਖ। ਭਗਵਾਨ ਸਿੰਘ ਨੇ ਕੁਛ ਨਹੀਂ ਕਰਿਆ। ਭਗਵੰਤ ਮਾਨ ਨੇ ਹਾਂ ਕੋਈ ਖਾਸ ਜਾਣੀ ਬੋਲਣ ਜਾਣਦਾ ਸੀ, ਬੋਲ ਬਾਲ ਕੇ ਲੋਕਾਂ ਨੂੰ ਮਗਰ ਬੁਲਾਇਆ ਕੇ ਹਾਂ ਵੋਟਾਂ ਜ਼ਰੂਰ ਲੈ ਗਏ। 5 ਕਿਲੋ ਜੀ ਦੀ ਕਰਤੀ ਕਣਕ, ਜੇ 4 ਦੀਆਂ ਦਾ ਸਿੰਘਾ 20 ਕਿਲੋ ਆਊ, 20 ਕਿਲੋ ਨਾਲ ਕੀ ਮਹੀਨੇ ਬਾਅਦ ਮਿਲਦੀ ਆ 5 ਕਿਲੋ 6 ਮਹੀਨਿਆਂ ਬਾਅਦ ਦਿੰਦੇ ਨੇ। ਉਹ ਨਸ਼ੇ ਹੀ ਤੁਹਾਨੂੰ ਨਸ਼ੇ ਵਾਲੀ ਦੇਖਣਗੇ ਤੁਹਾਨੂੰ ਸਾਰੇ। ਸਾਡੇ ਨੂੰ ਪਤਾ ਹੀ ਹੈ। ਆਹ ਦੇਖੋ ਕਿਵੇਂ ਪਏ ਨੇ, ਬਣਾਓ ਵੀਡੀਓ। ਹਠੂਰ ਪਿੰਡ ਆ, ਕੀ ਖਾਦਾ ਕੀ ਆ ਤੈਂ? ਦਾਰੂ ਪੀਤੀ ਆ ਤੇ ਤੂੰ ਵਿੱਚ ਪਿਸ਼ਾਬ ਕਰੀ ਜਾਂਦਾ ਬੈਠਾ ਇੱਥੇ ਲੋਕਾਂ ਕੋਲੇ, ਕਹਿੰਦੇ ਹੈ ਕਿ ਤੁਰ ਜਾਂਦੇ, ਕੋਈ ਸਾਡਾ ਸਵਾਲ ਤਾਂ ਠਾਉਂਦੇ ਹੀ ਨਹੀਂ। ਕੀ ਸਵਾਲ ਨੇ? ਚਲੋ ਅੱਜ ਚੱਕ ਦਿਓ ਇੱਥੇ ਆਪਾਂ, ਕੀ ਆ ਪਹੁੰਚ ਹੀ ਆਏ ਬਾਜ। ਮਜ਼ਦੂਰੀ ਦਾ ਸਵਾਲ ਆ, ਕਿੰਨੇ ਲੀਡਰ ਹੋ ਕੇ ਜੰਮਿਆ ਕਿ ਮਰ ਵੀ ਗਏ, ਰਾਜ ਵੀ ਕਰਕੇ, ਤੇ ਪਰ ਕਿਸੇ ਨੇ ਨਹੀਂ ਕਿਹਾ ਵੀ ਇਹਨਾਂ ਦੀ ਮਜ਼ਦੂਰੀ ਬਾਰੇ ਸੋਚੀਏ। ਹੁਣ ਵੀ ਮੰਤਰੀ ਬਥੇਰੇ ਨੇ, ਸਾਡੀ ਕੌਮ ਦੇ ਮੰਤਰੀ ਬਥੇਰੇ ਨੇ, ਉਹਨਾਂ ਨੇ ਵੀ ਸਾਡੇ ਲਈ ਬਿਆਨ ਦਿੱਤਾ ਵੀ ਹਾਂ ਭਾਈ ਤੁਹਾਨੂੰ ਕੀ ਦੁੱਖ ਆ। ਮੁੱਖ ਮੰਤਰੀ ਕਿਹੜਾ ਚੰਗਾ ਲੱਗਦਾ? ਮੁੱਖ ਮੰਤਰੀ ਦਾ ਕੋਈ ਬਣਦੇ ਜੀ, ਸਾਰੇ ਇੱਕੋ ਹੀ ਹੁੰਦੇ ਨੇ। ਅੱਜ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਕਵਰੇਜ ਆ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ ਤੇ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇੱਕ ਤਹਈਆ ਕੀਤਾ, ਇੱਕ ਕੋਸ਼ਿਸ਼ ਕੀਤੀ ਆ ਕਿ ਅਸੀਂ ਉਹਨਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਿਕਲੀਏ ਜਿਹੜੇ ਪਿੰਡ ਦੇ ਵਿੱਚੋਂ ਪੰਜਾਬ ਦੇ ਲੀਡਰ ਵੋਟਾਂ ਮੰਗਦੇ ਨੇ। ਇਲੈਕਸ਼ਨਾਂ ਦੇ ਵੇਲੇ ਉਹ ਲੋਕ ਇਹਨਾਂ ਨੂੰ ਯਾਦ ਆਉਂਦੇ ਨੇ, ਪਰ ਇਲੈਕਸ਼ਨਾਂ ਤੋਂ ਬਾਅਦ ਮੰਤਰੀ ਬਣਦਿਆਂ ਹੀ, ਐਮਪੀ ਬਣਦਿਆਂ, ਐਮਐਲਏ ਬਣਦਿਆਂ ਹੀ ਇਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਸੱਥ ਆ। ਇਸ ਸੱਥ ਦੇ ਵਿੱਚ ਅਕਸਰ ਜਿਹੜੇ ਕਿ ਬਜ਼ੁਰਗ ਨੇ ਉਹ ਬੈਠੇ ਹੁੰਦੇ ਨੇ, ਤੇ ਇਹਨਾਂ ਸੱਥਾਂ ਦੇ ਥੱਲੇ, ਇਹਨਾਂ ਬੋਹੜਾਂ ਦੇ ਥੱਲੇ ਜਿਹੜੀ ਰਾਜਨੀਤੀ ਚੱਲਦੀ ਆ ਜਾਂ ਜਿਹੜੇ ਪਾਰਟੀਆਂ ਦੀਆਂ ਗੱਲਾਂ ਚੱਲਦੀਆਂ ਨੇ, ਤਾਂ ਇੱਥੋਂ ਹੀ ਜਿਹੜੇ ਕਿ ਮੰਤਰੀ ਸੰਤਰੀ ਜਿਹੜੇ ਲੀਡਰਸ਼ਿਪ ਹੁੰਦੀ ਹੈਗੀ ਉਹ ਪੈਦਾ ਹੁੰਦੀ ਆ। ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਕਿ ਆਮ ਲੋਕ ਨੇ ਉਹੀ ਸਰਪੰਚ ਚੁਣਦੇ ਨੇ, ਤੇ ਉਹੀ ਮੰਤਰੀ ਚੁਣਦੇ ਨੇ, ਤੇ ਉਹੀ ਐਮਐਲਏ ਵਗੈਰਾ ਚੁਣਦੇ ਨੇ, ਤੇ ਉਹੀ ਮੁੱਖ ਮੰਤਰੀ ਤੱਕ ਦੀ ਜਿਹੜੀ ਕਿ ਚੋਣ ਕਰਦੇ ਨੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨੇ। ਤਾਂ ਸਾਡੇ ਨਾਲ ਅੱਜ ਇਸ ਪਿੰਡ ਦੇ ਲੋਕ ਜਿਹੜੇ ਮੌਜੂਦ ਰਹਿਣਗੇ। ਪਿੰਡ ਸੰਘੇੜਿਆ ਪਿੰਡ ਆ, ਜ਼ਿਲ੍ਹਾ ਬਰਨਾਲਾ ਦਾ, ਤਾਂ ਕਾਫੀ ਵੱਡਾ ਪਿੰਡ ਆ। ਬਾਈ ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ? 2.5 ਸਾਲ ਬੀਤ ਚੁੱਕੇ ਆ ਬਈ। ਬਦਲਿਆ ਤਾਂ ਹੈਗਾ ਗਾ, ਇਹ ਤਾਂ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ, ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ। ਬੇਰੁਜ਼ਗਾਰ ਕਰਨੀ ਬਈ, ਬੰਦੇ ਇੰਨੇ ਪੜ੍ਹੇ ਲਿਖੇ, ਕੋਈ ਜਿਹਦੀ M.Com ਕਰੀ ਪਈ ਹੈ, ਕਿਤੇ B.Com ਕਰੀ ਪਈ ਹੈ, ਕੋਈ +2 ਹੈਗਾ, ਮਤਲਬ ਕੋਈ ਵੀ ਆਏ ਨਹੀਂ ਹੈਗਾ ਵੀ ਨੌਕਰੀ ਮਿਲ ਜੂਗੀ। ਫਿਰ ਕੀ ਕਰੀਏ, ਬੰਦਾ ਕਰੇ ਕੀ? ਦਿਹਾੜੀਆਂ ਰਹਿ ਗਈਆਂ ਬਸ ਬਈ, ਉਹ ਵੀ ਨਹੀਂ ਮਿਲ ਰਹੀਆਂ। ਹੁਣ ਬੰਦਾ ਕਰੂ ਕੀ ਬਈ? ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੈਂ +2 ਕਰਿਆ ਜੀ। +2 ਕਰੀ? ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ ਹਰ ਇੱਕ ਨੂੰ ਰੁਜ਼ਗਾਰ ਦੇਵਾਂਗੇ, ਹਰ ਇੱਕ ਘਰ ਤੱਕ ਨੌਕਰੀ ਪਹੁੰਚਾਵਾਂਗੇ, ਕੋਈ ਇਦਾਂ ਦਾ ਹੋਇਆ? ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ ਨਹੀਂ ਹੋਇਆ ਜੀ ਇਹਦਾ। ਗੁਜ਼ਾਰੇ ਕਿਵੇਂ ਹੁੰਦੇ ਨੇ ਘਰਾਂ ਦੇ, ਪਰਿਵਾਰਾਂ ਦੇ? ਗੁਜ਼ਾਰੇ ਸਰ ਕਰਨੇ ਪੈਂਦੇ ਆ ਜੀ, ਔਖੇ ਜੀ। ਹੁਣ ਬੰਦਾ ਕਰੂਗੀ ਜੀ। ਹੁਣ ਦੇਖੋ ਜੀ, ਹੁਣ ਸਾਰਾ ਕੁਝ ਰਾਸ਼ਨ ਪਾਣੀ ਮਹਿੰਗਾ ਹੋ ਗਿਆ, ਮਹਿੰਗਾਈ ਪੂਰੀ ਵੱਧ ਗਈ ਜੀ। ਹੁਣ ਬੰਦਾ ਕਰੂ ਕੀ? ਤੁਸੀਂ ਬਜ਼ੁਰਗੋ ਉਮਰਾਂ ਹੰਢਾ ਲਈਆਂ ਇਹਨਾਂ ਬੋਹੜਾਂ ਦੇ ਥੱਲੇ ਬੈਠ ਕੇ, ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਇਹ ਮਾਹੌਲ ਨੂੰ? ਪੂਰਾ ਮਾਹੌਲ ਜਿਹੜਾ ਮਾਹੌਲ ਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ। ਕਿਉਂ ਮਹਿੰਗਾਈ ਹੈ, ਵੱਧਦਾ ਘੱਟ ਹੈ, ਆਉਂਦਾ ਕੁਛ ਨਹੀਂ ਹੈਗਾ। ਹਰੇਕ ਚੀਜ਼, ਕੱਪੜਾ ਉਦੋਂ ਮਹਿੰਗਾ ਹੈ, ਗੁੜ ਚਾਹ ਉਦੋਂ ਮਹਿੰਗਾ ਹੈ, ਸਾਥੀ ਦਾ ਕੋਈ ਚੀਜ਼ ਹੈ ਹੀ ਨਹੀਂ। ਅੱਛਾ। ਹਰੇਕ ਚੀਜ਼ 'ਤੇ ਜਾਣੀ ਜ਼ਿਆਦਾ ਮਾਰ ਪੈਂਦੀ ਹੈ। ਖਾਣ ਪਾਣ ਦੁਨੀਆ ਕਰਦੀ ਹੈ, ਟੱਕਰਾਂ ਮਾਰਦੀ ਹੈ ਦਿਨ ਪਰ ਰਾਤ, ਕੋਈ ਬਾਕੀ ਨਹੀਂ ਛੱਡਦੀ ਕਮਾਈ ਦੀ, ਪਰ ਲੜ ਇਹ ਨਹੀਂ ਲੱਗ ਰਿਹਾ। ਇੱਥੇ ਬੈਠਦੇ ਹੋ, ਇੱਥੋਂ ਦੀ ਰੂਟਰ ਵਾਜਦੇ ਲੰਘਦੇ ਹੋਣੇ ਗੱਡੀਆਂ ਦੇ, ਮੰਤਰੀ ਸੰਤਰੀ ਲੰਘਦੇ ਹੋਣੇ, ਕਿਸੇ ਨੇ ਪੁੱਛਿਆ ਨਹੀਂ ਹਾਲ? ਨਾ ਕਿਸੇ ਨੇ ਨਹੀਂ ਪੁੱਛਿਆ ਖੜ ਕੇ। ਹਾਂਜੀ, ਉਹਦਾ ਹੂਟਰ ਮਾਰ ਕੇ ਲੰਘ ਜਾਂਦੇ ਨੇ, ਉਹਨਾਂ ਨੇ ਕੀ ਹਾਲ ਪੁੱਛਣਾ?
ਉਹ ਖੜਦੇ ਹੀ ਨਹੀਂ ਇੱਥੇ। ਖੜਦੇ ਨਹੀਂ। ਇਹ ਗਰੀਬ ਦਾ ਕੋਈ ਪੁੱਛਦਾ ਹੀ ਨਹੀਂ। ਅੱਛਾ। ਗਰੀਬ ਦਾ ਕੌਣ ਪੁੱਛਦਾ? ਸਾਡੇ ਕੀਲੇ ਗੱਡੇ ਪਏ ਨੇ ਖੇਤਾਂ 'ਚ, ਹਾਂ ਸਾਨੂੰ ਕੋਈ ਪਾਣੀ ਨਹੀਂ ਦੇ ਰਿਹਾ, ਕੋਈ ਮੋਟਰ ਨਹੀਂ ਦੇ ਰਿਹਾ, ਹਾਂ ਬਈ ਬੰਦ ਹੈ। ਹਾਂ ਜਿਹੜਾ ਕੋਈ ਦਾਣਾ ਫੱਕਾ ਦਿੰਦੇ ਤੇ 200 ਦਾਣੇ, ਹਾਂ ਉਹ ਵੀ ਬੰਦ ਕਰਤੇ। ਉਹ ਵੀ ਪੰਛੇਰੀ ਇੱਕ ਦਿੰਦੇ ਨੇ 6 ਮਹੀਨਿਆਂ ਬਾਅਦ। ਜਿਹੜਾ ਸਰਕਾਰ ਬੰਨੀ ਆਉਂਦਾ ਸੀ। ਜਿਹੜਾ ਸਰਕਾਰ ਕੰਨਿਓ ਆਉਂਦਾ ਸੀ ਆ ਸਾਨੂੰ ਦਾਣਾ ਫੱਕਾ ਦਿੰਦੇ ਤੇ ਹਾਂ ਆ ਗਰੀਬਾਂ ਨੂੰ, ਹਾਂ ਉਹ ਵੀ ਬੰਦ ਕਰਤੇ। ਹਾਂ ਕਿਹਦੀ ਸਰਕਾਰ ਚੰਗੀ ਮੰਨਦੇ ਸੀ? ਜਿਹੜੀਆਂ ਹੁਣ ਸਰਕਾਰਾਂ ਦੇਖੋ ਜੀ, ਸਾਡਾ ਅਨਪੜ੍ਹ ਹੈ, ਕਿਹੜੀ ਸਰਕਾਰ ਹੈ, ਕੌਣ ਆਉਂਦਾ, ਸਾਨੂੰ ਤਾਂ ਤੁਹਾਡੇ ਵਰਗੇ ਦੱਸ ਕੇ ਜਾਂਦੇ। ਜਿਵੇਂ ਮੁੱਖ ਮੰਤਰੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਰਹੇ ਨੇ, ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ। ਬਈ ਇਹ ਹੁਣ ਸਰਦਾਰ ਜੀ ਸਾਨੂੰ ਨਹੀਂ ਉਹਨਾਂ ਰੱਬ ਲੋ ਮਿਲਣੇ, ਸਾਨੂੰ ਕੋਈ ਪੁੱਛਦਾ ਨਹੀਂ। ਵੋਟਾਂ ਲੈ ਕੇ ਬਸ ਬਹੁਤ ਵੀਟ ਜਾਂਦੇ ਨੇ, ਕੋਈ ਨਹੀਂ ਮਗਰੋਂ ਪੁੱਛਦਾ। ਅੱਛਾ। ਮਾਨ ਸਿੰਘ ਨੇ ਕੀ ਅਸੀਂ ਸੋਟੋ ਡਰਦੇ ਹੀ ਭਾਵੇਂ ਕਹਿ ਦਈਏ। ਹਾਂਜੀ ਹਾਂਜੀ ਤੁਸੀਂ ਦੱਸੋ। ਭਗਵਾਨ ਸਿੰਘ ਨੇ ਕੁਛ ਨਹੀਂ ਕਰਿਆ। ਭਗਵੰਤ ਮਾਨ ਨੇ ਹਾਂ ਕੋਈ ਖਾਸ ਜਾਣੀ ਬੋਲਣ ਜਾਣਦਾ ਸੀ, ਬੋਲ ਬਾਲ ਕੇ ਲੋਕਾਂ ਨੂੰ ਮਗਰ ਬੜਿਆ ਕੇ ਹਾਂ ਵੋਟਾਂ ਜ਼ਰੂਰ ਲੈ ਗਿਆ। ਅੱਛਾ। ਵੋਟਾਂ ਸਾਰੇ ਪਿੰਡ ਨੇ ਮੱਠ ਕੇ ਪਾਈਆਂ ਨੇ ਖੜ ਕੇ, ਬਛੋਣੀਆਂ ਵੋਟਾਂ ਹੋ ਗਈਆਂ ਜੀ। ਉਹਨਾਂ ਨੂੰ ਬੋਲਣਾ ਚੱਲਣਾ ਕਵਿਛਰੀ ਕਰਦੇ ਹੁੰਦੇ, ਕਹਿੰਦੇ ਬੋਲਣਾ ਚੱਲਣਾ ਬਹੁਤ ਜ਼ਿਆਦਾ ਆਉਂਦਾ। ਥੋੜਾ ਜਿਹਾ ਇਸ ਵੇਲੇ ਚ ਲੋਕਾਂ ਬਹਿ ਕੇ ਵੀ ਬੰਦਾ ਚੰਗਾ ਹੈ, ਬੰਦਾ ਚੰਗਾ ਉਹਦੇ ਨੂੰ ਹੋਣ ਲੱਗ ਗਿਆ। ਚਾਹੇ ਵੋਟਾਂ ਸਾਲੂ ਨੂੰ ਮੱਠ ਕੇ ਪਾਈਆਂ ਨੇ ਸਾਰੇ ਪਿੰਡ। ਹਾਂਜੀ। ਜਿਨ੍ਹਾਂ ਦੇ ਕੱਟੇ ਹੋਏ ਨੇ ਰਾਸ਼ਨ ਕਾਰਡ, ਉਹ ਉਡੂ ਰੋਂਦੇ ਨੇ, ਜਿਨ੍ਹਾਂ ਨੂੰ ਉਹ ਉਡੂ ਰੋਂਦੇ ਨੇ, ਜਿਨ੍ਹਾਂ ਦੇ ਚੱਲਦੇ ਹੀ ਨੇ। 5 ਹਾਂਜੀ 5 ਕਿਲੋ ਜੀ ਦੀ ਕਰਤੀ ਕਣਕ। ਜੇ 4 ਜੀਆਂ ਦਾ ਰਾਸ਼ਨ ਕਾਰਡ 20 ਕਿਲੋ ਆਊ, 20 ਕਿਲੋ ਨਾਲ ਕੀ ਮਹੀਨੇ ਬਾਅਦ ਮਿਲਦੀ ਹੈ 5 ਕਿਲੋ? 6 ਮਹੀਨਿਆਂ ਬਾਅਦ ਦਿੰਦੇ ਨੇ। 6 ਮਹੀਨਿਆਂ ਬਾਅਦ? ਹਾਂ। ਅੱਛਾ। 5 ਕਿਲੋ ਨਾਲ ਦੇਖ ਲਓ ਵੇਖੀ। 5 ਕਿਲੋ ਨਾਲ ਪਹਿਲਾਂ ਹੈਗੀ ਸੀ 30 ਕਿਲੋ ਜੀ ਦੀ। ਅਸੀਂ ਆਉਣੇ ਆ ਤੁਹਾਡੇ ਕੋਲ ਪੁੱਛਦੇ ਆ। ਪਹਿਲਾਂ 30 ਕਿਲੋ ਜੀ ਦੀ ਸੀ। ਹਾਂਜੀ। ਹੁਣ 21 ਵਾਰੀ 5 ਕਿਲੋ ਮਿਲੀ ਹੈ ਜਿਨ੍ਹਾਂ ਦੇ ਰਾਸ਼ਨ ਕਾਰਡ ਚੱਲਦੇ ਨੇ। ਮੇਰੇ ਕੋਲ ਰਾਸ਼ਨ ਕਾਰਡ ਕੱਟੇ ਨੂੰ 4 ਸਾਲ ਹੋ ਗਏ। 4 ਸਾਲ ਹੋ ਗਏ। ਹਾਂ, ਮੁੜ ਕੇ ਕਿਸੇ ਨੇ ਪੁੱਛੇ ਨਹੀਂ ਕਿਸੇ ਨੇ। ਨਾ। ਇਹ ਤਾਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਦਾ ਕਰ ਦਾਂਗੇ, ਘਰ ਘਰ ਦਾਲ ਪਹੁੰਚਦੀ ਕਰ ਦਾਂਗੇ। ਸਕੀਮ ਬਦਲ ਰਹੇ ਆ। ਦਾਲ ਨਹੀਂ ਦਿੱਤੀ, ਕੋਈ ਦਾਲ ਨਹੀਂ, ਕੋਈ ਆਟਾ ਨਹੀਂ। ਦੇਖ ਪਹਿਲਾਂ 750 ਰੁਪਇਆ ਪਿਲਸਣ ਦਾ ਸੀ, ਕਿੰਨੀ ਕਰ ਗਿਆ ਸੀ 1500। ਇਹ ਕਹਿੰਦੀ ਮੈਂ 2500 ਦੇਉਂ ਨਾ, 2500 ਉਹੀ 1500 ਉਹਦੇ ਵਾਲਾ, ਉਹੀ 1500 ਆ। ਹਾਂ। ਅਫਸੋਸ ਹੁੰਦਾ ਵੀ ਇੰਨੀ ਵੱਡੀ ਪੱਧਰ ਤੇ ਲੋਕ ਇਹਨਾਂ ਦੇ ਮੰਤਰੀ ਜਿਤਾਤੇ, ਐਮਐਲਏ ਜਿਤਾਤੇ, ਤੇ ਅੱਜ ਫੇਰ ਅਸੀਂ ਪਰ ਇਹਨੇ ਤਾਂ ਕਰਿਆ ਨਹੀਂ ਕੱਖ। ਗਰੀਬ ਬਾਰੇ ਤਾਂ ਨਹੀਂ ਸੋਚਿਆ, ਨਹੀਂ ਕੁਝ ਵੀ। ਤਕੜਿਆਂ ਤੇ ਭਈ ਕੁਝ ਕਰੀ ਜਾਵੇ। ਤਕੜੇ ਦਾ ਤਾਂ ਹਰੇਕ ਕਰ ਦਿੰਦਾ। ਹਾਂਜੀ। ਗਰੀਬਾਂ ਲਈ ਕਰਨਾ ਔਖਾ ਕਰਦਾ। ਇਹਨੇ ਕੋਈ ਇਹਨਾਂ ਦੀ ਹੇਜ ਹੈ ਜਿੰਨਾ ਵਿਹੜੇ ਵਾਲੇ ਨੇ ਸਾਰੇ ਇਹ। ਅੱਛਾ, ਵਿਹੜੇ ਦੇ ਵਿੱਚ ਗਰੀਬ ਆਦਮੀ ਟੱਕਰਾਂ ਦੇ ਪਲਾਟ ਮਾਰਦੇ ਨੇ। ਤੁਹਾਨੂੰ ਘਰੇ ਗੱਲਾਂ ਚੱਲਦੀਆਂ ਹੋਣੀਆਂ ਬੁੜੀਆਂ ਮਾਈਆਂ ਦੇ ਨਾਲ, ਜਿਹੜਾ 1000 ਰੁਪਿਆ ਸੀ। ਮਾਈਆਂ ਦੇ ਨਾਲ ਗੱਲਾਂ ਤਾਂ ਚੱਲਦੀਆਂ ਨੇ, ਉਹੀ ਤੁਹਾਨੂੰ ਕਹੀ ਦੇ ਨਾ। ਭਗਵੰਤ ਮਾਨ ਨੇ ਕਿਹਾ ਵੀ ਮੈਂ ਤੁਹਾਨੂੰ 1000 ਰੁਪਇਆ ਭੇਜੂ। ਉਹਨਾਂ ਗੱਲਾਂ ਨੂੰ 3 ਸਾਲ ਹੋ ਗਏ। ਅੱਛਾ। ਨਾ ਕੋਈ ਪੈਸਾ ਤੋਰਿਆ। ਉਹ ਸਗਾ ਅਗਲਾ ਵੀ ਸਾਡਾ ਨਾਜ ਉਹ ਵੀ ਕੱਟੀ ਜਾਂਦੇ ਨੇ। ਅਸੀਂ ਕੀ ਕਰਾਂਗੇ? ਹਾਂਜੀ ਹਾਂਜੀ ਬਜ਼ੁਰਗੋ ਦੱਸੋ। ਮੈਨੂੰ ਲੱਗਦਾ ਆ ਕੀ ਤੁਹਾਡੇ ਬੱਚੀ ਸੱਟ ਆ? ਹਾਂਜੀ ਹਾਂ, ਇਹ ਚੂੜਾ ਚਾ ਹੈ। ਹਾਂ, ਤੁਹਾਡੇ ਸੱਟ ਲੱਗ ਗਈ ਆ ਚੂੜਾ। ਤੇ ਗੁਜ਼ਾਰਾ ਕਿਵੇਂ ਹੁੰਦਾ ਘਰ ਦਾ? ਕੌਣ ਕੌਣ ਨੇ ਘਰੇ? ਘਰੇ ਦੇ ਮੁੰਡੇ ਦੇ 2, ਹਾਂਜੀ। ਉਹ ਅੱਡ ਨੇ ਗਏ। ਅੱਛਾ। ਮਤਲਬ ਹਰ ਕੇ ਰੋਟੀ ਨੂੰ ਕੋਈ ਦਿੰਦਾ ਹੈ, ਹਾਂ। ਤੇ ਕੁੜੀ ਰੱਖੀ ਜਾਵੇ ਆਦੀ ਰੋਟੀ ਉਹ ਦਿੰਦੀ ਹੈ। ਉਹ ਰੋਟੀ ਦਿੰਦੀ ਹੈ। ਹਾਂ, 2 ਮੁੰਡੇ ਨੇ, ਉਹ ਨੋਹਾਂ ਨਹੀਂ, ਕੋਈ ਨਹੀਂ ਪੁੱਛਦਾ। ਤੁਹਾਡੇ ਕੋਈ ਜਿਹੜੀ ਕਣਕ ਦੀ ਜਿਵੇਂ ਗੱਲ ਚੱਲੀ, ਰਾਸ਼ਨ ਕਾਰਡਾਂ ਦੀ ਗੱਲ ਚੱਲੀ, ਜਾਂ ਬਿਜਲੀ ਦੀ ਗੱਲ ਚੱਲੀ? ਉਹ ਵੀ ਕੱਟ ਦਿੱਤੀ ਜੀ। ਮੈਨੂੰ 3 ਸਾਲ ਹੋ ਗਏ, ਕੁਛ ਨਹੀਂ ਮਿਲਦਾ ਹੈਗਾ। ਮਿਲਦਾ ਨਹੀਂ ਕੁਛ ਨਾ। ਕਿਸੇ ਸਰਕਾਰੀ ਦਰਬਾਰੇ ਜਾਂ ਕਿਸੇ ਐਮਐਲਏ? ਪਹਿਲਾਂ ਮਿਲਦੀ ਸੀਗੀ, ਤੇ ਹੁਣ ਜਮਾ ਰਾਸ਼ਨ ਕਾਰਡ ਕੱਟਤਾ। ਕਿਹੜੀ ਸਰਕਾਰ ਵੇਲੇ ਮਿਲਦੀ ਰਹੀ ਆ? ਤੇ ਚਲਾਇਤਾ ਬਾਦਲ ਸਰਕਾਰ ਦੇ ਹਾਂਜੀ। ਚਲਾਇਤਾ ਬਾਦਲ ਸਰਕਾਰ ਦੇ ਹਾਲੇ ਲੀਲੇ ਕਾਰਡ ਬਣੇ ਵੇ। ਉਹ ਮਿਲਦੇ, ਉਹ ਲੀਲੇ ਕਾਰਡ ਬਣੇ ਹੋਏ ਨੇ ਸਾਡੇ, ਉਹ ਕੱਟਦੇ ਸਮਝ। ਕੱਟਤੇ ਉਹ? ਹਾਂ,
ਉਹਦੇ ਮਿਲਦੀ ਨਹੀਂ ਹੁਣ ਤਾਂ ਨਸ਼ੇ ਵਾਲੇ ਵਧੇ ਪਏ ਆ, ਦੇਖੋ ਕੀ ਹਾਲ ਨੇ ਨਸ਼ਿਆਂ ਦੇ। ਇਹ ਆ ਦੇ ਛੋਟੇ ਛੋਟੇ ਮੁੰਡੇ ਸਾਡੇ ਪੁੰਨੇ ਪਏ ਨੇ। ਕਿੰਨਾ ਕਾ ਨਸ਼ਾ ਕਿੰਨਾ ਕਾ ਸੱਚ ਇੱਥੇ ਬਥੇਰਾ ਨਸ਼ਾ ਜੀ। ਹੈ ਨਸ਼ਾ ਇਸ ਪਿੰਡ 'ਚ? ਉਹ ਨਸ਼ੇ ਹੀ ਤੁਹਾਨੂੰ ਨਸ਼ੇ ਵਾਲੀ ਦੇਖਣਗੇ ਤੁਹਾਨੂੰ ਸਾਰੇ। ਸਾਡੇ ਨੂੰ ਪਤਾ ਹੀ ਹੈ ਇੱਥੇ। ਆਹ ਦੇਖੋ ਕਿਵੇਂ ਪਏ ਨੇ, ਬਣਾਓ ਵੀਡੀਓ ਜੀ। ਆਦੇ ਪਿਸ਼ਾਬ ਵੀ ਕਰੀ ਜਾਂਦੇ ਇਹ ਕੋਈ ਇਹ ਬਜ਼ੁਰਗ ਨੂੰ ਮੌਰੇ ਕਰਿਆ, ਮੌਰੇ ਕਰ ਲਾ ਮਹਾਂ ਤੇਰੇ ਉੱਤੇ ਪਿਸ਼ਾਬ ਕਰੀ ਜਾਂਦਾ। ਕਿਹੜਾ ਪਿੰਡ ਆ ਤੇਰਾ ਬਈ? ਹੈ ਹਠੂਰ ਪਿੰਡ ਆ? ਕੀ ਖਾਧਾ ਕੀ ਆ ਤੈਂ? ਦਾਰੂ ਪੀਤੀ। ਦਾਰੂ ਪੀਤੀ ਆ? ਹਠੂਰ ਤਾਂ ਦੂਰ ਹੀ ਬਹੁਤ ਆ ਇੱਥੋਂ, ਜਾਏਗਾ ਕਿਵੇਂ? ਕੋਈ ਗੱਲ ਨਹੀਂ ਭਾਈ, ਮੈਂ ਵਿਆਹ ਹੋਇਆ ਇੱਥੇ। ਕਿੱਥੇ? ਇੱਥੇ ਮੈਂ ਕਰਾਂ ਮੇਰਾ ਇੱਥੇ ਮੇਰਾ ਮੁੰਡਾ ਵਾ। ਅੱਛਾ, ਇਹ ਮੈਂ ਤੇ ਤੂੰ ਵਿੱਚ ਪਿਸ਼ਾਬ ਕਰੀ ਜਾਂਦਾ ਬੈਠਾ ਇੱਥੇ ਲੋਕਾਂ ਕੋਲੇ ਕੋਈ ਕਹਿੰਦੇ ਗੱਲ ਨਹੀਂ। ਹੈ? ਇਹ ਮੇਰੇ ਕੋਲ ਮੁੰਡਾ ਵਜੀਦ ਦਾ ਮੁੰਡਾ ਉਹਨਾਂ ਤਾਂ ਇਹ ਤਸਵੀਰ ਆ ਪੰਜਾਬ ਦੀ, ਅਸੀਂ ਤੁਹਾਡੇ ਨਾਲ ਇਸ ਇੱਕ ਪਿੰਡ ਦੀ ਸਾਂਝੀ ਕਰ ਰਹੇ ਹਾਂ ਤਸਵੀਰ। ਤਾਂ ਤੁਸੀਂ ਦੇਖੋ ਕਿ ਜੋ ਇੱਥੋਂ ਦੇ ਲੋਕ ਨੇ ਜਾਂ ਜਿਹੜੇ ਇੱਥੇ ਸੱਥਾਂ ਦੇ ਵਿੱਚ ਬੈਠਦੇ ਨੇ। ਬਾਬੇ ਠੀਕ ਹੋ? ਸਿਹਤ ਠੀਕ ਆ ਤੁਹਾਡੀ? ਠੀਕ ਆ ਭਾਈ, ਹੁਣ ਤਾਂ ਬੇਠੀਕ ਹੈ। ਹੁਣ ਤਾਂ ਉਮਰ ਮੇਰੀ 85 ਸਾਲ ਦੀ ਹੋ ਗਈ ਅੱਛਾ। ਤੇ ਹੁਣ ਤਾਂ ਤੂੰ ਐਸਿਆ ਬੈਠੇ ਖੜੇ ਜਿਹੜਾ ਹੈਗੇ ਘੰਟਾ 2 ਘੰਟਾ, ਹੁਣ ਤਾਂ ਉਹੀ ਚੀਜ਼ ਕੇ ਬਸ ਹੈ। ਨਹੀਂ ਤਾਂ ਕੋਈ ਪੁੱਛਦਾ ਨਹੀਂ ਕਿਸੇ ਨੂੰ। ਆਪਦੇ ਬੱਚੇ ਵੀ ਪਰਿਵਾਰ ਦੇ ਭੈਣ ਦੇ ਉਹ ਵੀ ਨਹੀਂ ਸਮਝਦੇ, ਕੋਈ ਨਹੀਂ ਪੁੱਛਦਾ? ਕੋਈ ਨਹੀਂ ਪੁੱਛਦਾ। ਆਹ ਚੀਜ਼ ਹੈ। ਉਹ ਵੀ ਬਸ ਜੀ ਆਪੋ ਆਪਣੇ ਸਰਦਾਰ ਹੈ, ਸਤਿ ਸ੍ਰੀ ਅਕਾਲ ਹੈ। ਨਹੀਂ ਤਾਂ ਪਰਮਾਤਮਾ ਜਿੰਨਾ ਕੁ ਚਿਰ ਹੁਣ ਤਾਂ ਇਹ ਕਹਿੰਦੇ ਵੀ ਜੇ ਘੰਟਾ ਘੜੀ ਆਥਣ ਸਵੇਰ ਜੇ ਖਹਿੜਾ ਛੱਡ ਜੇ ਤਾਂ ਰੱਬ ਉਹ ਠੀਕ ਹੈ। ਤਾਂ ਇਹ ਤਸਵੀਰ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਬਈ ਨਸ਼ਾ ਕਿੰਨਾ ਕੁ ਇੱਥੇ ਨੌਜਵਾਨ ਨੂੰ ਨਸ਼ਾ ਕਿੰਨਾ ਕੁ ਇਸ ਪਿੰਡ ਦੇ ਵਿੱਚ ਜਾਂ ਇਸ ਇਲਾਕੇ ਦੇ ਵਿੱਚ ਕਿੰਨਾ ਕੁ ਨਸ਼ਾ? ਬਹੁਤ ਨਸ਼ਾ ਚੱਲਦਾ ਜੀ ਇੱਥੇ ਪਿੰਡਾਂ 'ਚ ਸਾਰਾ ਕੋਈ ਚੋਰੀ ਚਕਾਰੀ ਦਾ ਚੋਰੀਆਂ ਟੱਪੇ ਹੁੰਦੇ ਜੀ। ਕਿਸੇ ਤੱਕ ਕੋਈ ਪਹੁੰਚ ਕਰੀ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਵੀ ਭਾਈ ਸਾਡੇ ਪਿੰਡ ਦੇ ਆਹ ਹਾਲ ਨੇ, ਐਦਾਂ ਦਾ ਕੋਈ ਉਹ? ਬਥੇਰੇ ਜਾਂਦੇ ਜੀ। ਹਾਂ, ਫਿਰ ਸੁਣਦਾ ਕੋਈ? ਬਥੇਰੇ ਜਾਂਦੇ, ਕਿਹੜਾ ਸੁਣਦਾ? ਕੋਈ ਨਹੀਂ ਸੁਣਦਾ ਜੀ ਕਿਸੇ ਕੋਈ ਨਹੀਂ ਸੁਣਦਾ? ਨਹੀਂ, ਕੋਈ ਸੁਣਦਾ ਜੀ। ਨੌਕਰੀਆਂ ਕਿੰਨੀਆਂ ਕਿ ਮਿਲ ਗਈਆਂ ਤੁਹਾਡੇ ਪਿੰਡ 'ਚ? ਕੋਈ ਨਹੀਂ ਵੀਰੇ, ਬੇਰੁਜ਼ਗਾਰੀ ਆ ਫਿਰਦੇ ਨੇ ਮੁੰਡੇ ਵਿਹਲੇ, ਪੜ੍ਹੇ ਲਿਖੇ ਨੇ ਨੌਜਵਾਨ ਨੇ। ਪਰ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ, ਜਿਹੜਾ ਸੀਗਾ ਕਹਿੰਦੇ ਕਿ ਵੱਡੇ ਵੱਡੇ ਪ੍ਰੋਗਰਾਮ ਰੱਖੇ ਗਏ, ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ, ਰੁਜ਼ਗਾਰ ਨਹੀਂ ਦਿੱਤੇ। ਬੇਰੁਜ਼ਗਾਰੀ ਆ ਜੀ, ਕੋਈ ਸਹੂਲਤ ਨਹੀਂ। ਇਹ ਸੂਏ ਨੂੰ ਕੋਈ ਚੱਟਣਾ, ਕੋਈ ਬਣਾਉਣ, ਸਿਲਾਈ ਸੈਂਟਰ ਬਣਾਉਣ, ਕੁੜੀਆਂ ਕੰਮ ਕਰਨ। ਨਹੀਂ, ਪਾਣੀ ਵੀ ਤਾਂ ਜ਼ਰੂਰੀ ਆ। ਜ਼ਰੂਰੀ ਹੈ, ਫਿਰ ਇਹਨਾਂ ਨੂੰ ਕੀ ਕਰਨਾ? ਪਾਣੀ ਤਾਂ ਪਹਿਲਾਂ ਵੀ ਚੱਲੀ ਜਾਂਦਾ ਸੀ, ਜਿੱਥੋਂ ਨੂੰ ਲੋੜ ਆ ਉੱਥੇ ਤੱਕ ਜਾਂਦਾ ਨਹੀਂ। ਖੇਤਾਂ ਨੂੰ ਚਾਹੀਦਾ ਸੀ, ਗਰੀਬਾਂ ਨੂੰ ਚਾਹੀਦਾ ਸੀ, ਉੱਥੇ ਤੱਕ ਪਹੁੰਚ ਨਹੀਂ ਰਿਹਾ। ਪਹੁੰਚਦਾ ਨਹੀਂ ਹੈਗਾ? ਨਹੀਂ ਜੀ। ਨਸ਼ਾ ਕਿਹੜਾ ਕਿਹੜਾ ਪਿੰਡ ਦੇ ਵਿੱਚ ਤੁਸੀਂ ਅਕਸਰ ਲੰਘਦੇ ਕਰਦੇ ਹੋਵੋਗੇ ਪਿੰਡ ਦੇ ਵਿੱਚੋਂ ਦੀ, ਗੇੜੀਆਂ ਗੁੜੀਆਂ ਦਿੰਦੇ ਹੋਵੋਗੇ ਕਈ ਵਾਰ ਕਿਸੇ ਠੱਡੇ ਤੇ ਬਹਿ ਗਏ, ਢਾਬੇ ਤੇ ਬੈਠ ਗਏ? ਕਿਹਨੂੰ ਕਹਿ ਸਕਦੇ ਆ ਜੀ? ਨਹੀਂ, ਕਿਹੜਾ ਕਿਹੜਾ ਨਸ਼ਾ ਕਿਹੜਾ ਕਿਹੜਾ ਵਰਤਦੇ ਨੇ? ਨਹੀਂ, ਐ ਨਹੀਂ ਸੀ ਕਹਿ ਸਕਦੇ। ਜਿਵੇਂ ਚਿੱਟਾ ਹੋ ਗਿਆ, ਸਿਗਨੇਚਰ ਹੋ ਗਏ, ਇਦਾਂ ਦਾ ਜਿਹੜਾ ਨਸ਼ਾ ਹੈਗਾ, ਇਦਾਂ ਦਾ ਕਿਹੜਾ ਕਿਹੜਾ ਵਰਤਦੇ? ਨਹੀਂ, ਅਸੀਂ ਐ ਨਹੀਂ ਕਹਿ ਸਕਦੇ। ਕਹਿ ਨਹੀਂ ਸਕਦੇ? ਨਹੀਂ ਕਹਿ ਸਕਦੇ। ਹੈਗੇ ਨੇ ਨਸ਼ੇ ਵਾਲੇ ਤੁਰੇ ਫਿਰਦੇ ਨੇ। ਜੇ ਕੋਈ ਕਹੂਗਾ ਜਨਾਬ ਉਹਦੇ ਗਲ ਪੈਣਗੇ ਲੋਕ, ਉਹ ਜਿਹੜੇ ਨਸ਼ੇ ਵਾਲੇ ਨੇ। ਅੱਛਾ, ਉਹ ਉਹਨੂੰ ਕੁੱਟਣਗੇ, ਮਾਰਨਗੇ ਵੀ ਠੰਡਾ ਲਾਉਂ ਕਿਉਂ ਤੁਰਿਆ। ਨਹੀਂ ਨੌ ਧਰਨ ਦੀ ਗੱਲ ਨਹੀਂ ਕਰਦੇ, ਨਸ਼ਾ ਵਰਤਦੇ ਕੀ ਨੇ, ਕੋਈ ਪਤਾ ਕੁਛ? ਬਈ ਦੱਸਣ ਦਾਰੂ ਦਾ ਆਪਾਂ ਬਹੁਤ ਪੀਂਦੀ ਆ ਦੱਸਣ ਨਾਲ। ਹੋਰ ਤਾਂ ਨਹੀਂ ਸਾਨੂੰ ਕੋਈ ਖਾਸ ਪਤਾ ਹੈਗਾ, ਕਿਉਂ ਅਸੀਂ ਦੇਖਿਆ ਨਹੀਂ ਹੈ ਕੁਛ ਨਾ। ਅਸੀਂ ਚਿੱਟੇ ਦਾ ਪਤਾ ਸਾਨੂੰ ਵੀ ਚਿੱਟਾ ਕਿਹੋ ਜਿਹਾ ਹੈਗਾ। ਹਾਂ, ਡਾਣੀ ਦਾਰੂ ਪਹਿਲਾਂ ਲੋਕ ਬਹੁਤ ਪੀਂਦੇ ਨੇ। ਤੁਹਾਡੇ ਕੀ ਹੋ ਗਿਆ? ਤੁਸੀਂ ਕਿਵੇਂ ਸੱਟ ਵੱਜ ਗਈ? ਇਹ ਡਿੱਗ ਪਈ ਸੀ। ਡਿੱਗ ਪਈ, ਸੱਟ ਵੱਜ ਗਈ। ਹੁਣ ਫਿਰ ਜਿਹੜਾ ਇਹ ਕਦੋਂ ਕੋ ਠੀਕ ਹੋ ਜਾਣਾ? ਉਹ ਠੀਕ ਹੀ ਆ, ਬਸ ਇਹਦਾ ਬੜਾ ਚਿਰ ਹੋ ਗਿਆ ਸੱਟ ਵੱਜੀ। ਅੱਛਾ, ਮਹੀਨਾ ਡੂਢ ਮਹੀਨਾ ਹੋ ਚੱਲਿਆ। ਇੱਥੇ ਬੈਠ ਜਾਂਦੇ ਹੋ ਆ ਕੇ, ਇੱਥੋਂ ਦੀ ਜਦੋਂ ਕੋਈ ਲੰਘਦਾ ਕਰਦਾ ਜਾਂ ਕਿਸੇ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕਰੀ ਵੀ ਭਾਈ ਸਾਡੀ ਵੀ ਸੁਣ ਜੋ ਫਰਾਇਦ? ਬਹੁਤ ਸਾਈਂ ਜਾ ਕੇ ਵੀ ਦੇਖ ਲਿਆ ਜੀ, ਸਭ ਕੁਝ ਕਰਕੇ ਦੇਖ ਲਿਆ। ਜਿਹੜੇ ਤਕੜੇ ਨੇ ਉਹ ਲੈ ਜਾਂਦੇ ਨੇ, ਮਾੜੇ ਨੂੰ ਕੋਈ ਨਹੀਂ ਪੁੱਛਦੇ ਨਹੀਂ ਕੋਈ ਨਾ। ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਜਿਹੜੀਆਂ ਕਿ ਇੱਥੋਂ ਦੇ ਇਹ ਤਾਂਸ ਤੇ ਬੈਠੇ ਨੇ, ਇਹਨਾਂ ਨਾਲ ਵੀ ਕਰ ਲਈਏ ਗੱਲ। ਇਹ ਤਾਂਸ ਪਤਾ ਨਹੀਂ, ਕਹਿੰਦੇ ਤਾਂਸ ਦਾ ਅਮਲ ਬਹੁਤ ਮਾੜਾ ਹੁੰਦਾ ਹੈ ਨਾ ਬਾਈ?
ਮੈਂ ਕਦੋਂ ਦਾ ਸੱਦੀ ਜਾਂਦਾ ਤੁਹਾਨੂੰ ਵੀ ਆ ਜਾਓ ਖੜ ਜਾਓ ਇੱਧਰ ਨੂੰ ਹੋ ਜਾਣਾ ਬੈਠੇ ਵੀ ਹੋਰ ਹੈ ਜੀ। ਟਾਈਮ ਪਾਸ ਆ ਜੀ, ਬੈਠੇ ਤਾਂ ਦਾ ਹੋਰ ਕੀ ਹੈ ਇੱਥੇ। ਕੀ ਦੇਖਦੇ ਕੀ ਰਹਿੰਦੇ ਹੋ ਇੱਥੇ ਲੰਘਦੇ ਕਰਦੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਲੋਕਾਂ ਦਾ ਗਿਆ ਪਾਂ ਹੁੰਦੀ ਆ ਜੀ, ਮਸ਼ੀਨਰੀ ਲੰਘਦੀ ਇੱਥੇ ਨਹੀਂ, ਹੋਰ ਕੀ ਲੰਘਦਾ। ਮੰਤਰੀ ਸੰਤਰੀ ਕੋਈ ਰੁਕਿਆ ਇੱਥੇ? ਕੋਈ ਨਹੀਂ ਮੰਤਰੀ ਤਾਂ ਉਦੋਂ ਵੋਟਾਂ ਬੜੀ ਆਉਂਦਾ ਇੱਕ ਅੱਧਾ, ਹਾਂ ਉਦੋਂ ਤੈਨੂੰ ਪਤਾ ਹੀ ਆ ਵੀ ਹੋਰ ਹੀ ਮੂਹਰੇ ਲੋਕ ਬਥੇਰੇ ਗੱਲਾਂ ਮਾਰ ਕੇ ਤੁਰ ਜਾਂਦੇ ਨੇ, ਕੋਈ ਸਾਡਾ ਸਵਾਲ ਤਾਂ ਠਾਉਂਦੇ ਹੀ ਨਹੀਂ। ਕੀ ਸਵਾਲ ਨੇ ਚਲੋ ਅੱਜ ਚੱਕ ਦਿਓ ਇੱਥੇ ਆਪਾਂ ਕੀ ਆ ਪਹੁੰਚ ਹੀ ਆਏ ਬਾਜ। ਮਜ਼ਦੂਰੀ ਦਾ ਸਵਾਲ ਆ, ਕਿੰਨੇ ਲੀਡਰ ਹੋ ਕੇ ਜੰਮਿਆ ਕਿ ਮਰ ਵੀ ਗਏ, ਰਾਜ ਵੀ ਕਰਕੇ, ਤੇ ਪਰ ਕਿਸੇ ਨੇ ਇਹ ਨਹੀਂ ਕਿਹਾ ਵੀ ਇਹਨਾਂ ਦੀ ਮਜ਼ਦੂਰੀ ਬਾਰੇ ਸੋਚੀਏ। ਕਿਸੇ ਨੇ ਨਹੀਂ ਸੋਚਿਆ। ਹੁਣ ਵੀ ਮੰਤਰੀ ਬਥੇਰੇ ਨੇ, ਸਾਡੀ ਕੌਮ ਦੇ ਮੰਤਰੀ ਬਥੇਰੇ ਨੇ, ਉਹਨਾਂ ਨੇ ਵੀ ਸਾਡੇ ਲਈ ਬਿਆਨ ਦਿੱਤਾ ਵੀ ਹਾਂ ਭਾਈ ਤੁਹਾਨੂੰ ਕੀ ਦੁੱਖ ਆ। ਮੁੱਖ ਮੰਤਰੀ ਕਿਹੜਾ ਚੰਗਾ ਲੱਗਦਾ? ਮੁੱਖ ਮੰਤਰੀ ਦਾ ਕੋਈ ਬਣਦੇ ਜੀ, ਸਾਰੇ ਇੱਕੋ ਹੀ ਹੁੰਦੇ ਨੇ ਇਹ। ਕਿਉਂ ਤਾਂ ਵਾਲੀ ਪਾਰਟੀ ਤੋਂ ਥੱਲੇ ਲੈ ਕੇ ਸਰਪੰਚਾਂ ਤੱਕ ਪਿੰਡਾਂ ਦੇ ਇੱਕੋ ਹੀ ਹੁੰਦੇ ਨੇ ਸਾਰੇ ਇੱਕੋ ਹੀ ਆ। ਮੁੱਖ ਮੰਤਰੀ ਦਾ ਕੋਈ ਫਰਕ ਨਹੀਂ। ਆਸ ਉਮੀਦ ਹੈ ਕਿਸੇ ਤੋਂ? ਨਾ ਕਿਸੇ ਤੋਂ ਨਹੀਂ ਉਮੀਦ ਹੈ ਜੀ। ਆ ਭਗਵੰਤ ਮਾਨ ਇਹਨੂੰ ਰਹਿਣ ਨਹੀਂ ਦੇਣਾ, ਵਿਰੋਧੀ ਪਾਰਟੀਆਂ ਨੇ। ਇਹ ਵਧੀਆ ਕੰਮ ਕਰਦਾ, ਚਾਹੇ ਥੋੜੀ ਕਰਦਾ, ਵਧੀਆ ਕਰ ਰਿਹਾ, ਵਧੀਆ ਕਰਦਾ। ਪਹਿਲੀ ਗੱਲ ਇਹਨੇ ਪੱਕੇ ਖਾਲ ਕਰੇ, ਕਿਸਾਨਾਂ ਲਈ ਫਾਇਦਾ ਕਰੇ। ਦੂਜੀ ਗੱਲ ਨੌਕਰੀਆਂ ਬਿਨਾਂ ਪੈਸਿਆਂ ਤੋਂ ਲੋਕਾਂ ਨੂੰ ਮਿਲੀਆਂ ਸਾਡਿਆਂ ਨੂੰ, ਉਹ ਬਹੁਤ ਇਹਦੇ ਪਿੰਡ ਚੋਂ ਕਿੰਨਿਆਂ ਨੂੰ ਮਿਲ ਗਈ? ਖਾਸਿਆਂ ਨੂੰ ਮਿਲ ਗਿਆ ਜੀ। ਇਹ ਨਹੀਂ ਮੈਨੂੰ ਪਤਾ ਵੀ ਕਿਹਦੀ ਮੈਂ ਇੱਥੇ ਪਟਵਾਈ ਇਧਰਲੇ ਪਾਸੇ ਦਾ ਕਹਿੰਦੇ ਮਿਲੀ ਨਹੀਂ। ਨਾ ਆ ਪਟਵਾਈ ਦਾ ਮੁੰਡਾ ਇੱਥੇ ਖਾਲੀਏ, ਉਹ ਕਿੰਨੇ ਸਾਲ ਹੋ ਗਏ ਫਿਰਦੇ ਨੂੰ ਇਹਨੂੰ, ਤੇ ਆ ਹੁਣ 5-10 ਮਿਲ ਗਈਆਂ। ਹਾਂ ਬਹੁਤ ਮਿਲ ਗਈਆਂ। ਤੇ ਬਾਕੀ ਜਿਹੜੇ ਪਹਿਲਾਂ ਕੱਚੇ ਜੀ ਉਹ ਵੀ ਪੱਕੇ ਕਰੇ ਨੇ, ਉਹ ਵੀ ਨੌਕਰੀਆਂ ਨੇ। ਤੁਹਾਨੂੰ ਵੀ ਨੌਕਰੀ ਮਿਲੀ ਹੋਈ ਆ ਨਾ, ਤੁਸੀਂ ਇੱਥੇ ਬੈਠੇ ਹੋ। ਆਪਾਂ ਨੂੰ ਕੱਲ ਆਹ ਪੱਕੀ ਨੌਕਰੀ ਨਹੀਂ ਹੈਗੀ? ਆਹ ਤਾਂ ਪੱਕੀ ਆ, ਆਸ ਦੀ ਤਾਂ ਪੱਕੀ ਆ। ਕਿੰਨਾ ਟਾਈਮ ਖੇਡਦੇ ਹੋ ਇਹ? ਇਹ ਤਾਂ ਤੜਕੇ ਤੋਂ ਲੈ ਕੇ ਆਥਣ ਤੱਕ। ਕਿੰਨੇ ਵਜੇ ਆਏ ਨੇ ਤੁਸੀਂ? ਤੜਕੇ ਆ ਜਾਂਦੇ ਆ। ਇਹ ਕੀ ਖੇਡ ਰਹੇ ਹੋ, ਜਰਗਲਾ? ਹਾਂ 10 ਪੱਤਰੀ। ਇੱਕ ਚੌਂਕੜ ਬਣ ਗਈ, 2 ਤਿੱਕੜਾਂ ਬਣ ਗਈਆਂ, ਇਹੀ ਆ? ਹਾਂਜੀ। ਤੁਸੀਂ ਵੀ ਛੱਕੇ ਹੋਵੋਗੇ ਸਾਰੀਆਂ ਗੱਲਾਂ ਤਾਂ ਸਾਰਿਆਂ ਦਾ, ਤੁਸੀਂ ਵੀ ਛੱਕੀਆਂ ਹੋਣਗੀਆਂ ਸਾਰੀਆਂ ਗੱਲਾਂ। ਨਹੀਂ ਪਿੰਡਾਂ 'ਚੋਂ ਗਏ ਆ ਤੇ ਫਿਰ ਹੁਣ ਤਾਂ ਦਿਹਾੜੀ ਜਾਂਦੇ ਅਸੀਂ। ਹਾਂ ਉਹ ਤਾਂ ਦਿਹਾੜੀ ਜਾਂਦੇ ਆ, ਹਾਂ। ਜਿੱਦੇ ਵਿਹਲੇ ਹੁੰਦੇ ਉਦੋਂ ਖੇਡਦੇ ਆ। ਉਦਾਂ ਹੀ ਖੇਡਦੇ ਹੋ? ਹਾਂ ਉਹਨੇ ਰੋਜ਼ ਦਿਹਾੜੀ ਮਜ਼ਦੂਰੀ ਕਿੰਨੀ ਕੁ ਮਿਲ ਜਾਂਦੀ ਹੈ? ਮਜ਼ਦੂਰੀ 550 ਰੁਪਏ ਦਿਹਾੜੀ ਲੈਂਦੇ ਆ। 550? ਹਾਂ ਗੁਜ਼ਾਰਾ ਹੋ ਜਾਂਦਾ? ਗੁਜ਼ਾਰਾ ਬੱਚਾ ਹੋ ਹੀ ਜਾਂਦਾ। ਫਿਰ ਜਵਾਕ ਜਵਾਕ ਇੱਕ ਇਕੱਲਾ ਮੁੰਡਾ ਹੀ ਆ। ਉਹ ਪੜਦਾ? ਨਾ ਬਿਲਡਿੰਗ ਦਾ ਕੰਮ ਕਰਦਾ। ਬਿਲਡਿੰਗ ਦਾ ਕੰਮ। ਤਾਂ ਅਸੀਂ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਕਿ ਇੱਥੋਂ ਦੇ ਪਿੰਡ ਦੇ ਲੋਕਾਂ ਦੇ ਨਾਲ ਜਿਹੜੀ ਗੱਲ ਕੀਤੀ ਜਾਵੇ, ਤੇ ਇਸ ਦੇ ਤਰ੍ਹਾਂ ਹੀ ਕੋਸ਼ਿਸ਼ ਰਹੇਗੀ ਕਿ ਜੇ ਤੁਹਾਡਾ ਸਾਥ ਮਿਲਦਾ ਰਿਹਾ ਤਾਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਉਹਨਾਂ ਦਾ ਹਾਲ ਪੁੱਛਾਂਗੇ। ਉਹਨਾਂ ਪਿੰਡਾਂ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਉਹਨਾਂ ਦੇ ਸਮੱਸਿਆਵਾਂ ਨੇ, ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਅਕਸਰ ਹੀ ਪਤਾ ਹੁੰਦਾ ਕਿ ਫਲਾਨਿਆਂ ਦਾ ਮੁੰਡਾ ਭਰਤੀ ਹੋ ਗਿਆ ਤੇ ਫਲਾਨਿਆਂ ਦੇ ਰਿਸ਼ਤੇਦਾਰੀ ਦੇ ਵਿੱਚ ਮਰਗ ਹੋ ਗਈ ਤੇ ਫਲਾਨਿਆਂ ਦੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਗਾ ਜਾਂ ਫਲਾਨਿਆਂ ਦੇ ਘਰ ਦੇ ਵਿੱਚ ਅੱਜ ਕੜਾਹੀ ਚੜ੍ਹ ਗਈ। ਇਹ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਹੁੰਦਾ, ਤੇ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਇਹ ਵੀ ਪਤਾ ਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਕਿਹਨਾਂ ਦਾ ਮੁੰਡਾ ਕਿੰਨਾ ਨਸ਼ਾ ਕਰਦਾ ਤੇ ਕਿਹਨਾਂ ਦੀ ਕੁੜੀ ਕਿੰਨੇ ਪੜ੍ਹ ਗਈ ਆ। ਇਹ ਵੀ ਸੱਥਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਤਾ ਹੁੰਦਾ। ਤਾਂ ਸਾਡੀ ਅੱਜ ਇਹ ਇੱਕ ਜਿਹੜੀ ਕਿ ਛੋਟੀ ਜਿਹੀ ਕੋਸ਼ਿਸ਼ ਆ, ਇਹ ਕੋਸ਼ਿਸ਼ ਨੂੰ ਜੇਕਰ ਤੁਸੀਂ ਹੁੰਗਾਰਾ ਦਿੱਤਾ ਤਾਂ ਇਸ ਨੂੰ ਅਸੀਂ ਅੱਗੇ ਤੱਕ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ? ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ, 2.5 ਸਾਲ ਬੀਤ ਚੁੱਕੇ ਆ। ਬਦਲਿਆ ਤਾਂ ਹੈਗਾ ਗਾ, ਇਹ ਤਾਂ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ, ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ ਬੇਰੁਜ਼ਗਾਰ ਕਰਨੀ ਬਈ। ਤੁਸੀਂ ਬਜ਼ੁਰਗ ਉਮਰਾਂ ਹੰਢਾਲੀਆਂ ਇਹਨਾਂ ਬੋੜਾਂ ਦੇ ਥੱਲੇ ਬੈਠ ਕੇ ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਮਾਹੌਲ ਨੂੰ? ਪੂਰਾ ਮਾਹੌਲ ਜਿਹੜਾ ਮਾਹੌਲ ਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ। ਜਿਹੜਾ ਕੋ ਦਾਣਾ ਫੱਕਾ ਦਿੰਦੇ ਤੇ 200 ਦਾਣੇ, ਹਾਂ ਉਹ ਵੀ ਬੰਦ ਕਰਤੇ। ਉਹ ਵੀ ਪੰਸ਼ੇਰੀ ਇੱਕ ਦਿੰਦੇ ਨੇ 6 ਮਹੀਨਿਆਂ ਬਾਅਦ। ਜਿਹੜਾ ਸਰਕਾਰ ਬੰਨੀ ਆਉਂਦਾ ਸੀ, ਜਿਹੜਾ ਸਰਕਾਰ ਕੰਨਿਓ ਆਉਂਦਾ ਸੀ ਆ, ਸਾਨੂੰ ਦਾਣਾ ਫੱਕਾ ਦਿੰਦੇ ਤੇ ਹਾਂ ਆ ਗਰੀਬਾਂ ਨੂੰ, ਹਾਂ ਉਹ ਵੀ ਬੰਦ ਕਰਤੇ। ਇਹ ਤਾਂ ਕਹਿੰਦੇ ਸੀ ਘਰ ਘਰ ਆਟਾ ਪਹੁੰਚਦਾ ਕਰ ਦਿਆਂਗੇ, ਘਰ ਘਰ ਦਾਲ ਪਹੁੰਚਦੀ ਕਰ ਦਿਆਂਗੇ। ਸਕੀਮ ਬਦਲ ਰਹੇ ਆ। ਦਾਲ ਨਹੀਂ ਦਿੱਤੀ, ਕੋਈ ਦਾਲ ਨਹੀਂ, ਕੋਈ ਆਟਾ ਨਹੀਂ। ਦੇਖ ਪਹਿਲਾਂ 750 ਰੁਪਇਆ ਪਿਲਸਣ ਦਾ ਸੀ, ਕਿੰਨੀ ਕਰ ਗਿਆ ਸੀ 1500। ਇਹ ਕਹਿੰਦਾ ਸੀ ਮੈਂ 2500 ਦੇਉਂ ਨਾ, 2500 ਉਹੀ 1500 ਉਹਦੇ ਉਹੀ 1500 ਹੈ। ਹਾਂ ਅਫਸੋਸ ਹੁੰਦਾ ਵੀ ਇੰਨੀ ਵੱਡੀ ਪੱਧਰ ਤੇ ਲੋਕ ਇਹਨਾਂ ਦੇ ਮੰਤਰੀ ਜਿਤਾਤੇ, ਐਮਐਲਏ ਜਿਤਾਤੇ, ਤੇ ਅੱਜ ਫੇਰ ਅਸੀਂ ਪਰ ਇਹਨੇ ਤਾਂ ਕਰਿਆ ਨਹੀਂ ਕੱਖ।
ਮਾਨ ਸਿੰਘ ਨੇ ਕੁਛ ਨਹੀਂ ਕਰਿਆ। ਭਗਵੰਤ ਮਾਨ ਭਗਵੰਤ ਮਾਨ ਨੇ ਹਾਂ ਕੋਈ ਖਾਸ ਜਾਣੀ ਬੋਲਣ ਜਾਣਦਾ ਸੀ, ਬੋਲ ਬਾਲ ਕੇ ਲੋਕਾਂ ਨੂੰ ਮਗਰ ਬੁਲਾਇਆ ਕੇ ਹਾਂ ਵੋਟਾਂ ਜ਼ਰੂਰ ਲੈ ਗਏ। 5 ਕਿਲੋ ਜੀ ਦੀ ਕਰਤੀ ਕਣਕ, ਜੇ 4 ਦੀਆਂ ਦਾ ਸਿੰਘਾਂ ਦਾ 20 ਕਿਲੋ ਆਊ, 20 ਕਿਲੋ ਨਾਲ ਕੀ ਮਹੀਨੇ ਬਾਅਦ ਮਿਲਦੀ ਹੈ 5 ਕਿਲੋ 6 ਮਹੀਨਿਆਂ ਬਾਅਦ ਦਿੰਦੇ ਨੇ। ਉਹ ਨਸ਼ੇ ਹੀ ਤੁਹਾਨੂੰ ਨਸ਼ੇ ਵਾਲੀ ਦੇਖਣਗੇ ਤੁਹਾਨੂੰ ਸਾਰੇ। ਸਾਡੇ ਨੂੰ ਪਤਾ ਹੀ ਹੈ। ਆਹ ਜੀ ਮੁੱਕਦੇ ਪਏ ਨੇ, ਬਣਾਓ ਵੀ। ਮਠੂਰ ਪਿੰਡ ਆ, ਕੀ ਖਾਦਾ ਕੀ ਆ ਤੈਂ? ਦਾਰੂ ਪੀਤੀ। ਦਾਰੂ ਪੀਤੀ ਆ ਤੇ ਤੂੰ ਵਿੱਚ ਪਿਸ਼ਾਬ ਕਰੀ ਜਾਂਦਾ ਬੈਠਾ ਇੱਥੇ ਲੋਕਾਂ ਕੋਲੇ ਕਹਿੰਦੇ ਗੱਲ ਨਹੀਂ ਹੈ ਇਹ ਮੇਰੇ ਮਨੋਂ ਮੁੰਡਾ ਕਿ ਤੁਰ ਜਾਂਦੇ ਕੋਈ ਸਾਡਾ ਸਵਾਲ ਤਾਂ ਠਾਉਂਦੇ ਹੀ ਨਹੀਂ। ਕੀ ਸਵਾਲ ਨੇ? ਚਲੋ ਅੱਜ ਚੱਕ ਦਿਓ ਇੱਥੇ ਆਪਾਂ ਕੀ ਆ ਪਹੁੰਚ ਹੀ ਆਏ ਬਾਜ। ਮਜ਼ਦੂਰੀ ਦਾ ਸਵਾਲ ਆ, ਕਿੰਨੇ ਲੀਡਰ ਹੋ ਕੇ ਜੰਮਿਆ ਕਿ ਮਰ ਵੀ ਗਏ, ਰਾਜ ਵੀ ਕਰਕੇ, ਤੇ ਪਰ ਕਿਸੇ ਨੇ ਇਹ ਨਹੀਂ ਕਿਹਾ ਵੀ ਇਹਨਾਂ ਦੀ ਮਜ਼ਦੂਰੀ ਬਾਰੇ ਸੋਚੀਏ। ਹੁਣ ਵੀ ਮੰਤਰੀ ਬਥੇਰੇ ਨੇ, ਸਾਡੀ ਕੌਮ ਦੇ ਮੰਤਰੀ ਬਥੇਰੇ ਨੇ, ਉਹਨਾਂ ਨੇ ਵੀ ਸਾਡੇ ਲਈ ਬਿਆਨ ਦਿੱਤਾ ਵੀ ਹਾਂ ਭਾਈ ਤੁਹਾਨੂੰ ਕੀ ਦੁੱਖ ਆ। ਮੁੱਖ ਮੰਤਰੀ ਕਿਹੜਾ ਚੰਗਾ ਲੱਗਦਾ? ਮੁੱਖ ਮੰਤਰੀ ਦਾ ਕੋਈ ਬਣਦੇ ਜੀ, ਸਾਰੇ ਇੱਕੋ ਹੀ ਹੁੰਦੇ ਨੇ। ਅੱਜ ਅਸੀਂ ਇੱਕ ਬੇਹੱਦ ਖਾਸ ਜਿਹੜੀ ਕਿ ਕਵਰੇਜ ਆ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ ਤੇ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇੱਕ ਤਹਈਆ ਕੀਤਾ, ਇੱਕ ਕੋਸ਼ਿਸ਼ ਕੀਤੀ ਆ ਕਿ ਅਸੀਂ ਉਹਨਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਨਿਕਲੀਏ ਜਿਹੜੇ ਪਿੰਡ ਦੇ ਵਿੱਚੋਂ ਪੰਜਾਬ ਦੇ ਲੀਡਰ ਵੋਟਾਂ ਮੰਗਦੇ ਨੇ। ਇਲੈਕਸ਼ਨਾਂ ਦੇ ਵੇਲੇ ਉਹ ਲੋਕ ਇਹਨਾਂ ਨੂੰ ਯਾਦ ਆਉਂਦੇ ਨੇ, ਪਰ ਇਲੈਕਸ਼ਨਾਂ ਤੋਂ ਬਾਅਦ ਮੰਤਰੀ ਬਣਦਿਆਂ ਹੀ, ਐਮਪੀ ਬਣਦਿਆਂ, ਐਮਐਲਏ ਬਣਦਿਆਂ ਹੀ ਇਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ। ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡੀ ਸੱਥ ਆ। ਇਸ ਸੱਥ ਦੇ ਵਿੱਚ ਅਕਸਰ ਜਿਹੜੇ ਕਿ ਬਜ਼ੁਰਗ ਨੇ ਉਹ ਬੈਠੇ ਹੁੰਦੇ ਨੇ ਤੇ ਇਹਨਾਂ ਸੱਥਾਂ ਦੇ ਥੱਲੇ, ਇਹਨਾਂ ਬੋਹੜਾਂ ਦੇ ਥੱਲੇ ਜਿਹੜੀ ਰਾਜਨੀਤੀ ਚੱਲਦੀ ਆ ਜਾਂ ਜਿਹੜੇ ਪਾਰਟੀਆਂ ਦੀਆਂ ਗੱਲਾਂ ਚੱਲਦੀਆਂ ਨੇ, ਤਾਂ ਇੱਥੋਂ ਹੀ ਜਿਹੜੇ ਕਿ ਮੰਤਰੀ ਸੰਤਰੀ ਜਿਹੜੇ ਲੀਡਰਸ਼ਿਪ ਹੁੰਦੀ ਹੈਗੀ ਉਹ ਪੈਦਾ ਹੁੰਦੀ ਆ। ਕਿਉਂਕਿ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਕਿ ਆਮ ਲੋਕ ਨੇ ਉਹੀ ਸਰਪੰਚ ਚੁਣਦੇ ਨੇ ਤੇ ਉਹੀ ਮੰਤਰੀ ਚੁਣਦੇ ਨੇ ਤੇ ਉਹੀ ਐਮਐਲਏ ਵਗੈਰਾ ਚੁਣਦੇ ਨੇ ਤੇ ਉਹੀ ਮੁੱਖ ਮੰਤਰੀ ਤੱਕ ਦੀ ਜਿਹੜੀ ਕਿ ਚੋਣ ਕਰਦੇ ਨੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਨੇ। ਤਾਂ ਸਾਡੇ ਨਾਲ ਅੱਜ ਇਸ ਪਿੰਡ ਦੇ ਲੋਕ ਜਿਹੜੇ ਮੌਜੂਦ ਰਹਿਣਗੇ। ਪਿੰਡ ਸੰਘੇੜਿਆ ਪਿੰਡ ਆ, ਜ਼ਿਲ੍ਹਾ ਬਰਨਾਲਾ ਦਾ, ਤਾਂ ਕਾਫੀ ਵੱਡਾ ਪਿੰਡ ਆ। ਬਾਈ ਤੁਹਾਡੇ ਤੋਂ ਸ਼ੁਰੂ ਕਰ ਲਈਏ, ਕੀ ਕੁਛ ਬਦਲਿਆ ਪਿੰਡ ਦੇ ਵਿੱਚ ਜਿਹੜੀ ਬਦਲਾਅ ਦਾ ਨਾਅਰਾ ਦੇ ਕੇ ਆਈ ਸਰਕਾਰ? 2.5 ਸਾਲ ਬੀਤ ਚੁੱਕੇ ਆ ਬਈ। ਬਦਲਿਆ ਤਾਂ ਹੈਗਾ ਗਾ, ਇਹ ਤਾਂ ਗਲੀਆਂ ਪੱਕੀਆਂ ਹੋ ਗਈਆਂ, ਸਾਰਾ ਕੁਝ ਮਤਲਬ ਸੀਵਰੇਜ ਦੀਆਂ ਪਾਈਪਾਂ ਹੋ ਗਈਆਂ ਤੇ ਆਈ ਥਿੰਕ ਗੈਸ ਲੱਗਣ ਲੱਗੀ। ਸੁਧਾਰ ਤਾਂ ਬਹੁਤ ਹੋਇਆਗਾ, ਪਰ ਬੇਰੁਜ਼ਗਾਰ 'ਚ ਸਰਕਾਰ ਕੋਈ ਨਹੀਂ ਇਹਦੇ ਧਿਆਨ ਦੇ ਰਹੀ। ਬੇਰੁਜ਼ਗਾਰ ਕਰਨੀ ਬਈ, ਬੰਦੇ ਇੰਨੇ ਪੜ੍ਹੇ ਲਿਖੇ, ਕਿਸੇ ਦੀ M.Com ਕਰੀ ਪਈ ਹੈ, ਕਿਸੇ ਦੀ B.Com ਕਰੀ ਪਈ ਹੈ, ਕੋਈ +2 ਹੈਗਾ, ਮਤਲਬ ਕੋਈ ਵੀ ਆਏ ਨਹੀਂ ਹੈਗਾ ਵੀ ਨੌਕਰੀ ਮਿਲ ਜੂਗੀ। ਫਿਰ ਕੀ ਕਰੀਏ, ਬੰਦਾ ਕਰੇ ਕੀ? ਦਿਹਾੜੀਆਂ ਰਹਿ ਗਈਆਂ ਬਸ ਬਈ, ਉਹ ਵੀ ਨਹੀਂ ਮਿਲ ਰਹੀਆਂ। ਹੁਣ ਬੰਦਾ ਕਰੂ ਕੀ ਬਈ? ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੈਂ +2 ਕਰਿਆ ਜੀ। +2 ਕਰੀ? ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ ਹਰ ਇੱਕ ਨੂੰ ਰੁਜ਼ਗਾਰ ਦੇਵਾਂਗੇ, ਹਰ ਇੱਕ ਘਰ ਤੱਕ ਨੌਕਰੀ ਪਹੁੰਚਾਵਾਂਗੇ, ਕੋਈ ਇਦਾਂ ਦਾ ਹੋਇਆ? ਨਹੀਂ ਜੀ, ਬਿਲਕੁਲ ਨਹੀਂ, ਬਿਲਕੁਲ ਨਹੀਂ ਹੋਇਆ ਜੀ ਇਹਦਾ। ਗੁਜ਼ਾਰੇ ਕਿਵੇਂ ਹੁੰਦੇ ਨੇ ਘਰਾਂ ਦੇ, ਪਰਿਵਾਰਾਂ ਦੇ? ਗੁਜ਼ਾਰੇ ਸਰ ਕਰਨੇ ਪੈਂਦੇ ਆ ਜੀ, ਔਖੇ ਜੀ। ਹੁਣ ਬੰਦਾ ਕਰੂਗੀ ਜੀ। ਹੁਣ ਦੇਖੋ ਜੀ, ਹੁਣ ਸਾਰਾ ਕੁਝ ਰਾਸ਼ਨ ਪਾਣੀ ਮਹਿੰਗਾ ਹੋ ਗਿਆ, ਮਹਿੰਗਾਈ ਪੂਰੀ ਵੱਧ ਗਈ ਜੀ। ਹੁਣ ਬੰਦਾ ਕਰੂ ਕੀ? ਤੁਸੀਂ ਬਜ਼ੁਰਗੋ ਉਮਰਾਂ ਹੰਢਾ ਲਈਆਂ ਇਹਨਾਂ ਬੋਹੜਾਂ ਦੇ ਥੱਲੇ ਬੈਠ ਕੇ, ਜਿਹੜੀਆਂ ਕਿ ਕਿਵੇਂ ਦਾ ਦੇਖਦੇ ਹੋ ਇਹ ਮਾਹੌਲ ਨੂੰ? ਪੂਰਾ ਮਾਹੌਲ ਜਿਹੜਾ ਮਾਹੌਲ ਨੂੰ ਹੁਣ ਸਿਰਫ ਇੱਕ ਚੰਗੀ ਜਾਲੇ ਦੱਬੀ ਤੁਰੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਇਹ ਆਮ ਸਾਡੇ ਵਰਗੀ ਪਬਲਿਕ ਨੂੰ ਮਾਰੀ ਤੁਰੀ ਜਾਂਦੀ ਹੈ। ਕਿਉਂ ਮਹਿੰਗਾਈ ਹੈ, ਵੱਧਦਾ ਘੱਟ ਹੈ, ਆਉਂਦਾ ਕੁਛ ਨਹੀਂ ਹੈਗਾ। ਹਰੇਕ ਚੀਜ਼, ਕੱਪੜਾ ਉਦੋਂ ਮਹਿੰਗਾ, ਗੁੜ ਚਾਹ